ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਅਰਜ਼ ਮਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਿਸ਼ਨ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਵਾਲੇਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਬਾਕੀ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 2 ਅਕਤੂਬਰ 2025 1800 ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਬ੍ਰਾਡਬੈਂਡ ਕੈਨੇਡਾ ਰੋਕੂ ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵੀਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟਰਲਕ ਕੈਲੀਫੋਰਨੀਆ ਤੋਂ ਸਰਦਾਰ ਗੁਰਤਾਰ ਸਿੰਘ ਜਰਾ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ ਔਰ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਗੁਰਤਾਰ ਸਿੰਘ ਜਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv4.tv ਤੇ। ਸੋ ਵੀਅਰਸ ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਭਾਰਤ ਸਰਕਾਰ ਨੇ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਜਾਣ ਵਾਲੇ ਸਿੱਖ ਜਥਿਆਂ ਤੇ ਲਾਈ ਪਾਬੰਦੀ ਨੂੰ ਜਿਹੜਾ ਵਾਪਸ ਲੈ ਲਿਆ ਔਰ ਬਹੁਤ ਸਾਰੇ ਸਿੱਖ ਲੀਡਰਾਂ ਨੇ ਖਬਰ ਦਾ ਹੈਡਿੰਗ ਪੜ੍ਹ ਕੇ ਹੀ ਮੋਦੀ ਸਰਕਾਰ ਨੂੰ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਨੇ। ਪਰ ਹਕੀਕਤ ਵਿੱਚ ਸਿੱਖਾਂ ਦੇ ਜਥਿਆਂ ਤੇ ਨਜ਼ਰਸਾਨੀ ਕਰਨ ਦਾ ਸਮੁੱਚਾ ਕੰਟਰੋਲ ਭਾਰਤੀ ਖੁਫੀਆ ਏਜੰਸੀਆਂ ਨੇ ਲੈ ਲਿਆ ਹੈ। ਸਰਕਾਰੀ ਰਿਪੋਰਟ ਅਨੁਸਾਰ ਹੁਣ ਸਿੱਖ ਜਥਿਆਂ ਸੰਬੰਧੀ 1984 ਵਾਲਾ ਪ੍ਰੋਟੋਕੋਲ ਲਾਗੂ ਕੀਤਾ ਜਾਵੇਗਾ। ਆਪਣੇ ਧਾਰਮਿਕ ਮਾਮਲਿਆਂ ਵਿੱਚ ਇਹ ਪਾਬੰਦੀਆਂ ਸਿੱਖਾਂ ਨੂੰ ਜਿਹੜੀਆਂ ਲਗਾਈਆਂ ਨੇ ਬਿਲਕੁਲ ਹੀ ਬਰਦਾਸ਼ਤ ਨਹੀਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਟਰਲਕ ਕੈਲੀਫੋਰਨੀਆ ਨਿਵਾਸੀ ਵੀਰ ਗੁਰਤਾਰ ਸਿੰਘ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਨਫੈਕਟ ਉਹਨਾਂ ਦੀ ਸਪਾਂਸਰਸ਼ਿਪ ਕਾਫੀ ਪਹਿਲਾਂ ਦੀ ਆਈ ਹੋਈ ਹੈ ਲੇਕਿਨ ਸਮਹਾਉ ਅਸੀਂ ਉਸ ਸਪਾਂਸਰਸ਼ਿਪ ਨੂੰ ਐਕਨੋਲਜ ਨਹੀਂ ਕਰ ਸਕੇ ਔਰ ਜਦੋਂ ਸਾਡੀ ਟੀਮ ਵੱਲੋਂ ਸਾਨੂੰ ਰਿਮਾਈਂਡ ਕਰਵਾਇਆ ਗਿਆ ਤੇ ਅਸੀਂ ਜਿਹੜਾ ਉਹਨਾਂ ਨੂੰ ਰੈਕਗਨਾਈਜ਼ ਕਰ ਰਹੇ ਹਾਂ। ਇਹ ਸਾਰੇ ਕਿਰਤੀ ਵੀਰ ਨੇ, ਪ੍ਰੋਗਰਾਮ ਨਾਲ ਜੁੜੇ ਹੋਏ ਨੇ, ਪੰਥ ਨੂੰ ਪਿਆਰ ਕਰਦੇ ਨੇ ਔਰ ਬਿਨਾਂ ਕਿਹਾ ਇਹ ਮਹਿਸੂਸ ਕਰਦੇ ਨੇ ਕਿ ਜਿੱਥੇ ਕੌਮ ਦੀ ਗੱਲ ਹੁੰਦੀ ਹੈ, ਪੰਥ ਦੀ ਗੱਲ ਹੁੰਦੀ ਹੈ, ਉੱਥੇ ਉਹਨਾਂ ਦੀ ਕੰਟਰੀਬਿਊਸ਼ਨ ਵੀ ਹੋਣੀ ਚਾਹੀਦੀ ਹੈ। ਸੋ ਅਸੀਂ ਵੀਰ ਗੁਰਤਾਰ ਸਿੰਘ ਔਰ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਦੇਖੋ ਬਹੁਤ ਵਾਰ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਸਾਡੇ ਚੋਂ ਮੈਜੋਰਿਟੀ ਜਿਹੜੀ ਹੈ, ਇੱਕ ਤਾਂ ਚਲੋ ਭਾਵੁਕਤਾ ਜਾਂ ਐਮੋਸ਼ਨਲ ਹੋਣਾ ਤਾਂ ਚੰਗੀ ਗੱਲ ਵੀ ਹੁੰਦੀ ਹੈ। ਇਹੀ ਕਾਰਨ ਹੈ ਕਿ ਜਿਹੜੀਆਂ ਕੌਮਾਂ ਐਮੋਸ਼ਨਲ ਹੁੰਦੀਆਂ ਨੇ ਉਹ ਕਿਸੇ ਵੀ ਕ੍ਰਾਈਸਿਸ ਵੇਲੇ, ਮੁਸੀਬਤ ਵੇਲੇ ਇੱਕਦਮ ਇਕੱਠੀਆਂ ਵੀ ਹੋ ਜਾਂਦੀਆਂ ਕਿਉਂਕਿ ਐਮੋਸ਼ਨ ਉਹਨਾਂ ਨੂੰ ਬਾਈਂਡ ਕਰਦੀ ਹੈ ਟੂਗੈਦਰ। ਪਰ ਦੂਸਰਾ ਪਾਰਟ ਇਹ ਹੈ ਵੀ ਅਸੀਂ ਕੱਚ ਘਰੜ ਜਾਣਕਾਰੀ ਦੇ ਉੱਤੇ ਕਿਉਂਕਿ ਕਿਸੇ ਚੀਜ਼ ਨੂੰ ਪੜ੍ਹਨਾ, ਉਸ ਨੂੰ ਗੰਭੀਰਤਾ ਨਾਲ ਵਿਚਾਰਨਾ, ਉਸ ਨੂੰ ਪੜਚੋਲਣਾ ਹੈ ਨਾ। ਜਦੋਂ ਬਜ਼ੁਰਗਾਂ ਦੀ ਸਾਡੀ ਜਨਰੇਸ਼ਨ ਇਹ ਕਹਿੰਦੇ ਸੀ ਕਾਕਾ ਤੂੰ ਤਾਂ ਪੜ੍ਹਿਆ ਹੋਇਆ, ਅਸੀਂ ਗੁੜੇ ਹੋਏ ਹਾਂ, ਭਾਵੇਂ ਅਸੀਂ ਪੜ੍ਹੇ ਨਹੀਂ ਪਰ ਅਸੀਂ ਗੁੜੇ ਹੋਏ। ਤੇ ਉਸ ਦਾ ਮਤਲਬ ਉਦੋਂ ਸਮਝ ਨਹੀਂ ਸੀ ਆਉਂਦਾ ਕਿ ਵੀ ਇਹ ਪੜ੍ਹਨ ਤੋਂ ਬਿਨਾਂ ਕੋਈ ਗੁੜ ਕਿਵੇਂ ਸਕਦਾ ਹੈ। ਉਹਦੇ 'ਚ ਜ਼ਾਹਰ ਹੈ ਐਕਸਪੀਰੀਅੰਸ ਦਾ ਇੱਕ ਵੱਡਾ ਰੋਲ ਹੁੰਦਾ ਹੈ। ਤੇ ਇੱਕ ਜਦੋਂ ਤੁਸੀਂ ਜ਼ਿੰਦਗੀ ਦੀ ਹਕੀਕਤ ਨੂੰ ਸਮਝਣ ਦੇ ਲਈ ਜਿਸ ਵੀ ਸਿਚੁਏਸ਼ਨ 'ਚੋਂ ਗੁਜ਼ਰ ਰਹੇ ਹੁੰਦੇ ਹੋ, ਜੇ ਤੁਸੀਂ ਉਸ ਦੀ ਪੜਚੋਲ ਗੰਭੀਰਤਾ ਨਾਲ ਕਰਦੇ ਹੋ,
ਸਿਰ ਜੋੜ ਕੇ ਬੈਠਦੇ ਹੋ, ਜਿਹੜਾ ਸਾਨੂੰ ਗੁਰੂ ਸਾਹਿਬ ਦਾ ਆਦੇਸ਼ ਹੈ ਕਿ ਭਾਈ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵ ਲਾਏ, ਹਰ ਨਾਮਾ ਕੀ ਹੋਵੋ ਜੋੜੀ, ਗੁਰਮੁਖ ਬੈਸੇ ਸਭਾ ਵਿਚਾਏ। ਇਹ ਵਿਚਾਰ ਦੀ ਗੱਲ ਹੈ ਕਿ ਜਦੋਂ ਇਸ਼ੂ ਆਉਂਦੇ ਨੇ ਉਦੋਂ ਬੈਠੋ, ਵਿਚਾਰ ਕਰੋ। ਈਵਨ ਸਮੁੱਚੀ ਗੁਰਬਾਣੀ 'ਚ ਜਿੱਥੇ ਅਸੀਂ ਜੇ ਕਨਕਲੂਜਨ ਗੁਰੂ ਅਰਜਨ ਸਾਹਿਬ ਨੇ ਕੀਤਾ, ਅਖੀਰਲਾ ਜਿਹੜਾ ਉਹਨਾਂ ਦਾ ਮੁੰਦਾਵਣੀ ਮੁੰਦਣਾ ਹੁੰਦਾ ਬੰਦ ਕਰਨਾ, ਤੇ ਗੁਰੂ ਸਾਹਿਬ ਨੇ ਇਹੀ ਫਰਮਾਇਆ, ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਿਓ, ਜਿਸ ਕਾ ਸਬਸ ਆਧਾਰੋ, ਜੇ ਕੋ ਖਾਵੇ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰਖ ਉਰ ਧਾਰੋ, ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ। ਇਹ ਮੁੰਦਣਾ ਹੈ, ਇਹ ਉਸ ਸਾਰੇ ਦਾ ਜਿਸਟ ਹੈ। ਫਿਰ ਸ਼ੁਕਰਾਨਾ ਤੇਰਾ ਕੀਤਾ ਜਾਤੋ ਨਾ, ਕਿ ਇਹ ਅਕਾਲ ਪੁਰਖ ਤੂੰ ਮੇਰੇ ਤੋਂ ਸੇਵਾ ਲਈ ਹੈ। ਪਰ ਜਿਹੜੇ ਇਹਦੇ ਪਹਿਲੇ ਤਿੰਨ ਲਫ਼ਜ਼ ਨੇ ਕਿ ਤਿੰਨ ਚੀਜ਼ਾਂ ਨੇ ਇਨਫੈਕਟ ਰੂਹਾਨੀਅਤ ਦੇ ਉਸ ਸਾਰੇ ਥਾਲ ਵਿੱਚ ਵੀ, ਔਰ ਗੁਰੂ ਗ੍ਰੰਥ ਸਾਹਿਬ ਰੂਪੀ ਜਿਹੜਾ ਰੂਹਾਨੀਅਤ ਦਾ ਇਹ ਸਕਾਈ ਜਿਹੜਾ ਗੁਰੂ ਸਾਹਿਬ ਨੇ ਇਨਸਾਨੀਅਤ ਨੂੰ ਦਿੱਤਾ, ਤੋਹਫਾ ਦਿੱਤਾ, ਕਿ ਉਸ ਦੇ ਵਿੱਚ ਸੱਤ ਹੈ। ਕਿ ਪਹਿਲਾ ਸਾਡੀ ਜ਼ਿੰਦਗੀ ਦੇ ਵਿੱਚ ਜੇ ਤੁਸੀਂ ਸਾਰੀ ਗੁਰਬਾਣੀ ਦੇਖੋਗੇ, ਅੱਜ ਵੀ ਕੈਲੀਫੋਰਨੀਆ ਇੱਕ ਵੀਰ ਨਾਲ ਵਿਚਾਰ ਹੋ ਰਹੇ ਸੀ, ਮੈਂ ਕਿਹਾ ਸਾਡਾ ਤਾਂ ਸਫ਼ਰ ਹੀ ਸੱਚ ਦਾ ਹੈ, ਸਾਡੇ ਲਈ ਰੱਬ ਸੱਚ ਦਾ ਨਾਂ ਹੈ ਤੇ ਸੱਚ ਰੱਬ ਹੈ। ਟਰੂਥ, ਐਬਸੋਲੂਟ ਟਰੂਥ ਉਹੀ ਹੈ। ਔਰ ਇਹੀ ਕਾਰਨ ਹੈ ਕਿ ਜਦੋਂ ਅਸੀਂ ਇਹ ਵੀ ਗੁਰੂ ਨਾਨਕ ਪਾਤਸ਼ਾਹ ਦਾ ਕੋਟ ਕਰਦੇ ਹਾਂ ਕਿ ਕੂੜ ਨਖੁੱਟੈ ਨਾਨਕਾ ਓੜਕ ਸੱਚ ਰਹੀ, ਇਹ ਦੁਨਿਆਵੀ ਤੌਰ ਦੇ ਉੱਤੇ ਜੇ ਤੁਸੀਂ ਸਿਆਣੇ ਨਹੀਂ ਹੋ, ਜਾਂ ਤੁਸੀਂ ਸੱਚ ਨੂੰ ਸਮਝਦੇ ਨਹੀਂ, ਜਾਂ ਜਿਨ੍ਹਾਂ ਦੇ ਨਾਲ ਤੁਹਾਡਾ ਵਾਹ ਹੈ ਉਹਨਾਂ ਨੂੰ ਤੁਸੀਂ ਨਹੀਂ ਸਮਝਦੇ, ਤਾਂ ਫਿਰ ਕੂੜ ਫਿਰੇ ਪ੍ਰਧਾਨ ਵੇ ਲਾ ਲਓ, ਫਿਰ ਕੂੜ ਜਿੱਤਦਾ। ਔਰ 7-8 ਹਜ਼ਾਰ ਸਾਲ ਦੀ ਇਨਸਾਨੀ ਤਾਰੀਖ ਦੇ ਵਿੱਚ ਅੱਜ ਵੀ ਜੋ ਤੁਸੀਂ ਜ਼ੁਲਮ ਦੇਖ ਰਹੇ ਹੋ, ਗਜ਼ਾ 'ਚ ਹੋਏ, ਯੂਕਰੇਨ 'ਚ ਹੋਏ, ਕਸ਼ਮੀਰ 'ਚ ਹੋਏ, ਸਾਡੀ ਧਰਤੀ ਤੇ ਹੋਏ, ਸਾਊਥ ਅਮਰੀਕਾ 'ਚ, ਅਫਰੀਕਾ 'ਚ ਕੀ ਚੱਲ ਰਿਹਾ ਸਾਰਾ। ਔਰ ਜਿਹੜੇ ਬੈਠੇ ਹੋਏ ਨੇ, ਕੋਈ ਡਿਕਟੇਟਰ ਬਣਿਆ ਬੈਠਾ, ਕੋਈ ਨਾਜ਼ੀ ਬਣਿਆ ਹੋਇਆ, ਕੋਈ ਕੁਛ ਬਣਿਆ ਹੋਇਆ, ਕੋਈ ਡੈਮੋਕ੍ਰੇਸੀ ਦੇ ਨਾਂ ਥੱਲੇ ਜਿਹੜਾ ਲੋਕਾਂ ਦੇ ਜਿਹੜਾ ਉਹਨੂੰ ਕੁਚਲ ਰਿਹਾ। ਹੁਣ ਰੀਜ਼ਨ ਜਦੋਂ ਅਸੀਂ ਸੱਚ ਦੀ ਗੱਲ ਕਰਦੇ ਹਾਂ ਤੇ ਸੱਚ ਸਫ਼ਰ ਵੀ ਹੈ, ਸੱਚ ਮੰਜ਼ਿਲ ਵੀ ਹੈ, ਤੇ ਜੀਵਨ ਦਾ ਮਕਸਦ ਵੀ। ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟਾ ਪਾਲ। ਸੱਚ ਦਾ ਆਪੋਜ਼ਿਟ ਕੂੜ ਹੈ, ਝੂਠ ਹੈ। ਕਿ ਕਿਵੇਂ ਅਸੀਂ ਸਚਿਆਰੇ ਹੋਣਾ, ਝੂਠ ਦੀ ਕੰਧ ਨੂੰ ਕਿਵੇਂ ਤੋੜਨਾ। ਜੋ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ, ਇਹ ਫਾਈਨਲ ਹੈ। ਹੁਕਮ ਰਜ਼ਾ ਸਬਮਿਸ਼ਨ, ਆਪਣੇ ਆਪ ਨੂੰ ਅਕਾਲ ਪੁਰਖ ਦੇ ਅੱਗੇ ਜਿਹੜਾ ਹੈ ਉਹ ਸਮਰਪਿਤ ਕਰ ਦੇਣਾ। ਹੁਣ ਉਸ ਸੱਚ ਨੂੰ ਢੂੰਡਣਾ, ਸੱਚ ਨੂੰ ਸਮਰਪਣ ਹੋਣਾ, ਸੱਚ ਦੇ ਲਈ ਲੜਨਾ, ਸੱਚ ਦੇ ਲਈ ਮਰਨਾ। ਲੇਕਿਨ ਜੀਵਨ ਜਾਂਚ ਦੇ ਵਿੱਚ ਜਿਹੜੀ ਸਾਡੀ ਵੇ ਆਫ ਲਾਈਫ ਹੈ ਉਹ ਹੈ ਸੰਤੋਖ। ਸੰਤੋਖ, ਸੰਤੁਸ਼ਟਤਾ ਹੈ। ਬਿਨਾਂ ਸੰਤੋਖ ਨਹੀਂ ਕਉ ਰਾਜੈ। ਕਦੇ ਕੋਈ ਰੱਜਿਆ ਨਹੀਂ ਹੈ ਕਿਸੇ ਨਾਲ ਵੀ। ਸਹਿਜ ਖਟੇ ਲੱਖ ਕੋ ਉੱਠ ਆਵੇ, ਤ੍ਰਿਪਤ ਨਾ ਆਵੇ, ਮਾਇਆ ਪਾਛੇ ਪਾਵੇ। ਇਹ ਦੌੜ ਹੈ, 1000 ਵਾਲਾ, ਲੱਖ ਲਈ, ਲੱਖ ਵਾਲਾ ਮਿਲੀਅਨ ਲਈ, ਫਿਰ ਕਰੋੜ। ਔਰ ਉਹ ਫਿਰ ਫੋਰਬਸ ਦੀ ਲਿਸਟ ਲੱਭਦੇ ਨੇ ਕਿ ਬਈ ਹੁਣ ਅੰਬਾਨੀ ਫੋਰਬਸ ਦੇ ਵਿੱਚ ਆ ਗਿਆ, ਹੁਣ ਸ਼ਾਹਰੁਖ ਖਾਨ ਆ ਗਿਆ, ਹੁਣ ਫਲਾਣਾ ਨਿਕਲ ਗਿਆ। ਹੁਣ ਇਹ ਉਹ ਦੌੜ ਹੈ, ਜਿਹੜਾ ਨਿਕਲ ਜਾਂਦਾ ਉਹਦੀ ਉਹ ਨੀਂਦ ਨਹੀਂ ਆਉਂਦੀ ਕਿ ਵੀ ਮੈਂ ਹੁਣ ਉਹ ਅਰਬਾਂਪਤੀ ਦੀ ਲਿਸਟ ਨਹੀਂ ਹੈ। ਪਰ ਰੱਜਦਾ ਕੌਣ ਹੈ? ਜਿਹੜਾ ਸੰਤੋਖ ਦੇ ਅੰਦਰ ਇਸ ਭਾਵਨਾ ਦੇ ਨਾਲ ਜਿਹੜੀ ਸੰਤੁਸ਼ਟਤਾ ਦੀ ਭਾਵਨਾ ਹੈ ਉਹ ਹੈ। ਔਰ ਜੀਵਨ ਜਾਂਚ ਦੀ ਜਿਹਨੂੰ ਸੰਤੋਖ ਦੀ ਸਮਝ ਆ ਗਈ ਉਹ ਸ਼ੁਕਰਾਨੇ 'ਚ ਹੋਏਗਾ। ਸੰਤੋਖ ਔਰ ਸ਼ੁਕਰਾਨਾ ਇਹ ਟੁਗੈਦਰ ਨੇ। ਹੁਣ ਤੀਸਰਾ ਪਾਰਟ ਜਿਹਦੇ ਕਰਕੇ ਮੈਨੂੰ ਇਹ ਲੱਗਦਾ ਵੀ ਅਸੀਂ ਜਦੋਂ ਕੌਮੀ ਮਸਲਿਆਂ ਦੀ ਗੱਲ ਕਰਦੇ ਹਾਂ, ਕੌਮੀ ਚੈਲੰਜਸ ਦੀ ਗੱਲ ਕਰਦੇ ਹਾਂ, ਫੇਲਿਅਰਸ ਦੀ ਗੱਲ ਕਰਦੇ ਹਾਂ, ਉਹ ਹੈ ਵਿਚਾਰ। ਵਿਚਾਰ ਰੂਹਾਨੀ ਦੁਨੀਆ ਦਾ ਵੀ, ਕਿਉਂਕਿ ਜਦੋਂ ਅਸੀਂ ਸਾਡੀ ਮਰਿਆਦਾ ਦੇ ਹਿੱਸੇ 'ਚ ਪਾਠ, ਕੀਰਤਨ, ਕਥਾ ਜਾਂ ਵਿਚਾਰ, ਕਥਾ ਵਿਚਾਰ ਹੈ ਕਿਉਂਕਿ ਅਸੀਂ ਵਿਚਾਰਦੇ ਹਾਂ, ਉਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਉਸ ਨੂੰ ਡਿਸਕਸ ਕਰਦੇ ਹਾਂ। ਔਰ ਇਹੀ ਦੁਨੀਆ ਦੇ ਵਿੱਚ ਜਿਹੜੇ ਦੁਨੀਆ ਦੇ ਮਸਲੇ ਨੇ ਉਹਨਾਂ ਨਾਲ ਜੁੜੀ ਹੋਈ ਗੱਲ ਵੀ ਹੈ, ਜਿਸ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਫਰਮਾਇਆ, ਜਬ ਲਗ ਦੁਨੀਆ ਰਹੀ ਹੈ ਨਾਨਕ, ਕਿਛ ਸੁਣੀਐ ਕਿਛ ਕਹੀਐ। ਕਹਿਣ ਤੋਂ ਪਹਿਲਾਂ ਸੁਣਨ ਦੀ ਗੱਲ ਹੈ। ਇਹ ਹੈ ਡਿਸਕਸ਼ਨ, ਡਿਬੇਟ ਜਿਹੜੀ
ਗੁਰੂ ਨਾਨਕ ਪਾਤਸ਼ਾਹ ਨੇ ਦੁਨੀਆ ਦੇ ਕੋਨੇ-ਕੋਨੇ 'ਚ 50,000 ਮੀਲ ਤੋਂ ਜ਼ਿਆਦਾ ਦਾ ਸਫ਼ਰ ਕਰਕੇ 30-35 ਸਾਲ ਦੇ ਉਸ ਹਯਾਤੀ ਦੇ ਜਿਹੜੀ ਉਹਨਾਂ ਨੇ ਜਿਹੜੀ ਹੈ ਉਦਾਸੀਆਂ ਕੀਤੀਆਂ, ਟਰੈਵਲ ਕੀਤੀ, ਉਹਦੇ 'ਚ ਉਹਨਾਂ ਨੇ ਮੈਸੇਜ ਦਿੱਤਾ। ਬਿਲਕੁਲ। ਹੁਣ ਜਿਹੜੀਆਂ ਕੌਮਾਂ ਵਿਚਾਰ 'ਚ ਯਕੀਨ ਰੱਖਦੇ, ਸੱਤ ਦਾ ਉਹਨਾਂ ਦਾ ਰਸਤਾ ਹੈ, ਸੰਤੋਖ ਉਹਨਾਂ ਦਾ ਵੇ ਆਫ ਲਾਈਫ ਹੈ, ਜੁਗਤ ਹੈ, ਜੀਵਨ ਜੁਗਤ, ਔਰ ਵਿਚਾਰ ਜਿਹੜਾ ਉਹ ਉਹਨਾਂ ਦਾ ਹਥਿਆਰ ਵੀ ਹੈ, ਕਿਉਂਕਿ ਉਹਦੇ ਨਾਲ ਤੁਸੀਂ ਵੱਡੀਆਂ ਸਮੱਸਿਆਵਾਂ ਨੂੰ ਜਦੋਂ ਤੁਸੀਂ ਵਿਚਾਰ ਅਧੀਨ ਲਿਆਉਂਦੇ ਹੋ, ਉਹਨਾਂ ਦੇ ਹੱਲ ਲੱਭਣ ਵੱਲ ਤੁਸੀਂ ਤੁਰਦੇ ਹੋ। ਬਿਲਕੁਲ। ਪਰ ਹੈ ਅਸਲ 'ਚ ਸਾਡਾ ਕੀ ਹੈ, ਹੁਣ ਕੱਲ ਸਾਡਾ ਲੀਡ ਸੈਗਮੈਂਟ RSS ਦੇ ਉੱਤੇ ਸੀ, ਜਿਸ ਦੇ ਲਈ ਮੈਂ ਘੰਟਿਆਂ ਬੱਧੀ ਰਿਸਰਚ ਕਰਦਾ ਹਾਂ ਤਾਂ ਕਿ ਕੋਈ ਫੈਕਟ ਐਸਾ ਕੋਟ ਨਾ ਹੋਏ ਜਿਹੜਾ ਚੈਲੰਜ ਹੋ ਸਕੇ ਜਾਂ ਜਿਹੜਾ ਫੈਕਟ ਨਾ ਹੋਵੇ। ਲੇਕਿਨ ਮੈਂ ਦੇਖ ਰਿਹਾ ਸੀ ਕਿ ਸ਼ਾਇਦ 300-400 ਬੰਦਿਆਂ ਨੇ ਜਿਹੜਾ ਇਕੱਲਾ ਸੈਗਮੈਂਟ ਪੋਸਟ ਹੁੰਦਾ ਹੈ ਉਹ ਉਹਨਾਂ ਨੇ ਜਿਹੜਾ ਵਿਜ਼ਿਟ ਕੀਤਾ ਜਾਂ ਵਿਊ ਕੀਤਾ। ਹਾਲਾਂ ਓਵਰਆਲ ਪ੍ਰੋਗਰਾਮ ਪਹਿਲੇ 24 ਘੰਟੇ 4-5 ਹਜ਼ਾਰ ਲੋਕ ਦੇਖਦੇ ਨੇ, ਉਸ ਪਾਰਟ 'ਚੋਂ ਦੇਖ ਲੈਂਦੇ ਨੇ। ਪਰ ਮੈਨੂੰ ਹੈਰਾਨੀ ਵੀ ਹੁੰਦੀ ਹੈ ਕਿ ਵੀ ਜੇ ਅਸੀਂ ਉਸ ਖਿੱਤੇ ਦੇ ਵਿੱਚ ਜਿਸ ਸਿਚੁਏਸ਼ਨ 'ਚੋਂ ਅਸੀਂ ਗੁਜ਼ਰ ਰਹੇ ਹਾਂ, ਜਿਸ 'ਚੋਂ ਭਾਰਤੀ ਜਿਹੜੇ ਨੇ ਮੁਸਲਮਾਨ ਗੁਜ਼ਰ ਰਹੇ ਨੇ, ਈਸਾਈ ਗੁਜ਼ਰ ਰਹੇ ਨੇ, ਦਲਿਤ ਗੁਜ਼ਰ ਰਹੇ ਨੇ, ਜੋ ਅੱਜ ਦੀ ਸਮੱਸਿਆ ਹੈ, ਜੋ ਸਭ ਤੋਂ ਵੱਡਾ ਚੈਲੰਜ ਬਣ ਕੇ ਇਸ ਵੇਲੇ ਇੱਕ ਦੈਂਤ ਬਣ ਕੇ ਜਿਹੜੀ ਵਿਚਾਰਧਾਰਾ ਸਾਹਮਣੇ ਖੜੀ ਹੈ, ਇਹ ਤਾਂ ਨਹੀਂ ਮੈਨੂੰ ਲੱਗਦਾ ਕਿ ਵੀ ਆਪਣੇ ਇੰਨੇ ਸਾਰੇ ਐਕਸਪਰਟ ਨੇ ਕਿ ਜਿਨ੍ਹਾਂ ਨੂੰ ਪਹਿਲਾਂ ਹੀ ਪਤਾ ਹੈ ਕਿ ਜੀ ਇਹ ਸਾਰਾ ਕੀ ਹੈ। ਲੇਕਿਨ ਮੈਂ ਇਹ ਕਹਿ ਰਿਹਾ ਕਿਉਂਕਿ ਇਹਦਾ ਰੀਜ਼ਨ ਉਹੀ, ਜਦੋਂ ਤੁਸੀਂ ਟਿਕਟੌਕ ਤੇ ਜਾਂ ਅਦਰਵਾਈਜ਼ ਦੇਖਦੇ ਹੋ ਜਿਹੜੀਆਂ ਚਟਪਟੀਆਂ ਕਿਸਮ ਦੀਆਂ ਚੱਕਵੀਆਂ ਜਿਹੀਆਂ ਖਬਰਾਂ ਹੁੰਦੀਆਂ ਨੇ, ਉਹਨੂੰ ਸ਼ੇਅਰ ਕਰ ਰਹੇ ਹੁੰਦੇ ਨੇ, ਬੜੇ ਦਬਾ ਕੇ ਸ਼ੇਅਰ, ਨਾਲੇ ਥੱਲੇ ਲਿਖਿਆ ਹੁੰਦਾ ਜੀ ਲਿਖੋ ਇਹਦੇ ਤੇ ਵਾਹਿਗੁਰੂ ਤੇ ਦਬਾ ਕੇ ਸ਼ੇਅਰ ਕਰੋ। ਕੀ ਹੁੰਦਾ ਉਹਨਾਂ ਦੇ ਵਿੱਚ? ਔਰ ਅੱਜ ਸਾਡਾ ਵੱਡਾ ਤਬਕਾ ਜਿਹੜਾ ਬਹੁਤਾ ਵਕਤ ਇਸ ਦੇ ਉੱਤੇ ਗੁਜ਼ਾਰਦਾ, ਔਰ ਇਹੀ ਕਾਰਨ ਹੈ ਕਿ ਜਦੋਂ ਕੋਈ ਖਬਰ ਸਾਹਮਣੇ ਵੀ ਆਉਂਦੀ ਹੈ, ਅਸੀਂ ਉਸ ਦੀਆਂ ਇੰਟਰੀਕੇਸਿਸ, ਨੁਆਂਸਿਸ, ਕੀ ਕਿਹਾ ਕੀ ਨਹੀਂ ਕਿਹਾ, ਕੀ ਕੰਧ ਤੇ ਲਿਖਿਆ ਕੀ ਅਣ ਲਿਖਿਆ, ਜਿਸ ਨੂੰ ਜਦੋਂ ਗੁਰੂ ਸਾਹਿਬ ਨੇ ਇਹ ਗੁਰੂ ਨਾਨਕ ਪਾਤਸ਼ਾਹ ਦਾ ਹੀ ਸ਼ਬਦ ਹੈ, ਜਦੋਂ ਉਹਨਾਂ ਨੇ ਕਿਹਾ ਕਿ ਭਾਈ ਇੱਕ ਪਾਸੇ ਉਹ ਨੇ ਜਿਨ੍ਹਾਂ ਦੇ ਕੋਲ ਨਾ ਸਿੱਧੀ ਹੈ ਨਾ ਅੱਖਰ ਦਾ ਪਤਾ ਹੈ, ਜਦੋਂ ਅੱਖਰ ਕਾ ਪਿਓ ਨਾ ਰਹੰਤ, ਤੇ ਅੱਖਰ ਕਾ ਪਿਓ ਇਹੀ ਹੈ, ਅੱਖਰ ਮਿਆਜ਼ ਉਹ ਨਹੀਂ ਹੁੰਦੇ ਜੋ ਅਸੀਂ ਪੜ੍ਹ ਰਹੇ ਹੁੰਦੇ। ਲੇਕਿਨ ਸਾਡੇ ਤਾਂ ਇਸ ਗੱਲ ਦਾ ਵੀ ਪਰਵਾਹ ਨਹੀਂ ਕਰਦੇ ਹੈ ਕਿ ਭਾਈ ਉਹਨਾਂ ਨੇ ਕਿਸੇ ਚੀਜ਼ ਨੂੰ ਪ੍ਰੋਪਰਲੀ ਡਾਕੂਮੈਂਟ ਕਰਨਾ, ਉਸ ਡਾਕੂਮੈਂਟੇਸ਼ਨ, ਇਹੀ ਅਸੀਂ ਸਾਰੀ ਮੂਵਮੈਂਟ ਦੇ ਪੀਰੀਅਡ 'ਚ ਵੀ ਇਹੀ ਦੇਖਿਆ। 4 ਦਹਾਕੇ ਲੰਘ ਗਏ ਨੇ, ਜੇ ਤੁਸੀਂ ਥੋੜ੍ਹਾ ਜਿਹਾ ਜਿਹੜਾ ਕੰਮ ਸਰ ਜਸਵੰਤ ਸਿੰਘ ਖਾਲੜਾ ਉਹਨਾਂ ਨੇ ਕੀਤਾ ਅਣਪਛਾਤੀਆਂ ਲਾਸ਼ਾਂ ਦਾ, ਜਾਂ ਬਾਅਦ ਦੇ ਵਿੱਚ ਜਿਹੜਾ ਇਨਸਾਫ ਨੇ ਕੀਤਾ, ਜਾਂ ਵੌਇਸਿਸ ਫਾਰ ਫਰੀडम ਨੇ ਕੀਤਾ, ਪਰ ਜਦੋਂ ਅੱਜ ਅਸੀਂ 1.5 ਲੱਖ ਸ਼ਹੀਦਾਂ ਦੀ ਗੱਲ ਕਰਦੇ ਤੇ ਸਾਡੇ ਕੋਲ ਕਿੰਨਿਆਂ ਦਾ ਡਾਟਾ ਹੈ ਜੀ? ਜੋ ਭਵਿੱਖ ਦੀਆਂ ਜਨਰੇਸ਼ਨਾਂ ਜਾਂ ਜਿਨ੍ਹਾਂ ਦੇ ਨਾਲ ਸਾਡੀ ਲੜਾਈ ਹੈ, ਉਹਨਾਂ ਦੇ ਨੈਰੇਟਿਵ ਦੇ ਸਾਹਮਣੇ ਸਾਡੇ ਡਾਕੂਮੈਂਟ ਕਿੱਥੇ ਨੇ? ਉਹਦਾ ਰੀਜ਼ਨ ਵੀ ਇਹੀ ਕਿ ਜਿਹੜੀਆਂ ਪੰਜਾਬ ਦੀਆਂ ਮਨੁੱਖੀ ਅਧਿਕਾਰ ਜਥੇਬੰਦੀਆਂ ਵੀ ਨੇ, ਉਹਨਾਂ ਨੇ ਵੀ ਕੋਈ ਸੀਰੀਅਸ ਕੰਮ ਨਹੀਂ ਕੀਤਾ। ਉਹ ਖਾਲੜਾ ਸਾਹਿਬ ਨੇ ਜਿੰਨਾ ਕੁ ਕਰ ਦਿੱਤਾ, ਜਾਂ ਬਾਅਦ ਦੇ ਵਿੱਚ ਜਿਵੇਂ ਜਿਨ੍ਹਾਂ ਦਾ ਮੈਂ ਨਾਂ ਲਿਆ ਉਹਨਾਂ ਨੇ ਥੋੜ੍ਹਾ ਬਹੁਤ ਡਾਟਾ ਜਿਹੜਾ ਹੋਰ ਕੱਢਿਆ, ਕਿਉਂਕਿ ਇਹ ਇੱਕ ਥੈਂਕਲੈਸ ਜੌਬ ਹੈ, ਇਹਦੇ 'ਚੋਂ ਕੋਈ ਸ਼ੌਹਰਤ ਨਹੀਂ ਨਿਕਲਦੀ। ਹਿਊਮਨ ਰਾਈਟ ਵਾਲੇ ਵੀ ਬੈਠ ਕੇ ਪ੍ਰੈਸ ਕਾਨਫਰੰਸ ਕਰਕੇ ਬਿਆਨਬਾਜ਼ੀਆਂ ਕਰ ਰਹੇ ਹੁੰਦੇ ਨੇ, ਇਸ ਤੋਂ ਬਿਯੋਂਡ ਕੁਛ ਨਹੀਂ ਹੁੰਦਾ। ਇਸੇ ਤਰ੍ਹਾਂ ਹੀ ਜਿਹੜੇ ਇਸ਼ੂ ਆਉਂਦੇ ਨੇ ਉਹਨਾਂ 'ਚ ਇੱਕ ਉਬਾਲ ਜਿਹਾ ਆਉਂਦਾ। ਹੁਣ ਆਪ 10 ਦਿਨ ਪਹਿਲਾਂ ਅਸੀਂ ਪ੍ਰਵਾਸੀ ਮਜ਼ਦੂਰਾਂ ਦੇ ਇਸ਼ੂ ਨੂੰ ਦੇਖ ਰਹੇ ਸੀ ਕਿ ਜਿਵੇਂ ਪੰਜਾਬ ਸਾਰਾ ਭੜਕ ਪਿਆ, ਪੰਚਾਇਤਾਂ ਨੇ ਮਤੇ ਕਰਤੇ, ਇੱਥੋਂ ਕੱਢਤਾ, ਰੇਹੜੀਆਂ ਚਕਾਤੀਆਂ, ਦੂਜਾ ਕਰ, ਤੁਸੀਂ ਹੁਣ ਦੇਖੋਗੇ ਬਿਲਕੁਲ ਗਾਇਬ ਹੋ ਗਿਆ, ਗਾਇਬ ਸਾਰਾ ਕੁਝ, ਕੋਈ ਕਿਸੇ ਨੂੰ ਹੈ ਹੀ ਨਹੀਂ। ਔਰ ਹਰ ਇੱਕ ਨੇ ਆਪੋ ਆਪਣਾ ਉਹਨਾਂ ਨੂੰ, ਹੁਣ ਅਸੀਂ ਉਡੀਕਦੇ ਹਾਂ ਵੀ ਅਗਰ ਉਸ ਤੋਂ ਪਹਿਲਾਂ ਫਲੱਡਸ ਦੀ ਗੱਲ ਸੀਗੀ ਕਿ ਬਈ ਕਿਵੇਂ ਹੜ੍ਹ ਲਿਆਂਦੇ ਗਏ ਦੂਜੇ, ਹੁਣ ਉਹੀ 1500 ਤੋਂ 2000 ਪਿੰਡ ਸਫਰ ਕਰ ਰਹੇ ਨੇ, 4 ਲੱਖ ਏਕੜ ਜ਼ਮੀਨ। ਔਰ ਦੂਸਰਾ ਹੁਣ ਉਹਨਾਂ ਨੇ ਸਰਕਾਰ ਨੇ ਮਿਨੀਮਮ ਸਪੋਰਟ ਪ੍ਰਾਈਸ ਵੀਟ ਦਾ ਡਿਕਲੇਅਰ ਕਰਤਾ, ਪਤਾ ਨਹੀਂ 150 ਕਿ ਕਿੰਨਾ, ਹੁਣ ਉਹਦੇ ਤੇ ਬਿਆਨਬਾਜ਼ੀਆਂ ਵੱਧ ਹੈ ਘੱਟ ਹੈ ਕੀ। ਮਤਲਬ ਇਹ ਹੈ ਵੀ ਨਾ ਅਸੀਂ ਇਸ ਗੱਲ ਨੂੰ ਸਮਝਦੇ ਹਾਂ ਕਿ ਸਾਡੀ ਮੂਲ ਸਮੱਸਿਆ ਕੀ ਹੈ। ਬਿਲਕੁਲ।
ਜਦੋਂ ਭਾਈ ਗੁਰਦਾਸ ਜੀ ਨੇ ਇਹ ਯਾਦ ਦਹਾਨੀ ਕਰਵਾਈ ਕਿ ਭਾਈ ਇਹ ਗੱਲ ਯਾਦ ਰੱਖੋ ਕਿ ਜਦੋਂ ਤੱਕ ਤੁਹਾਡੇ ਕੋਲ ਰਾਜ ਸ਼ਕਤੀ ਨਹੀਂ ਹੁੰਦੀ ਉਦੋਂ ਤੱਕ ਤੁਹਾਡੇ ਸੱਜਣ ਵੀ ਤੁਹਾਡੇ ਦੁਸ਼ਮਣ ਬਣ ਜਾਂਦੇ ਨੇ, ਕਿਉਂਕਿ ਉਹਨਾਂ ਨੇ ਰਾਜ ਦੇ ਹੱਕ 'ਚ ਜਾ ਕੇ ਭੁਗਤਣਾ ਹੁੰਦਾ, ਉਹਦੇ 'ਚ ਉਹਨਾਂ ਦਾ ਮਫਾਦ ਜੁੜਿਆ ਹੁੰਦਾ। ਔਰ ਉਹਨਾਂ ਨੇ ਕਿਹਾ ਵੀ ਕੰਟੈਕਸਟ ਡਿਫਰੈਂਟ ਹੈ, ਲੇਕਿਨ ਜਦੋਂ ਮੈਂ ਉਹਨੂੰ ਸਮਝਣ ਦੀ ਕੋਸ਼ਿਸ਼ ਕਰਦਾ ਕਿ ਕਿਸ ਉਦਮ ਤੇ ਰਾਜ ਮਿਲੇ ਸ਼ਤਰੂ ਤੇ ਸਭ ਹੋਵੇ ਮੀਤਾ, ਇਹ ਕਿਸ ਉਦਮ, ਹੁਣ ਜਿਹੜਾ ਕਿਸ ਉਦਮ ਹੈ ਇਹ ਵਿਉਂਤਬੰਦੀ ਹੈ, ਇਹ ਸਟ੍ਰੈਟਜੀ ਹੈ, ਇਹ ਫੋਕਸ ਹੈ, ਇਹ ਸਮੱਸਿਆ ਨੂੰ ਸਮਝਣਾ ਹੈ, ਉਹਦੇ ਹੱਲ ਦੇ ਲਈ ਫਿਰ ਅੱਡ-ਅੱਡ ਲੈਵਲ ਦੇ ਉੱਤੇ ਤੁਸੀਂ ਜਿਵੇਂ ਜਿਹਨੂੰ ਕੰਟੀਨਜੈਂਸੀ ਪਲਾਨ ਕੱਲ ਸਾਡੇ ਇੱਕ ਵੀਰ ਨੇ ਲਿਖਿਆ ਸੀ ਕਿ ਜਿੰਨਾ ਵੱਡਾ ਚੈਲੰਜ ਹੈ ਉਹ ਤਾਂ ਆਲ ਆਊਟ ਵਾਰ ਉਹਨਾਂ ਨੇ ਵਿੱਢੀ ਹੋਈ ਹੈ। ਆਉਣ ਵਾਲੇ ਪੀਰੀਅਡ 'ਚ ਹੁਣ ਕਿੰਨੀਆਂ ਕੰਪਨੀਆਂ ਹੋਰ BSF ਦੀਆਂ ਲੈ ਆਉਂਦੀਆਂ ਨੇ, ਆਲਰੇਡੀ ਜਿਸ ਕਿਸਮ ਦਾ ਮਾਹੌਲ ਸਿਰਜਿਆ ਜਾ ਰਿਹਾ, ਸਾਡੀ ਕੰਟੀਨਜੈਂਸੀ ਪਲਾਨ ਕਿੱਥੇ ਹੈ? ਫੇਕ ਐਨਕਾਊਂਟਰ ਵੀ ਬਣਾਉਣੇ ਸ਼ੁਰੂ ਕੀਤੇ ਹੋਏ ਨੇ। ਅੰਮ੍ਰਿਤਪਾਲ ਸਿੰਘ ਇਲੈਕਟਿਡ ਰਿਪਰੈਜ਼ੈਂਟੇਟਿਵ ਹੋਣ ਦੇ ਬਾਵਜੂਦ ਬੈਠਾ, ਉਹਨਾਂ ਦੇ ਫੈਮਿਲੀ ਜਾਂ ਵੈਲ ਵਿਸ਼ਰਸ ਹੀ ਨੇ ਜਿਹੜੇ ਬਿਆਨਬਾਜ਼ੀ ਪ੍ਰੈਸ ਕਾਨਫਰੰਸ ਕਰ ਲਈ, ਬਾਕੀ ਸਭ ਜਿਹੜੇ ਲੱਖਾਂ ਦੀ ਗਿਣਤੀ ਜੀ ਖਾਲਸਾ ਜਿਹੜੀ ਵਹੀਰ ਇੱਧਰ ਨੂੰ ਚਲੀ ਗਈ, ਉੱਧਰ ਨੂੰ ਕਿੱਥੇ ਚਲੇ ਗਏ ਸਾਰੇ? ਕਿਉਂਕਿ ਕੋਈ ਵੀ ਫੋਕਸਡ ਗੱਲ ਕਿ ਭਾਈ ਕੋਈ ਇੱਕ ਬੰਦਾ ਇੱਕ ਟਾਸਕ ਲੈ ਲੇ, ਉਹਨੂੰ ਜੋ ਕੋਈ ਅਫੋਰਡ ਕਰ ਸਕਦਾ, ਕਿਸੇ ਦਾ ਵਿੱਤ ਹੈ, ਜਿਹਨੂੰ ਵੀ ਗੁਰੂ ਸਾਹਿਬ ਦੀ ਹਦਾਇਤ ਹੈ ਕਿ ਜੈਸਾ ਵਿੱਤ ਤੈਸਾ ਹੋਏ ਵਰਤੈ, ਆਪਣਾ ਬਲ ਨਹੀਂ ਹਾਰੇ, ਉਸ ਦੇ ਉੱਤੇ ਕੰਮ ਕਰੋ, ਫੋਕਸ ਕਰੋ। ਜਿਹੜਾ ਕੋਈ ਲਿਟਰੇਚਰ 'ਚ ਕੰਮ ਕਰ ਰਿਹਾ, ਕੋਈ ਹੋਰ 'ਚ ਕਰ ਰਿਹਾ, ਉਹਦੇ 'ਚੋਂ ਕੁਛ ਨਾ ਕੁਛ ਜਿਹੜਾ ਹੈ ਅਲਟੀਮੇਟਲੀ ਤੁਹਾਡੇ ਕੌਮੀ ਮਫਾਦ ਦਾ ਨਿਕਲੇਗਾ। ਲੇਕਿਨ ਜਿਹੜਾ ਉਹ ਜੰਪਿੰਗ ਆਫ ਦਾ ਲਾਈਨ ਹੈ, ਉਸ ਦਾ ਹੀ ਨਤੀਜਾ ਹੈ ਕਿ ਭਾਈ ਅਸੀਂ ਇੰਨੀਆਂ ਕੁਰਬਾਨੀਆਂ ਕਰਨ ਦੇ ਬਾਵਜੂਦ, ਹਰ ਥਾਂ ਤੇ ਅਸੀਂ ਆਪਣੀ ਸਪਿਰਿਟ ਦਿਖਾਉਣ ਦੇ ਬਾਵਜੂਦ ਆਪਣੇ ਕੌਜ਼ ਵੱਲ ਨਹੀਂ ਵੱਧ ਪਾ ਰਹੇ ਹਾਂ। ਜੇ ਹੁੰਦਾ ਹੈ ਤਾਂ ਇੱਕ ਸਪਾਰਕ ਹੈ, ਇੱਕ ਸਪਾਰਕ ਨਜ਼ਰ ਆਉਂਦੀ ਹੈ, ਲੋਕ ਖਲੋ ਜਾਂਦੇ ਨੇ, ਅਸੀਂ ਉਹ ਖਲੋਂਦੇ ਨੇ, ਲੇਕਿਨ ਉਹ ਸਪਾਰਕ ਤਾਂ ਫਿਰ ਸਪਾਰਕ ਹੁੰਦੀ ਹੈ। ਸਪਾਰਕ ਕਾਂਸਟੈਂਟ ਲਾਈਟ ਨਹੀਂ ਬਣਦੀ ਜਾਂ ਕਾਂਸਟੈਂਟ ਚਾਨਣ ਨਹੀਂ ਬਣਦੀ, ਉਹਨੇ ਇੱਕ ਜਿਹੜਾ ਉਹ ਇੱਕ ਵਾਰ ਉਹਨੇ ਗਲੋ ਕਰਨਾ ਹੁੰਦਾ, ਫਿਰ ਉਹਨੇ ਫੇਡ ਹੋ ਜਾਣਾ ਹੁੰਦਾ। ਹੁਣ ਮੈਂ ਇਹ ਇਸ ਲਈ ਕਹਿ ਰਿਹਾ ਕਿ ਵੀ ਇਹ ਨਜ਼ਰ ਆ ਰਿਹਾ ਸੀ ਕਿ ਵੀ ਇਹਨਾਂ ਨੇ ਜਦੋਂ 7, 8, 9, 10 ਮਈ ਨੂੰ ਜੰਗ ਸਹਿੜੀ ਪਾਕਿਸਤਾਨ ਦੇ ਨਾਲ ਮਿਸਾਈਲ ਡਰੋਨ ਵਾਰਫੇਅਰ, ਉਸ ਤੋਂ ਪਹਿਲਾਂ 22 ਅਪ੍ਰੈਲ ਨੂੰ ਫਾਲਸ ਫਲੈਗ ਆਪਰੇਸ਼ਨ ਪਹਿਲਗਾਮ ਦੇ ਵਿੱਚ ਕੀਤਾ। ਜ਼ਾਹਰ ਹੈ ਉਹ ਸਪੌਂਟੇਨੀਅਸ ਰਿਐਕਸ਼ਨ ਸੀ ਸਿੱਖਾਂ ਦਾ। ਜਿਵੇਂ ਮੈਂ ਕਿਹਾ ਵੀ ਐਮੋਸ਼ਨ ਦੀ ਇੱਕ ਬਿਊਟੀ ਹੁੰਦੀ ਹੈ ਕਿ ਜਿਹਦੇ 'ਚ ਤੁਹਾਨੂੰ ਬਹੁਤ ਵਾਰੀ ਜਾ ਕੇ ਫਿਰ ਘਰ ਘਰ ਕੁੰਡਾ ਨਹੀਂ ਖੜਕਾਉਣਾ ਪੈਂਦਾ, ਇੱਕਦਮ ਲੋਕ ਇਕੱਠੇ ਹੋ ਜਾਂਦੇ ਨੇ ਜਾਂ ਦੂਜੇ। ਜਿਹੜੀ ਭਾਰਤ ਨੇ ਜੰਗ ਪਾਕਿਸਤਾਨ ਦੇ ਖਿਲਾਫ ਵਿੱਢੀ, ਉਸ ਮੁੱਦੇ ਦੇ ਉੱਤੇ ਬਿਨਾਂ ਕਿਸੇ ਲੌਬੀ ਦੇ ਜਾਂ ਬਿਨਾਂ ਕਿਸੇ ਕੈਂਪੇਨ ਦੇ ਯਕਜ਼ਹਿਤੀ ਦੇ ਨਾਲ ਸਿੱਖ ਔਰ ਡਾਇਸਪੋਰਾ ਦੇ ਹੋਣ ਜਾਂ ਪੰਜਾਬ ਦੇ ਹੋਣ, ਉਹਨਾਂ ਦਾ ਰਿਐਕਸ਼ਨ ਸੀ ਕਿ ਇਹ ਲੜਾਈ ਸਾਡੀ ਨਹੀਂ। ਔਰ ਉਹਦੇ 'ਚ ਜਿਹੜਾ ਫੋਕਸ ਸੀ ਕਿ ਇੱਧਰ ਸਾਡਾ ਨਨਕਾਣਾ ਹੈ, ਇੱਧਰ ਸਾਡਾ ਦਰਬਾਰ ਸਾਹਿਬ ਹੈ, ਸਾਡੀ ਪੰਜਾਬ ਦੀ ਧਰਤੀ ਜੰਗ ਦਾ ਮੈਦਾਨ ਬਣੇ, ਔਰ ਕੋਈ ਰੀਜ਼ਨ ਨਹੀਂ ਹੈ ਕਿ ਭਾਈ ਇਸ ਕਿਸਮ ਦੀ ਜੰਗ ਹੋਏ। ਜ਼ਾਹਰ ਹੈ ਡਾਇਸਪੋਰਾ ਥੋੜਾ ਇੱਕ ਸਟੈਪ ਅੱਗੇ ਗਿਆ, ਉਹਨਾਂ ਨੇ ਤਾਂ ਪਾਕਿਸਤਾਨ ਦੇ ਹੱਕ ਦੇ ਵਿੱਚ ਜਿਹੜੀ ਹੈ ਲਾਈਨ ਲਈ, ਕਿਉਂਕਿ ਇਹ ਵੀ ਇੱਕ ਪੋਸੀਬਿਲਿਟੀ ਹਮੇਸ਼ਾ ਹੁੰਦੀ ਹੈ ਕਿ ਜਦੋਂ ਕੋਈ ਰੀਜਨ ਟਰਮੋਇਲ 'ਚ ਜਾਂਦਾ ਹੈ, ਟਰਬਲ 'ਚ ਜਾਂਦਾ ਹੈ, ਅਨਸਟੇਬਿਲਿਟੀ 'ਚ ਜਾਂਦਾ, ਉਹਦੇ 'ਚੋਂ ਆਜ਼ਾਦੀ ਨਿਕਲਦੀ ਹੈ। ਜ਼ਾਹਰ ਹੈ ਜਿਹੜੀਆਂ ਤਨਜ਼ੀਮਾਂ ਖਾਲਿਸਤਾਨ ਦੀ ਆਜ਼ਾਦੀ ਦੇ ਲਈ ਸਿੱਧੇ ਤੌਰ 'ਤੇ ਖੜੀਆਂ ਨੇ, ਲੜ ਰਹੀਆਂ ਨੇ, ਉਹਨਾਂ ਨੂੰ ਉਸ 'ਚ ਓਪਰਚੁਨਿਟੀ ਵੀ ਨਜ਼ਰ ਆਈ ਕਿ ਭਾਈ ਇਹ ਸਾਡੇ ਲਈ, ਔਰ ਉਸ ਦਾ ਅਸਰ ਵੀ ਹੋਇਆ। ਜਿਹੜੀ ਇੰਨੀ ਜ਼ਿਆਦਾ ਗੁੱਡਵਿਲ ਪਾਕਿਸਤਾਨ ਦੇ ਵਿੱਚ ਜਿਹੜੀ ਹੈ ਮੁੜ ਕੇ ਆਈ, ਜਿਹੜੀ pre-47 ਪੀਰੀਅਡ ਦੀ ਕਈਆਂ ਨੂੰ ਯਾਦ ਦਹਾਨੀ ਵੀ ਹੋਈ, ਉਹਦਾ ਇੱਕ ਵੱਡਾ ਰੀਜ਼ਨ ਵੀ ਸੀ ਕਿ ਉਹਨਾਂ ਨੇ ਵੀ ਇਹ ਸਮਝ ਆ ਗਈ ਕਿ ਸਿੱਖ ਹਿੰਦੂਆਂ ਨਾਲੋਂ ਵੱਖਰੇ ਨੇ। ਇਹ ਉਹ ਨਹੀਂ ਨੇ ਜਿਹੜੇ 65 ਤੇ 71 ਦੇ ਵੇਲੇ ਜਿਹੜੇ ਨੇ ਜਕਾਰੇ ਗਜਾ ਕੇ ਆ ਕੇ ਸਾਡੇ ਤੇ ਜਿਹੜਾ ਉਹ ਚੜ੍ਹਾਈ ਕਰਦੇ ਸੀ। ਸੋ ਕੁਦਰਤੀ ਹੈ ਇਹ ਇੱਕ, ਜਦੋਂ ਤੁਸੀਂ ਕਿਸੇ ਮੌਕੇ ਦੇ ਉੱਤੇ ਆਪਣਾ ਇੱਕ ਇੰਡੀਪੈਂਡੈਂਟ ਮੌਕਫ ਰੱਖਦੇ ਹੋ ਤੇ ਉਸ ਦਾ ਇਹੀ ਨਤੀਜਾ ਹੁੰਦਾ। ਹੁਣ ਦੁਸ਼ਮਣ ਨੂੰ ਬਹੁਤ ਚੰਗੀ ਤਰ੍ਹਾਂ ਸਮਝ ਆ ਗਿਆ, ਆਪਣਿਆਂ ਨੂੰ ਉਹ ਹੋਇਆ ਮੌਕਾ ਗਿਆ, ਔਰ ਉਸ ਨੇ ਪਾਕਿਸਤਾਨ ਨੂੰ ਬਹੁਤ ਪਜ਼ੀਰਾਈ ਦਿੱਤੀ ਇੰਟਰਨੈਸ਼ਨਲ ਲੈਵਲ ਤੇ। ਔਰ ਦੂਸਰਾ, ਹੁਣ ਬਜਾਏ ਕਿ ਇਸ ਗੱਲ ਦੇ ਕਿ ਅਸੀਂ ਫਰਦਰ ਕਿਸੇ ਪਾਰਟ ਨੂੰ ਦੇਖਦੇ, ਦੁਸ਼ਮਣ ਨੇ ਦੇਖ ਲਿਆ
ਕਿ ਵੀ ਇਹਨਾਂ ਨੂੰ ਹੁਣ ਫੌਰੀ ਸਜ਼ਾ, ਜਦੋਂ ਉਹਨਾਂ ਨੇ ਕਿਹਾ ਕਿ ਆਪਰੇਸ਼ਨ ਸੰਦੂਰ ਖਤਮ ਨਹੀਂ ਹੋਇਆ, ਇਹਨੂੰ ਅਸੀਂ ਸਸਪੈਂਡ ਕੀਤਾ ਹੈ, ਇਹ ਕੰਟੀਨਿਊਸ ਹੈ, ਅਜੇ ਵੀ ਕਹਿ ਰਹੇ ਨੇ। ਹੁਣ ਵੀ ਇਹਨੇ ਰਾਜਨਾਥ ਸਿੰਘ ਨੇ ਉੱਥੇ ਸਰ ਕਰੀਕ ਜਾ ਕੇ, ਜਿੱਥੇ ਗੁਜਰਾਤ ਬਾਰਡਰ ਲੱਗਦਾ ਹੈ, ਕਿ ਜੀ ਜੇ ਇੱਥੇ ਕੋਈ ਸ਼ਰਾਰਤ ਕੀਤੀ ਪਾਕਿਸਤਾਨ ਨੇ ਤੇ ਅਸੀਂ ਸਬਕ ਸਿਖਾ ਦੇਵਾਂਗੇ। ਔਰ ਇਹੀ ਮੋਹਨ ਭਾਗਵਤ ਔਰ ਦੂਜਾ ਇਸ ਕਿਸਮ ਦੀਆਂ ਬਿਆਨਬਾਜ਼ੀਆਂ ਕਰ ਰਹੇ ਨੇ। ਮੋਦੀ ਤਾਂ ਕਰ ਹੀ ਰਿਹਾ। ਹੁਣ ਉਹਨਾਂ ਨੇ ਇਹ ਦੇਖਿਆ ਵੀ ਇਹ ਤਾਂ ਭਾਰਤ ਦੇ ਲਈ ਵੱਡਾ ਸ਼ੌਕ ਸੀ, ਜਿੱਥੇ ਪਾਕਿਸਤਾਨ ਦੀ ਟੈਕਨੋਲੋਜੀ ਦੇ ਹਵਾਲੇ ਨਾਲ ਉਹਨਾਂ ਦੀ ਡਰੋਨ ਮਿਸਾਈਲ ਵਾਰ 'ਚ ਇਹਨਾਂ ਦਾ 7 ਜਹਾਜ਼ ਸਣੇ 4-5 ਰਾਫੇਲਸ ਦੇ ਡਿੱਗ ਪੈਣਾ ਔਰ ਇੱਕਦਮ ਉਹਨਾਂ ਨੂੰ 에ਅਰ ਫੋਰਸ ਗਰਾਊਂਡ ਕਰਨੀ ਪਈ ਉੱਥੇ। ਜੋ ਇਹ ਕਿਉਂਕਿ ਅਲਟੀਮੇਟਲੀ ਲੜਾਈ ਤਾਂ ਗੁਜਰਾਤ ਦੇ ਬਾਰਡਰ 'ਤੇ ਤਾਂ ਲੜਦੇ ਨਹੀਂ ਹੈ ਜਾ ਕੇ, ਜਾਂ ਰਾਜਸਥਾਨ 'ਚ ਵੀ ਨਹੀਂ ਹੁੰਦੀ, ਪੰਜਾਬ ਹੀ ਹੁੰਦਾ। ਉਹਨਾਂ ਨੂੰ ਜਿਹੜਾ ਸਿੱਖ ਕੌਮ ਦਾ ਇਸ ਦੇ ਉੱਤੇ ਰਿਐਕਸ਼ਨ ਸੀ, ਉਹਨੇ ਇੱਕ ਵੱਡਾ ਸ਼ੌਕ ਦਿੱਤਾ ਔਰ ਉਸ ਦਾ ਹੀ ਨਤੀਜਾ ਸੀ ਕਿ ਆਪਰੇਸ਼ਨ ਸੰਦੂਰ ਸੋ ਕਾਲਡ ਪਾਰਟ 2 ਜਿਹੜਾ ਸੀ, ਉਹ ਵਾਟਰ ਨੂੰ ਐਜ਼ ਏ ਵੈਪਨ ਇਸਤੇਮਾਲ ਕਰਕੇ ਸਿੱਖਾਂ ਨੂੰ, ਪੰਜਾਬ ਨੂੰ ਡੁਬੋਣਾ ਪੰਜਾਬ ਦੇ ਵਿੱਚ। ਇਹਦੇ ਬਾਰੇ ਅਸੀਂ ਬਹੁਤ ਵਾਰੀ ਗੱਲ ਕੀਤੀ ਹੈ, ਮੈਂ ਵੇਰਵੇ 'ਚ ਨਹੀਂ ਜਾਵਾਂਗਾ। ਔਰ ਫਿਰ ਕਰੂਅਲ ਜੋਕ ਕਿ ਜੀ 1500 ਕਰੋੜ ਮਹੀਨੇ ਬਾਅਦ ਮੋਦੀ ਆਇਆ, ਉਹਦੇ 'ਚੋਂ ਵੀ 1 ਪੈਸਾ ਡਿਲੀਵਰ ਨਹੀਂ ਕੀਤਾ। ਫਿਰ ਉਸ ਤੋਂ ਵੱਡਾ ਕਰੂਅਲ ਜੋਕ ਕੱਲ ਨਰਿੰਦਰ ਮੋਦੀ 100 ਸਾਲਾ RSS ਦੀ ਫਾਊਂਡੇਸ਼ਨ ਦੇ ਮੌਕੇ ਸੰਬੋਧਨ ਕਰਦਿਆਂ ਕਹਿੰਦਾ, ਦੇਖੋ RSS ਨੇ ਨਵੰਬਰ 84 ਸਿੱਖਾਂ ਨੂੰ ਬਚਾਇਆ, ਆਪਣੇ ਘਰਾਂ 'ਚ ਸ਼ਰਨ ਦਿੱਤੀ। ਔਰ ਫਲੱਡਸ ਦੇ ਵੇਲੇ, ਹੜ੍ਹਾਂ ਦੇ ਵੇਲੇ ਪੰਜਾਬ 'ਚ ਸਭ ਤੋਂ ਪਹਿਲਾਂ ਜਾ ਕੇ RSS ਦੇ ਵਰਕਰ ਵਲੰਟੀਅਰ ਪਹੁੰਚੇ। ਹੁਣ ਇਹ ਪਾਰਟ ਤਾਂ ਉਹਨਾਂ ਦਾ ਨੈਰੇਟਿਵ ਹੈ, ਉਹਨਾਂ ਨੇ ਇਹ ਗੱਲ ਮਿੱਥੀ ਹੋਈ ਹੈ, ਉਹ ਝੂਠ। ਆਪਰੇਸ਼ਨ ਸੰਦੂਰ ਬਾਰੇ ਕਿੰਨੀ ਵਾਰੀ ਕਹਿ ਚੁੱਕੇ ਨੇ ਕਿ ਜੇ ਅਸੀਂ ਜਿੱਤੇ ਪਾਕਿਸਤਾਨ ਨੂੰ, ਅਸੀਂ ਉਹਨਾਂ ਦਾ ਤਬਾਹ ਕਰਤੇ, ਉਹਨੂੰ ਰਿਪੀਟ ਕਰ। ਉਹਨਾਂ ਨੂੰ ਪਤਾ ਹੈ ਵੀ ਇਨ ਦਾ ਐਂਡ ਆਫ ਦਾ ਡੇ ਜਿਹੜਾ ਰੈਪੀਟੀਸ਼ਨ ਹੈ ਝੂਠ ਦਾ, ਉਹ ਆਪਣੇ ਆਪ 'ਚ ਜਿਹੜਾ ਕਿਤੇ ਨਾ ਕਿਤੇ ਜਾ ਕੇ ਪੇ ਕਰਦਾ। ਇਸ ਕਿਸਮ ਦੇ ਸ਼ੋਅ ਦੇ ਹੁੰਦੇ ਨੇ ਜਿਹੜੇ ਉਹਦੇ 'ਤੇ ਫਿਰ ਬਿਲੀਵ ਕਰਨ ਲੱਗ ਜਾਂਦੇ। ਲੇਕਿਨ ਇਮੀਡੀਏਟ ਇਹਨਾਂ ਨੇ ਸਿੱਖਾਂ ਨੂੰ ਸਜ਼ਾ ਦੇਣ ਦਾ ਕੀ, ਕਰਤਾਰਪੁਰ ਕੋਰੀਡੋਰ ਬੰਦ ਕਰ ਦਿੱਤਾ ਕਿ ਭਾਈ ਬਿਲਕੁਲ ਕੋਈ ਨਹੀਂ ਜਾਏਗਾ, ਇੱਕਦਮ ਪਾਬੰਦੀ। ਇੱਧਰ ਪਾਣੀ ਨੂੰ ਐਜ਼ ਏ ਵੈਪਨ ਯੂਜ਼ ਕੀਤਾ, ਉਧਰ ਕ੍ਰਿਕਟ ਖੇਡ ਰਹੇ ਨੇ ਦੁਬਈ ਦੇ ਵਿੱਚ ਪਾਕਿਸਤਾਨ ਦੇ ਨਾਲ। ਬਾਕੀ ਜਿਹੜਾ ਉਹਨਾਂ ਦਾ ਵਪਾਰ ਹੈ ਬੰਬੇ ਕਰਾਚੀ, ਉਹ ਉਵੇਂ ਹੀ ਚੱਲ ਰਿਹਾ। ਦੈਨ ਵੱਡੀ ਸਜ਼ਾ 22 ਸਤੰਬਰ ਨੂੰ ਇੱਕ ਹੋਮ ਮਿਨਿਸਟਰੀ ਵੱਲੋਂ ਜਿਹੜਾ ਉਹ ਆਫੀਸ਼ੀਅਲ ਲੈਟਰ ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ, ਬਾਕੀ ਜਿਹੜੇ ਜਥਿਆਂ ਦਾ ਪ੍ਰਬੰਧ ਕਰਦੇ ਨੇ ਕਿ ਜੀ ਆਪਰੇਸ਼ਨ ਸੰਦੂਰ ਜਾਰੀ ਹੈ ਔਰ ਸਿਕਿਉਰਿਟੀ ਇਸ਼ੂ ਕਰਕੇ ਇਸ ਵਾਰ ਜਿਹੜਾ ਅਸੀਂ ਉਹ ਜਥੇ ਨਹੀਂ ਜਾਣ ਦਿਆਂਗੇ। ਹੁਣ ਇੱਕ ਵੱਡਾ ਸ਼ੌਕ ਸੀ, ਕਿਉਂਕਿ ਸੀ ਕਿ ਵੀ ਬਾਕੀ ਸਾਰੇ ਪਾਰਟ ਤੁਹਾਡੇ ਜੇ ਮੈਚ ਖੇਲਿਆ ਜਾ ਸਕਦਾ ਹੈ ਔਰ ਬਾਕੀ ਸਾਰੇ ਤੁਹਾਡੇ ਵਪਾਰ ਵਾਘਾ ਤੋਂ ਛੱਡ ਕੇ ਬਾਕੀ ਸਾਰੇ ਚੱਲ ਰਹੇ ਨੇ ਔਰ ਕੋਈ ਇਸ ਕਿਸਮ ਦਾ ਪੰਜਾਬ ਦੇ ਵਿੱਚ ਜਾਂ ਦੋਨਾਂ ਦਾ ਕੌਮਾਂ ਦੇ ਵਿੱਚ ਜਾਂ ਕੋਈ ਇਸ ਕਿਸਮ ਦੀ ਕੋਈ ਲਾਈਨ ਹੀ ਨਹੀਂ ਹੈ। ਪਰ ਇਹ ਉਸ ਸਜ਼ਾ ਦਾ ਹਿੱਸਾ ਸੀ। ਫਿਰ ਸ਼ੁਰੂ ਹੋ ਗਿਆ ਮੰਗ ਸਾਰਿਆਂ ਦੀ ਕਿ ਜੀ ਇਹ ਗਲਤ ਹੋਇਆ, ਸਾਡੇ ਧਾਰਮਿਕ ਮਾਮਲਿਆਂ ਦੇ ਵਿੱਚ ਦਖਲ ਅੰਦਰ ਸ਼੍ਰੋਮਣੀ ਕਮੇਟੀ, ਜਿਵੇਂ ਸਟੈਂਡਰਡ ਜੇ ਬਿਆਨ ਵੀ ਆਉਂਦੇ ਨੇ ਉਹਨੇ ਖੋਏ। ਲੇਕਿਨ ਇਹਨੂੰ ਵੀ ਇਹ ਹੁਣ ਇੱਕ ਇੰਨਾ ਵੱਡਾ ਇਸ਼ੂ ਸੀ ਕਿ ਜਿਹਨੂੰ ਇਸ਼ੂ ਬਣਾ ਕੇ ਸ਼੍ਰੋਮਣੀ ਕਮੇਟੀ ਜਾਂ ਅਕਾਲੀ ਦਲ ਜਾਂ ਦੂਜੇ ਜਿਹੜੇ ਅਦਰਵਾਈਜ਼ ਮਰੇ ਹੋਏ ਇਸ਼ੂਸ ਰਾਹੀਂ ਜਿਉਣਾ ਚਾਹੁੰਦੇ ਨੇ, ਇਸ ਤੋਂ ਵੱਡਾ ਕਿਹੜਾ ਇਸ਼ੂ ਸੀ ਕਿ ਵੀ ਤੁਸੀਂ ਜਾ ਕੇ ਬਲੌਕ ਕਰੋ, ਬੰਦ ਦੇ ਸੱਦੇ ਦਿਓ, ਤੁਸੀਂ ਜਾ ਕੇ ਦਿੱਲੀ 'ਚ ਉਹਨਾਂ ਦਾ ਹੋਮ ਮਿਨਿਸਟਰੀ ਦਾ ਜਿਹੜਾ ਆਫਿਸ ਹੈ ਉਹਨੂੰ ਘਿਰਾਓ ਕਰੋ ਕਿ ਵੀ ਤੁਸੀਂ ਸਾਡੇ ਨਾਲ ਤੁਸੀਂ ਕਿਵੇਂ ਇਹ ਜਿਹੜਾ ਹੈ ਉਹ ਸਾਡੇ ਗੁਰਧਾਮਾਂ ਦੇ ਦਰਸ਼ਨਾਂ ਨੂੰ ਰੋਕ ਸਕਦੇ ਹੋ। ਮੈਂ ਜਿਹਾ ਬਿਆਨਬਾਜ਼ੀ ਜਿਹੀ ਕਰਕੇ ਹੁਣ ਫਿਰ ਜਿਹੜੇ ਇੱਕ ਪਾਸੇ ਜਦੋਂ ਇਹ ਹੋਇਆ, ਫਿਰ ਉਹਨਾਂ ਨੇ ਹੁੰਦਾ ਵੀ ਜਿਹੜੇ ਆਪਣੇ ਉਹਨਾਂ ਨੇ ਕਰੋਨੀ ਚਮਚੇ ਵਿੱਚ ਵਾੜੇ ਹੁੰਦੇ ਨੇ ਉਹਨਾਂ ਨੂੰ ਕਿਵੇਂ ਚੁੱਕਣਾ। ਫਿਰ ਮਨਜਿੰਦਰ ਸਿਰਸਾ ਆ ਗਿਆ, ਦੂਜੇ ਆ ਗਏ ਕਿ ਜੀ ਲਿਮਿਟਿਡ ਜਥੇ ਭੇਜ ਦਿਓ, ਲਿਮਿਟਿਡ ਪਾਬੰਦੀ ਹੋਏ, ਭਾਵੇਂ ਹੋਏ ਸਿੰਬੋਲਿਕ ਲਫ਼ਜ਼ ਕਹਿਣਾ ਸ਼ੁਰੂ। ਭਾਈ ਸਿੰਬੋਲਿਕ ਦਾ ਕੀ ਮਤਲਬ ਹੈ? ਜਦੋਂ ਖੁੱਲ੍ਹੇ ਤੌਰ ਦੇ ਉੱਤੇ ਇੱਕ ਐਗਰੀਡ ਨੰਬਰ ਵੀ ਹੈ ਔਰ ਜਿਸ ਮੁਲਕ 'ਚ ਜਾਣਾ ਹੈ ਉਹਨੇ ਖੁੱਲ੍ਹ ਦਿੱਤੀ ਹੋਈ ਹੈ, ਤੇ ਤੁਸੀਂ ਕਿਹੜਾ ਸਿੰਬੋਲਿਜ਼ਮ ਕਰਨਾ ਚਾਹੁੰਦੇ ਹੋ? ਪਰ ਕਿਉਂਕਿ ਉਹਨਾਂ ਨੂੰ ਵੀ ਦੇਖੋ ਜੀ, ਉਹਨਾਂ ਨੇ ਕੰਸੈਸ਼ਨ ਲੈ ਦਿੱਤਾ। ਹੁਣ ਅੱਜ ਜਿਹੜੀ ਖਬਰ ਲੱਗੀ ਜਿਹਦੇ 'ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਵੀ ਧੰਨਵਾਦ ਕੀਤਾ ਮੋਦੀ ਦਾ ਔਰ
ਜਥੇਦਾਰ ਗੜਗੱਜ ਨੇ ਵੀ ਕੀਤਾ, ਕਿੰਨਿਆਂ ਦੀ ਲਿਸਟ ਹੈ ਲੰਮਿਆਂ ਚੌੜਿਆਂ ਦੀ। ਤੇ ਮੈਨੂੰ ਲੱਗਾ ਵੀ ਇਹ ਪਹਿਲੀ ਗੱਲ ਤਾਂ ਪਾਬੰਦੀ ਲਾਣਾ ਹੀ ਗਲਤ ਸੀ, ਵਧਾਈ ਦੇਣਾ ਜਾਂ ਥੈਂਕ ਯੂ ਕਰਨਾ ਇਹ ਕਿਹੜੇ ਪਾਸਿਓਂ ਬਣਦਾ ਹੈ। ਫਿਰ ਜਦੋਂ ਮੈਂ ਖਬਰ ਧਿਆਨ ਨਾਲ ਦੇਖੀ ਮੈਂ ਕਿਹਾ ਵੀ ਇਹ ਤਾਂ ਇਹਨਾਂ ਨੇ ਫੁੱਲ ਕੰਟਰੋਲ ਲੈ ਲਿਆ ਸਾਰਾ ਹੀ ਪਾਰਟ ਹੁਣ ਖਬਰ ਦਾ, ਕਿਉਂਕਿ ਇਹਨਾਂ ਦੀ ਨਿਊਜ਼ ਏਜੰਸੀ ਦੀ ਖਬਰ ਹੀ ਮੈਂ ਸਾਂਝੀ ਕਰਨਾ ਚਾਹੁੰਦਾ। ਹੁਣ ਹੈਡਲਾਈਨ ਇਵੇਂ ਲਾਈ ਹੈ, ਜਿਹੜੀ ਹੈਡਲਾਈਨ ਪੜ੍ਹ ਕੇ ਹੀ ਸਾਰੇ ਵਧਾਈਆਂ ਦੇ ਰਹੇ ਨੇ ਔਰ ਥੈਂਕ ਯੂ ਕਰ ਰਹੇ ਨੇ। ਸੈਂਟਰ ਲਿਫਟਸ ਕਰਬਸ ਅਲਾਉਜ਼ ਸਿੱਖ ਜਥਾਸ ਟੂ ਵਿਜ਼ਿਟ ਪਾਕਿਸਤਾਨ, ਕਿ ਪਾਬੰਦੀਆਂ ਚੁੱਕ ਲਈਆਂ ਔਰ ਸਿੱਖ ਜਥਿਆਂ ਨੂੰ ਪਾਕਿਸਤਾਨ ਜਾਣ ਦੀ ਜਿਹੜੀ ਹੈ ਉਹ ਇਜਾਜ਼ਤ ਦੇ ਦਿੱਤੀ। ਜਦੋਂ ਤੁਸੀਂ ਸਬ ਹੈਡਿੰਗ ਦੇਖਦੇ ਹੋ, ਦਾ authorized groups are expected to cross via the Atari Wagha border and visit historic gurdwaras in Pakistan, including Gurdwara Nankana Sahib, the birthplace of Guru Nanak Sahib। ਜਦੋਂ authorized ਲਫ਼ਜ਼ ਤੇ ਮੇਰੀ ਨਜ਼ਰ ਗਈ, ਮੈਨੂੰ ਲੱਗਾ ਵੀ ਇਸ ਦੇ ਵਿੱਚ ਕੁਛ ਨਾ ਕੁਛ ਜਿਹੜਾ ਹੈ ਉਹ ਸ਼ੈਤਾਨੀ ਹੈ। ਔਰ ਹੁਣ ਜਦੋਂ ਫਿਰ ਉਹਦੀ ਖਬਰ ਦਾ ਤੁਸੀਂ ਡੀਟੇਲ ਦੇਖਦੇ ਹੋ, ਸੈਂਟਰ ਔਨ ਥਰਸਡੇ ਲਿਫਟਡ ਇਟਸ ਰੈਸਟ੍ਰਿਕਸ਼ਨਸ and allowed select Sikh jathas to travel to Pakistan to participate in upcoming Pakistan Purab, Prakash Purab of Guru Nanak Dev, official said. Again ਉੱਤੇ authorized ਸੀ, ਥੱਲੇ select Sikh jathas ਆ ਗਿਆ। ਹੁਣ ਜਦੋਂ ਤੁਸੀਂ ਪੂਰਾ ਆਰਡਰ ਦੇਖਦੇ ਹੋ, ਉਹਦੇ 'ਚ ਅੰਡਰ ਦਾ ਨਿਊ ਡਿਸੀਜਨ permission is limited to jathas specifically recommended by state governments and cleared by central ministers after security vetting। ਜਿਹੜੇ ਸਟੇਟ ਰਿਕਮੈਂਡ ਕਰੇਗੀ, ਸੈਂਟਰ ਉਹਨੂੰ ਕਲੀਅਰ ਦੇਗੀ, ਸਿਕਿਉਰਿਟੀ ਵੈਟਿੰਗ, ਇੰਟੈਲੀਜੈਂਸ, CID ਇਹ ਉਹ ਸਾਰਿਆਂ ਚੋਂ ਲੰਘਾ ਕੇ the state authorities will screen and forward the application in coordination with the intelligence and security agencies। ਕਿ ਸਟੇਟ ਜਿਹੜੀ ਹੈ ਉਹ ਇੰਟੈਲੀਜੈਂਸ ਏਜੰਸੀ ਸਿਕਿਉਰਿਟੀ ਵਾਲਿਆਂ ਦੇ ਤੋਂ ਕਲੈਰਿਟੀ ਜਿਹੜਾ ਉਹਨਾਂ ਤੋਂ ਕਲੀਅਰੈਂਸ ਲੈ ਕੇ ਅੱਗੇ ਤੋਰੇਗੀ। while the final clearance will be granted by the Ministry of Home Affairs in consultation with the Ministry of External Affairs। ਕਿ ਜਿਹੜਾ ਹੋਮ ਮੰਤਰਾਲਾ ਹੈ, ਗ੍ਰਹਿ ਮੰਤਰਾਲਾ, ਉਹ ਫਾਈਨਲੀ ਵਿਦੇਸ਼ ਮੰਤਰਾਲੇ ਦੇ ਨਾਲ ਸਲਾਹ ਮਸ਼ਵਰਾ ਕਰਕੇ ਉਹਨੂੰ ਕਲੀਅਰੈਂਸ ਦੇਗਾ। Officials emphasize that even travelers holding valid Pakistani visas will not be permitted to make independent trips। ਕਿ ਜਿਨ੍ਹਾਂ ਕੋਲ ਆਲਰੇਡੀ ਪਾਕਿਸਤਾਨ ਦਾ ਵੀਜ਼ਾ ਹੈ ਉਹ ਆਜ਼ਾਦਾਨਾ ਤੌਰ ਤੇ ਬਿਲਕੁਲ ਨਹੀਂ ਜਾ ਸਕਦੇ। Approvals must come through the official ਜਥਾ ਮੈਕੈਨਿਜ਼ਮ ਉਹੀ ਸਟੇਟ ਗਵਰਨਮੈਂਟ ਦੀ ਸਕਰੀਨਿੰਗ, ਸਟੇਟ ਇੰਟੈਲੀਜੈਂਸ ਏਜੰਸੀਆਂ ਦੀ, ਸੈਂਟਰਲ ਇੰਟੈਲੀਜੈਂਸ ਏਜੰਸੀਆਂ ਦੀ, ਫਿਰ ਹੋਮ ਮਿਨਿਸਟਰੀ, ਫਿਰ ਫੋਰਨ ਮਿਨਿਸਟਰੀ, ਫਿਰ ਦੂਸਰਾ। ਹੁਣ ਜਿਹੜੀ ਇਹਦੇ 'ਚ ਕਿ ਵੀ ਇਹ ਕਰ ਤਾਂ ਸਕਦਾ ਨਹੀਂ ਇਵੇਂ ਜਿਹੜਾ ਲੇਟੈਸਟ ਹੈ, ਹੁਣ ਉਹਦੇ 'ਚ ਉਹਨਾਂ ਨੇ ਇਹਨੂੰ ਜਿਹੜਾ ਇਸ ਦਾ ਆਧਾਰ ਬਣਾਇਆ, ਉਹਨਾਂ ਨੇ ਕਿਹਾ ਕਿ ਜਿਹੜੇ ਆਥੋਰਾਈਜ਼ਡ ਗਰੁੱਪ ਨੇ ਉਹੀ ਜਾਣਗੇ। ਦਾ ਅਰੇਂਜਮੈਂਟ ਦਾ ਅਫੀਸ਼ੀਅਲ ਸੈਡ ਵੁੱਡ ਫੋਲੋ ਦਾ 1974 India-Pakistan protocol on visits to religious shrines that had previously governed limited cross-border pilgrimage despite strained by later। ਹੁਣ ਇਹ ਜਿਹੜਾ ਇਹਨਾਂ ਨੇ ਵੈਟਿੰਗ ਫਲਾਣਾ ਤੇ ਗ੍ਰਹਿ ਮੰਤਰਾ ਤੇ ਦੂਜਾ ਇੰਡੀਪੈਂਡੈਂਟਲੀ ਵੀਜ਼ੇ ਜਾਣੇ, ਇਹ 1974 ਦਾ ਪ੍ਰੋਵੀਜ਼ਨ ਸੀ, ਕਿਉਂਕਿ 1971 ਦੇ ਵਿੱਚ ਭਾਰਤ ਪਾਕਿਸਤਾਨ ਜੰਗ ਹੋ ਕੇ ਹਟੀ ਸੀ, ਪਾਕਿਸਤਾਨ ਨੂੰ ਦੋ ਹਿੱਸਿਆਂ 'ਚ ਤੋੜਿਆ ਸੀ ਔਰ ਲਿਮਟਿਡ ਜੇ ਉਹਨਾਂ ਨੇ ਕਰਕੇ ਉਹੀ ਕੰਟਰੋਲਡ ਆਪਣੇ, ਉਹਨਾਂ 'ਚ ਵੀ ਸਾਰੇ ਸਰਕਾਰੀ ਦੁਮ ਛੱਲੇ ਤੇ ਉਹ ਬਹੁਤੇ ਜਿਹੜੇ ਨੇ ਇੰਟੈਲੀਜੈਂਸ ਵਾਲੇ ਤੇ ਇਸ ਕਿਸਮ ਦੇ ਲੋਕ ਉਹਨਾਂ ਦੇ ਨਾਲ ਹੋਣਗੇ। ਔਰ ਇਹਦੇ ਤੇ ਬੜੀਆਂ ਵਧਾਈਆਂ ਮਨਜਿੰਦਰ ਸਿੰਘ ਸਰਸਾ ਨੇ ਕਿਹਾ ਜੀ ਅਰਜ਼ੀਆਂ ਦਿਓ, ਫਲਾਣਾ ਦਿਓ, ਔਰ ਲੇਕਿਨ ਨਾਲ ਦੀ ਨਾਲ ਉਹਨਾਂ ਇਹ ਕਿਹਾ ਵੀ ਕਰਤਾਰਪੁਰ ਲਾਂਘਾ ਬੰਦ ਰਹੇਗਾ। ਹੁਣ ਇਸ ਤੋਂ ਇਹਦੇ 'ਚ ਕਿਹੜੀ ਗੱਲ ਜਿਹੜੀ ਹੈ ਉਹ ਥੈਂਕ ਯੂ ਵਾਲੀ ਹੈ, ਕਿਹੜੀ ਗੱਲ ਜਿਹੜੀ ਹੈ ਉਹ ਸੈਲੀਬ੍ਰੇਸ਼ਨ ਵਾਲੀ ਹੈ। ਹੁਣ ਜਦੋਂ ਮੈਂ ਜੇ ਅੱਜ ਵਿਚਾਰ ਲਫ਼ਜ਼ ਤੋਂ ਸ਼ੁਰੂ ਕੀਤਾ ਔਰ ਇਹ ਕਿਹਾ ਕਿ ਭਾਈ ਸਾਡਾ ਇੰਟੈਲੈਕਚੁਅਲੀ ਔਰ ਹਾਲਾਤ ਇਹ ਨੇ, ਮੈਨੂੰ ਜਦੋਂ ਮੈਂ ਗੁਰੂ ਨਾਨਕ ਪਾਤਸ਼ਾਹ ਦੇ ਜਿਸ ਸ਼ਬਦ ਦਾ ਜ਼ਿਕਰ ਕਰ ਰਿਹਾ ਸੀ ਉਹ ਹੈ ਕਿ ਵੀ ਇੱਕ ਨਾ ਨਾਦ ਨਾ ਬੇਦ ਨਾ ਗਿਹ ਰਸ, ਰਸ ਕਸ ਨਾ ਜਾਣੰਤ, ਇੱਕ ਨਾ ਸਿੱਧ ਨਾ ਬੁੱਧ ਨਾ ਅਕਲ ਸਰ, ਸੇ ਅੱਖਰ ਕਾ ਭਿਓ ਨਾ ਰਹੰਤ,
ਨਾਨਕ ਤੇ ਨਰ ਅਸਲ ਖਰ ਜੇ ਵਿਣ ਗੁਣ ਗਰਬ ਕਰੰਤ। ਖਰ ਖੋਤੇ ਨੂੰ ਕਹਿੰਦੇ ਨੇ। ਹੁਣ ਗੁਰੂ ਨਾਨਕ ਸਾਹਿਬ ਨੇ ਖੋਤਾ ਡਿਫਾਈਨ ਕੀਤਾ ਵੀ ਅਸਲੀ ਖੋਤਾ ਕੌਣ ਹੈ। ਵੀ ਇੱਕ ਉਹ ਨੇ ਜਿਨ੍ਹਾਂ ਦੇ ਕੋਲ ਨਾਦ ਮਿਊਜ਼ਿਕ ਨੂੰ ਕਹਿੰਦੇ ਨੇ, ਸੰਗੀਤ ਦੇ ਨਾਲ ਜੁੜਿਆ ਹੋਇਆ ਪਾਰਟ ਹੈ। ਵੀ ਇੱਕ ਉਹ ਨੇ ਜਿਨ੍ਹਾਂ ਦੇ ਕੋਲ ਕੋਈ ਗੁਣ ਕੋਈ ਗਿਆਨ ਨਹੀਂ ਹੈ ਨਾਦ ਦਾ, ਕੋਈ ਸੰਗੀਤ ਦੇ ਨਾਲ ਜਾਂ ਕੋਈ ਮਿਊਜ਼ਿਕ ਦੇ ਨਾਲ ਉਹਨਾਂ ਦੀ ਜਿਹੜੀ ਹੈ ਸਾਂਝ ਦਾ ਦੂਰ ਦੀ ਗੱਲ, ਉਹਨਾਂ ਨੂੰ ਸਮਝ ਹੀ ਨਹੀਂ ਹੈ। ਵੇਦ ਲਰਨਿੰਗ ਦੇ ਲਈ ਕਿਤਾਬੀ ਗਿਆਨ ਵੀ ਹੈ ਔਰ ਇੰਟੈਲੈਕਟ ਵੀ ਹੈ। ਗਿਹ ਗੀਤ ਨੂੰ ਕਹਿੰਦੇ ਨੇ, ਪੋਇਟਰੀ। ਵੀ ਕੋ ਨੇ ਜਿਨ੍ਹਾਂ ਦੇ ਕੋਲ ਇਹਨਾਂ 'ਚ ਇਹ ਵੀ ਕੁਛ ਨਹੀਂ ਹੈ। ਰਸ ਕਸ ਨਾ ਜਾਣੰਤ, ਉਹ ਰਸ ਤੇ ਕਸ, ਹੁਣ ਜਿਹੜੇ ਰਸ ਨੇ ਉਹ ਕਸ ਕੌੜੇ ਨੂੰ ਕਹਿੰਦੇ ਨੇ ਕਿ ਭਾਈ ਉਹਨਾਂ ਦੇ ਵਿੱਚ ਜਿਹੜੀਆਂ ਦੁਨਿਆਵੀ ਚੀਜ਼ਾਂ ਦੇ ਡਿਫਰੈਂਟ ਫਲੇਵਰ ਡਿਫਰੈਂਟ ਟੇਸਟ ਨੇ, ਉਸ ਦਾ ਵੀ ਉਹਨਾਂ ਨੂੰ ਅਨੁਭਵ ਨਹੀਂ ਹੈ। ਇੱਕ ਨਾ ਸਿੱਧ ਨਾ ਬੁੱਧ ਨਾ ਅਕਲ ਸਰ। ਸਿੱਧੀ ਸਪਿਰਿਚੁਅਲ ਪ੍ਰੋਸੈਸ ਹੁੰਦੀ ਹੈ ਕਿ ਵੀ ਤੁਹਾਡੇ ਕੋਲ ਕੋਈ ਰੂਹਾਨੀ ਜਿਹੜਾ ਹੈ ਉਹ ਖਜ਼ਾਨਾ ਹੈ, ਬੁੱਧ ਤੁਹਾਡਾ ਇੰਟੈਲੈਕਟ ਹੈ, ਅਕਲ ਸਾਰ ਉਹਦੀ ਫਾਈਨਲ ਜਿਹੜਾ ਜਦੋਂ ਅਸੀਂ ਕਹਿੰਦੇ ਹਾਂ ਤਿੱਥੈ ਘੜੀ ਹੈ ਸੁਰਤ ਮਤ ਮਨ ਬੁੱਧ ਮਨ ਸੁਰਤ, ਇਹ ਜਿਹੜੇ ਉਹੀ ਮਾਈਂਡ ਦੀਆਂ ਫਾਈਨਲ ਸਟੇजेस ਨੇ। ਸੋ ਇੱਕ ਨਾ ਸਿੱਧ ਨਾ ਬੁੱਧ ਨਾ ਅਕਲ ਸਾਰ ਸੇ ਅੱਖਰ ਕਾ ਪਿਓ ਨਾ ਰਹੰਤ। ਅੱਖਰ ਕਾ ਪਿਓ ਹੈ ਕੱਲਾ ਇਹ ਨਹੀਂ ਵੀ ਉਹਨੂੰ ਪੜ੍ਹਨਾ ਨਹੀਂ ਆਉਂਦਾ, ਉਸ ਨੂੰ ਉਹਦੇ ਵਿਚਲੀ ਵਿਜ਼ਡਮ, ਉਸ ਦੇ ਵਿਚਲੇ ਜਿਹੜੇ ਸੈਡ ਅਨਸੈਡ ਰਿਟਨ ਔਨ ਦਾ ਵਾਲ, ਇਹ ਮਤਲਬ ਨੇ ਨਾਨਕ ਤੇ ਨਰ ਅਸਲ ਖਰ। ਗੁਰੂ ਸਾਹਿਬ ਕਹਿੰਦੇ ਨੇ ਉਹ ਅਸਲੀ ਖੋਤੇ ਨੇ ਕਿ ਉਹਨਾਂ 'ਚੋਂ ਇਹ ਕੋਈ ਟੈਲੈਂਟ ਨਹੀਂ ਹੈ। ਵਿਣ ਗੁਣ ਗਰਬ ਕਰੰਤ, ਕਿ ਉਹਨਾਂ 'ਚ ਕੁਛ ਨਹੀਂ ਹੈ, ਕੋਈ ਗੁਣ ਨਹੀਂ ਹੈ, ਕੋਈ ਕਰੈਕਟਰਿਸਟਿਕ। ਗਰਬ ਹੰਕਾਰ ਨੂੰ ਕਹਿੰਦੇ ਨੇ, ਪਰ ਹੰਕਾਰ 'ਚ ਆਫਰੇ ਹੋਏ ਨੇ। ਹੁਣ ਤੁਸੀਂ ਬਹੁਤ ਸਾਰੇ ਜਿਹੜੇ ਸਾਡੇ ਸੋ ਕਾਲਡ ਲੀਡਰ ਨੇ, ਗੁਰਦੁਆਰਿਆਂ ਦੀਆਂ ਮੈਨੇਜਮੈਂਟਾਂ ਦਾ ਇੱਕ ਵੱਡਾ ਹਿੱਸਾ ਹੈ, ਸਿੱਖ ਜਥੇਬੰਦੀਆਂ ਉੱਥੇ ਇੱਥੇ ਜਿਨ੍ਹਾਂ ਦੇ ਕੋਲ 4 ਛਿੱਲੜ ਆ ਜਾਂਦੇ ਨੇ, ਕਿਸੇ ਦੇ 4 ਸਟੋਰ ਨੇ, ਕਿਸੇ ਦੇ 40 ਟਰੱਕ ਨੇ। ਤੁਸੀਂ ਉਹਨਾਂ ਦਾ ਦੇਖੋਗੇ, ਮਤਲਬ ਚਲੋ ਇੱਕ ਪਾਸਿਓਂ ਉਹਨਾਂ ਦੀ ਕੋਈ ਕਾਮਯਾਬੀ ਹੈ, ਪਰ ਉਹ ਇਵੇਂ ਬਿਹੇਵ ਕਰਦੇ ਨੇ ਵੀ ਹੁਣ ਸਾਡੇ ਕੋਲ, ਕਿਉਂਕਿ ਅਸੀਂ ਹੁਣ ਇਹ ਹੈਗੇ ਆ, ਅਸੀਂ ਇਸ ਸੰਸਥਾ ਲਈ ਇਹ ਡੋਨੇਟ ਕੀਤਾ ਹੈ ਤੇ ਹੁਣ ਸਾਡੇ ਕੋਲ ਹੱਕ ਨੇ ਕਿ ਵੀ ਅਸੀਂ ਡਿਸਾਈਡ ਕਰਨਾ ਕੀ ਹੈ। ਔਰ ਇਹੀ ਕਾਰਨ ਹੈ ਬਹੁਤ ਵਾਰ ਜਦੋਂ ਮੈਂ ਕੋਈ ਇੰਟੈਲੈਕਟਸ ਨੂੰ ਜਾਂ ਕੋਈ ਸਿਆਣੇ ਲੋਕਾਂ ਨੂੰ ਕਿਸੇ ਆਪਣੇ ਪਲੇਟਫਾਰਮਸ ਤੇ ਲੈ ਕੇ ਜਾਣ ਦਾ ਹੁਣ ਤਾਂ ਮੈਂ ਘਟਾ ਦਿੱਤਾ ਹੈ, ਤੇ ਬਹੁਤ ਕਈ ਵਾਰੀ ਐਂਬੈਰਸਮੈਂਟ ਹੋਈ ਕਿ ਵੀ ਉਹਨਾਂ ਨੇ ਕਿਸ ਲੈਵਲ ਤੇ ਇਮੈਜਿਨ ਕੀਤਾ ਹੁੰਦਾ ਵੀ ਇਹ ਕੀ ਨੇ, ਸਿੱਖਾਂ ਦੀ ਸਟਰਗਲ ਕੀ ਹੈ, ਦੂਜਾ ਪਾਰਟ ਕੀ ਹੈ। ਤੇ ਜਿਨ੍ਹਾਂ ਦੇ ਕੋਲ ਤੁਸੀਂ ਲਿਜਾ ਕੇ ਉਹਨਾਂ ਨੂੰ ਬਿਠਾਉਂਦੇ ਹੋ ਜਾਂ ਜਿਹੜੇ ਉੱਥੇ ਹੈਂਡਲ ਕਰ ਰਹੇ ਹੁੰਦੇ ਨੇ, ਉਹਨਾਂ ਦੇ ਲਈ ਤਾਂ ਬਸ ਉਹ ਸਾਰੇ ਕੀ, ਹੁਣ ਮੈਂ ਲਫ਼ਜ਼ ਕਹਾਂ ਵੀ ਉਹ ਕੀ ਹੁੰਦੇ ਨੇ, ਉਹੀ ਗੁਰੂ ਸਾਹਿਬ ਨੇ ਕਿਹਾ ਨਾਨਕ ਤੇ ਨਰ ਅਸਲ ਖਰ। ਅਸਲੀ ਖੋਤੇ ਉਹ ਨੇ ਵਿਣ ਗੁਣ ਗਰਬ ਕਰੰਤ, ਵੀ ਉਹਨਾਂ 'ਚ ਕੋਈ ਨਾਦ ਵੇਦ ਗਿਹ ਰਸ ਕਸ ਅਕਲ ਸਾਰ ਸਿੱਧ ਬੁੱਧ ਕੁਛ ਨਹੀਂ ਹੈ, ਲੇਕਿਨ ਵਿਣ ਗੁਣ ਗਰਬ ਕਰਨ ਕਿ ਭਾਈ ਜਿਹੜੇ ਨੇ 7ਵੇਂ ਅਸਮਾਨ ਤੇ ਹੁੰਦੇ ਨੇ। ਸੋ ਹੁਣ ਮੈਨੂੰ ਨਹੀਂ ਲੱਗਦਾ ਕਿ ਬਈ ਇਹ ਥੈਂਕ ਯੂ ਕਰਨ ਵਾਲੀ ਗੱਲ ਹੈ ਜਾਂ ਇਹ ਇਨਫੈਕਟ ਕਹਿਣ ਵਾਲਾ ਕਿ ਵੀ ਤੁਸੀਂ ਸਾਨੂੰ ਸਿੱਧੇ ਤੌਰ ਤੇ ਸਾਡੇ ਧਾਰਮਿਕ ਮਾਮਲਿਆਂ 'ਚ ਇੰਟਰਫੀਅਰ ਕੀਤਾ ਹੈ। ਪਹਿਲਾਂ ਤੁਸੀਂ ਪਾਬੰਦੀ ਲਾਈ, ਹੁਣ ਤੁਸੀਂ 1974 ਦੇ ਪ੍ਰੋਟੋਕੋਲ ਤੇ ਚਲੇ ਗਏ ਹੋ। ਤੁਹਾਨੂੰ ਕਿਹਨੇ ਹੱਕ ਦਿੱਤਾ ਹੈ ਕਿ ਵੀ ਤੁਸੀਂ ਸਾਡੇ, ਔਰ ਇਹ ਇੰਟਰਨੈਸ਼ਨਲ ਇਸ਼ੂ ਹੈ, ਕੱਲਾ ਇਹ ਨਹੀਂ ਹੈ। ਜੇ ਉੱਥੋਂ ਵਾਲੀਆਂ ਸੰਸਥਾਵਾਂ ਅਕਾਲ ਤਖਤ ਸ਼੍ਰੋਮਣੀ ਕਮੇਟੀ ਦੂਜੀਆਂ ਇਹਨੂੰ ਇਸ਼ੂ ਬਣਾਉਣ, ਇਹਨੂੰ ਤੁਸੀਂ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम 'ਚ ਲਿਜਾ ਸਕਦੇ ਹੋ। ਇਹਨੂੰ ਤੁਸੀਂ UN ਦੀਆਂ ਦੂਸਰੀਆਂ ਕਨਵੈਨਸ਼ਨਸ ਦੇ ਤੌਰ ਤੇ ਕਿ ਭਾਈ ਸਾਨੂੰ ਜਿਸ ਮੁਲਕ ਦੇ ਵਿੱਚ ਸਾਡੇ ਇਹ ਪਵਿੱਤਰ ਮੁਕੱਦਸ ਮੁਕਾਮ ਨੇ ਉਹ ਵੈਲਕਮ ਕਰ ਰਹੇ ਨੇ, ਉਹ ਖੁੱਲ੍ਹਾ ਵੀਜ਼ੇ ਦਿੰਦੇ ਨੇ ਦੂਜੇ ਨੇ, ਤੇ ਜਿਸ ਮੁਲਕ ਦੇ ਵਿੱਚ ਮੈਜੋਰਿਟੀ ਸਿੱਖ ਵਸਦੇ ਨੇ ਉਹਨਾਂ ਦੀ ਧਾਰਮਿਕ ਆਜ਼ਾਦੀ ਨੂੰ ਰਿਸਟ੍ਰਿਕਟ ਕੀਤਾ ਹੋਇਆ। ਲੇਕਿਨ ਹੁਣ ਇਹ ਵਧਾਈਆਂ ਦੇਈ ਜਾਓ, ਵਧਾਈਆਂ, ਹੋਰ ਕੀ ਕਰ ਸਕਦੇ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਲੈਣ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਹੱਕ ਕੇ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ।
ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue Longland City New York 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਫਿਊਰ ਸੋ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਜਿਹੜਾ ਹੜ੍ਹ ਆਇਆ ਸੀਗਾ ਗੁਰਦੁਆਰਾ ਸਾਹਿਬ ਕਰਤਾਰਪੁਰ ਸਾਹਿਬ ਦੇ ਵਿੱਚ ਬਹੁਤ ਹੀ ਤਬਾਹੀ ਮਚਾਈ ਹੈ ਉਸ ਹੜ੍ਹ ਨੇ। ਟੀਮ ਯੂਨਾਈਟਿਡ 6 ਇੱਥੇ ਪਿੰਡ ਸਸਰਾਲੀ ਵਿਖੇ ਬੰਦ ਬਣਾਉਣ ਦੀ ਸੇਵਾ ਪਿਛਲੇ 2 ਦਿਨਾਂ ਤੋਂ ਗੁਰੂ ਮਹਾਰਾਜ ਯੂਨਾਈਟਿਡ 6 ਵੱਲੋਂ ਵੀ ਲੈ ਰਹੇ ਹਨ ਜੀ। ਟੀਮ ਯੂਨਾਈਟਿਡ 6 ਇੱਥੇ ਹਰ ਵਕਤ ਹਾਜ਼ਰ ਹੈ ਜੀ। ਜਿਸ ਵੀ ਚੀਜ਼ ਦੀ ਜ਼ਰੂਰਤ ਹੋਵੇਗੀ ਉਸ ਚੀਜ਼ ਦੀ ਜਾਣਕਾਰੀ ਟੀਮ ਯੂਨਾਈਟਿਡ 6 ਤੁਹਾਨੂੰ ਪਹੁੰਚਾਉਂਦੀ ਰਹੇਗੀ ਜੀ। ਪੰਜਾਬ ਵਿੱਚ ਆਏ ਹੜ੍ਹਾਂ ਨੇ ਸਭ ਪਾਸੇ ਤਬਾਹੀ ਮਚਾਈ ਹੋਈ ਹੈ। ਚਾਰੇ ਪਾਸੇ ਪਾਣੀ ਹੀ ਪਾਣੀ ਹੈ। ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਫਸਲਾਂ ਤਬਾਹ ਹੋ ਚੁੱਕੀਆਂ ਹਨ ਤੇ ਲੋਕ ਬੇਘਰ ਹੋ ਗਏ ਹਨ। ਪਰ ਹਮੇਸ਼ਾ ਦੀ ਤਰ੍ਹਾਂ ਇਸ ਮੁਸ਼ਕਿਲ ਦੀ ਘੜੀ ਵਿੱਚ ਵੀ ਇੱਕ ਸੰਸਥਾ ਸਹਾਇਤਾ ਲਈ ਅੱਗੇ ਆਈ ਹੈ, ਯੂਨਾਈਟਿਡ 6। ਮੁਸੀਬਤ ਵਿੱਚ ਫਸੇ ਹਜ਼ਾਰਾਂ ਪਰਿਵਾਰਾਂ ਨੂੰ ਯੂਨਾਈਟਿਡ 6 ਦੇ ਸੇਵਾਦਾਰ ਮੀਲਾਂ ਤੱਕ ਪੈਦਲ ਤੁਰ ਕੇ ਕਿਸ਼ਤੀਆਂ ਰਾਹੀਂ ਹਰ ਸੰਭਵ ਅਸੰਭਵ ਤਰੀਕੇ ਨਾਲ ਉਹਨਾਂ ਨੂੰ ਮਦਦ ਦੇਣ ਲਈ ਪਹੁੰਚ ਕਰ ਰਹੇ ਹਨ। ਪ੍ਰਭਾਵਿਤ ਪਰਿਵਾਰਾਂ ਲਈ ਹਰ ਰੋਜ਼ ਉਹ ਭੋਜਨ, ਸਾਫ਼ ਪਾਣੀ, ਦਵਾਈਆਂ, ਮੱਛਰਦਾਨੀਆਂ, ਪਸ਼ੂਆਂ ਲਈ ਚਾਰਾ ਅਤੇ ਹੋਰ ਜ਼ਰੂਰੀ ਵਸਤਾਂ ਦੀ ਸਪਲਾਈ ਕਰ ਰਹੇ ਹਨ। ਪ੍ਰਭਾਵਿਤ ਪਰਿਵਾਰਾਂ ਨੂੰ ਕੋਈ ਮੁਸ਼ਕਿਲ ਨਾ ਹੋਵੇ, ਇਕੱਲਾਪਣ ਨਾ ਲੱਗੇ, ਇਸ ਲਈ ਸੇਵਾਦਾਰ ਹਰ ਰੋਜ਼ ਉਹਨਾਂ ਲਈ ਤਨਦੇਹੀ ਨਾਲ ਸੇਵਾਵਾਂ ਨਿਭਾ ਰਹੇ ਹਨ। ਤੁਸੀਂ ਵੀ ਯੂਨਾਈਟਿਡ 6 ਜਥੇਬੰਦੀ ਨਾਲ ਜੁੜ ਸਕਦੇ ਹੋ। ਆਪਣਾ ਯੋਗਦਾਨ ਪਾਓ ਅਤੇ ਪੀੜਤਾਂ ਦੀ ਸਹਾਇਤਾ ਕਰੋ। ਵਧੇਰੇ ਜਾਣਕਾਰੀ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਾਂਗੇ ਕਿ ਪਾਕਿਸਤਾਨ ਦੇ ਪ੍ਰਭਾਵ ਵਾਲੇ ਕਸ਼ਮੀਰ ਵਿੱਚ ਅੱਜ ਕੱਲ ਜਿਹੜੇ ਜ਼ੋਰਦਾਰ ਪ੍ਰੋਟੈਸਟ ਹੋ ਰਹੇ ਨੇ ਔਰ ਇਹ ਹਿੰਸਕ ਪ੍ਰੋਟੈਸਟ ਹੋਏ ਨੇ। ਵਿਊਅਰਸ ਇਉਂ ਜਾਪਦਾ ਹੈ ਕਿ ਪਾਕਿਸਤਾਨ ਸਰਕਾਰ ਨੇ ਸਥਿਤੀ ਦੀ ਗੰਭੀਰਤਾ ਨੂੰ ਸਮਝੇ ਬਿਨਾਂ ਜ਼ਿਆਦਤੀ ਕੀਤੀ ਹੈ, ਜਿਸ ਦਾ ਖਮਿਆਜ਼ਾ ਉਹਨਾਂ ਨੂੰ ਭੁਗਤਣਾ ਪੈ ਰਿਹਾ ਹੈ। ਪਰ ਭਾਰਤ ਇਸ ਸਥਿਤੀ ਨੂੰ ਆਪਣੇ ਹੱਕ ਵਿੱਚ ਵਰਤਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਿਹਾ ਹੈ। ਸੋ ਇਉਂ ਜਾਪਦਾ ਹੈ ਕਿ ਜਿਵੇਂ ਪਾਕਿਸਤਾਨ ਨੇ ਭਾਰਤ ਨੂੰ ਇੱਕ ਤੋਹਫਾ ਦਿੱਤਾ ਹੋਵੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਿਹੜੀ ਸਿਚੁਏਸ਼ਨ ਇਸ ਵੇਲੇ ਪਾਕਿਸਤਾਨ ਦੇ ਨਾਲ, ਉਸ ਨੂੰ ਇੰਡੀਆ ਵਾਲੇ ਪਾਕਿਸਤਾਨ ਆਕੂਪਾਈਡ ਕਸ਼ਮੀਰ ਕਹਿੰਦੇ ਨੇ। ਉਹਨਾਂ ਦੀ ਆਪਣੀ ਹੋਂਦ ਆਜ਼ਾਦ ਕਸ਼ਮੀਰ ਦੀ ਹੈ ਔਰ ਆਜ਼ਾਦ ਕਸ਼ਮੀਰ ਜਦੋਂ ਕਿਹਾ ਜਾਂਦਾ, ਹਾਲਾਂ ਪਾਸਪੋਰਟ ਉਹ ਪਾਕਿਸਤਾਨ ਦਾ ਵਰਤਦੇ ਨੇ, ਪਰ ਉਹਨਾਂ ਦੀ ਆਪਣੀ ਪਾਰਲੀਮੈਂਟ ਹੈ, ਆਪਣਾ ਉਹਨਾਂ ਦਾ ਸੁਪਰੀਮ ਕੋਰਟ ਹੈ ਔਰ ਆਪਣਾ ਇਲੈਕਸ਼ਨ ਕਮਿਸ਼ਨ ਹੈ। ਰੈਸਟ ਆਫ ਦਾ ਕੰਟਰੀ ਦੇ ਨਾਲ ਉਹਨਾਂ ਦੀਆਂ ਜਿਹੜੀਆਂ ਨੇ ਉਹ ਵੋਟਾਂ ਜਾਂ ਦੂਜਾ ਨਹੀਂ ਹੁੰਦਾ। ਹਾਲਾਂ ਜ਼ਾਹਰ ਹੈ ਕਿ ਵੀ ਉਹਨਾਂ ਦੀ ਸੇਫਟੀ, ਸਿਕਿਉਰਿਟੀ ਜਾਂ ਇਕੋਨਮੀ ਜਾਂ ਉਹਨਾਂ ਦਾ ਬਜਟਿੰਗ ਉਹ ਉਸ ਦੇ ਵਿੱਚ ਜਿਹੜੀ ਹੈ ਪਾਕਿਸਤਾਨ ਦੇ ਨਾਲ ਹੀ ਬਹੁਤ ਕੁਝ ਜੁੜਿਆ ਹੋਇਆ। ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਗਿਲਗਿਤ ਬਾਲਟਿਸਤਾਨ ਜਿਹੜਾ ਮੁੱਢਲੇ ਤੌਰ 'ਤੇ 47 ਤੋਂ ਬਾਅਦ ਆਜ਼ਾਦ ਕਸ਼ਮੀਰ ਦਾ ਹਿੱਸਾ ਸੀ, ਉਸ ਨੂੰ ਜਿਹੜਾ ਹੈ, ਕਿਉਂਕਿ ਉਹਨਾਂ ਦੇ ਵਿਚਾਲੇ ਵੱਡਾ ਫਾਸਲਾ ਹੈ ਔਰ ਗਿਲਗਿਤ ਬਾਲਟਿਸਤਾਨ ਲੱਦਾਖ ਦੇ ਨਾਲ ਜਾ ਕੇ ਲੱਗਦਾ ਹੈ ਔਰ ਇਹ ਉਹੀ ਰੀਜਨ ਹੈ ਜਿਹਦੇ ਨਾਲ ਚੀਨ ਦਾ 1 ਬੈਲਟ 1 ਰੋਡ ਇਨੀਸ਼ੀਏਟਿਵ ਜਿਹੜਾ ਉਹ ਇੰਪਲੀਮੈਂਟ ਕਰ ਰਹੇ ਨੇ, ਉਹਦੇ ਨਾਲ ਜੁੜਿਆ ਹੋਇਆ। ਸੋ ਗਿਲਗਿਤ ਬਾਲਟਿਸਤਾਨ ਦੀ ਜਿਹੜੀ ਹੈ ਉਹ ਆਬਾਦੀ ਉਨੀ ਨਹੀਂ ਹੈ, ਏਰੀਆ ਕਾਫੀ ਵੱਡਾ ਹੈ ਉਹਨਾਂ ਦਾ ਔਰ ਉਹਨੂੰ ਸੈਪਰੇਟ ਕਰ ਦਿੱਤਾ ਗਿਆ ਸੀ ਕੁਝ ਸਾਲ ਪਹਿਲਾਂ। ਸੋ ਹੁਣ ਜਦੋਂ ਆਜ਼ਾਦ ਕਸ਼ਮੀਰ ਕਿਹਾ ਜਾਂਦਾ ਤੇ ਇਹ ਟੈਰੀਟਰੀ ਸ਼ਾਇਦ, ਜੇ ਮੈਂ ਗਲਤ ਨਾ ਹੋਵਾਂ, ਤੇ 3 ਜਾਂ 4 ਮਿਲੀਅਨ
ਉਹਨਾਂ ਦੀ ਆਬਾਦੀ ਹੋਏਗੀ, ਪਰ ਬਹੁਤ ਵੱਡਾ ਹਿੱਸਾ ਜਿਹੜੇ ਆਜ਼ਾਦ ਕਸ਼ਮੀਰ ਦੇ ਲੋਕਾਂ ਦਾ ਹੈ ਉਹ ਬਾਹਰਲੇ ਮੁਲਕਾਂ 'ਚ ਹੈ, ਡਾਇਸਪੋਰਾ ਸ਼ਾਇਦ 2 ਮਿਲੀਅਨ ਦੇ ਲਗਭਗ ਹੋਏਗਾ। ਉਹਦਾ ਰੀਜ਼ਨ ਵੀ ਜਦੋਂ ਅਸੀਂ ਇੰਡਸ ਵਾਟਰ ਟ੍ਰੀਟੀ ਦੀ ਗੱਲ ਕਰਦੇ ਹਾਂ, ਜਿਹੜੀ ਕਿ ਵਰਲਡ ਬੈਂਕ ਨੇ ਜਿਹੜਾ ਇੰਟਰਵੀਨ ਕਰਕੇ, ਕਿਉਂਕਿ ਭਾਰਤ ਪਾਕਿਸਤਾਨ ਪਾਣੀ ਦੇ ਮੁੱਦੇ ਦੇ ਉੱਤੇ ਐਟ ਵਾਰ ਸੀ, ਔਰ ਇਸ ਨੂੰ ਉਹਨਾਂ ਨੇ ਜਿਹੜਾ ਫੈਸਿਲੀਟੇਟ ਕੀਤਾ, ਫੰਡਿੰਗ ਕੀਤੀ, ਉਹਦੇ 'ਚੋਂ ਡੈਮ ਭਾਰਤ ਨੂੰ ਭਾਖੜਾ ਡੈਮ ਬਣਾਉਣ ਦੇ ਲਈ ਫੰਡਿੰਗ ਵਰਲਡ ਬੈਂਕ ਦੀ ਸੀ, ਔਰ ਪਾਕਿਸਤਾਨ ਦਾ ਜਿਹੜਾ ਹਿੱਸਾ ਅੱਜ ਆਜ਼ਾਦ ਕਸ਼ਮੀਰ ਜਿਸ ਦੇ ਖਿੱਤੇ ਦੇ ਵਿੱਚ ਮੰਗਲਾ ਡੈਮ ਬਣਿਆ, ਕਿਉਂਕਿ ਮੰਗਲਾ ਡੈਮ ਦੇ ਵਿੱਚ ਬਹੁਤ ਸਾਰੀ ਜ਼ਮੀਨ, ਕਿਉਂਕਿ ਜਦੋਂ ਡੈਮ ਬਣਦੇ ਨੇ ਉਹਦੀ ਵੱਡੀ ਇੱਕ ਲੇਕ ਬਣਦੀ ਹੈ, ਔਰ ਦੂਸਰਾ ਉਹਦੇ 'ਚ ਬਹੁਤ ਸਾਰੀ ਜ਼ਮੀਨ ਉਹਦੇ ਥੱਲੇ ਆਈ, ਔਰ ਇਹੀ ਕਾਰਨ ਸੀ ਕਿ ਉਸ ਖਿੱਤੇ ਦੇ ਲੋਕ ਕਾਫੀ ਵੱਡੀ ਗਿਣਤੀ ਦੇ ਵਿੱਚ ਬਾਹਰ ਨਿਕਲੇ। ਹੁਣ ਉਦੋਂ ਯੂਕੇ ਦੇ ਵਿੱਚ ਆਏ, ਯੂਕੇ 'ਚ ਬਹੁਤ ਵੱਡੀ ਗਿਣਤੀ 'ਚ ਜਿਹੜੇ ਨੇ ਉਹ ਮੀਰਪੁਰ ਦੇ ਲੋਕ ਨੇ, ਔਰ ਉਸ ਖਿੱਤੇ ਦੇ, ਕਿਉਂਕਿ ਇਹ ਸਾਰੇ ਹੀ ਜਿਹੜੇ ਜਦੋਂ ਤੁਸੀਂ ਆਜ਼ਾਦ ਕਸ਼ਮੀਰ ਦਾ ਏਰੀਆ ਦੇਖਦੇ ਹੋ ਤਾਂ ਬਹੁਤ ਸਾਰੇ ਜਿਹੜੇ ਤੁਹਾਨੂੰ ਵੱਡੇ ਕਸਬਿਆਂ ਜਾਂ ਟਾਊਨਸ ਦੇ ਨਾਂ ਜਿਨ੍ਹਾਂ ਦੇ ਵਿੱਚ ਤਹਿਸੀਲਾਂ ਵੀ ਨੇ, ਬਾਗ ਹੈ, ਮੁਜ਼ੱਫਰਾਬਾਦ ਹੈ, ਉਸ ਆਜ਼ਾਦ ਕਸ਼ਮੀਰ ਦੀ ਰਾਜਧਾਨੀ ਮੁਜ਼ੱਫਰਾਬਾਦ ਹੈ, ਮੀਰਪੁਰ ਹੈ, ਰਾਵਲਾਕੋਟ ਹੈ, ਇਹ ਸਾਰੇ ਜਿਹੜੇ ਏਰੀਆ ਨੇ, ਔਰ ਪੁੰਛ ਦਾ ਹੈ ਏਰੀਆ। ਸੋ ਇਹ ਸਾਰੇ ਹੀ ਆਜ਼ਾਦ ਕਸ਼ਮੀਰ ਦਾ ਹਿੱਸਾ ਨੇ, ਔਰ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਉਸ ਖਿੱਤੇ ਦੇ ਲੋਕ ਮੰਗਲਾ ਡੈਮ ਬਣਨ ਤੋਂ ਬਾਅਦ ਜਿਹੜਾ ਉਸ ਚਨਾਹ ਦੇ ਨਾਲ ਜੁੜਿਆ ਹੋਇਆ ਪਾਰਟ ਹੈ ਉਸ ਨੂੰ ਉਹ ਬਾਹਰਲੇ ਮੁਲਕਾਂ ਦੇ ਵਿੱਚ ਆਏ, ਅਵੇਅਰ ਨੇ, ਬਹੁਤ ਪ੍ਰੋਸਪਰਸ ਵੀ ਨੇ, ਕਿਉਂਕਿ ਜਦੋਂ ਤੁਸੀਂ ਪਾਕਿਸਤਾਨ ਦੇ ਜਿਹੜੇ ਬਾਹਰ ਨੇ ਉਹਨਾਂ 'ਚ ਵੱਡਾ ਹਿੱਸਾ ਜਿਹੜੇ ਉਸ ਆਜ਼ਾਦ ਕਸ਼ਮੀਰ ਖਿੱਤੇ ਦੇ ਨੇ, ਉਹਨਾਂ ਨੇ ਬੜੇ ਵਧੀਆ ਘਰ ਬਣਾਏ ਨੇ, ਕੋਠੀਆਂ ਬਣਾਈਆਂ ਨੇ, ਔਰ ਫੌਜ ਦੇ ਵਿੱਚ ਜਾਣ ਦਾ ਚਲਨ ਵੀ ਰਿਹਾ ਪੁਰਾਣਾ ਮੀਰਪੁਰ ਔਰ ਉਸ ਇਲਾਕੇ ਦਾ। ਸੋ ਕੁੱਲ ਮਿਲਾ ਕੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਅਸੀਂ ਭਾਰਤੀ ਕਬਜ਼ੇ ਵਾਲੇ ਜੰਮੂ ਕਸ਼ਮੀਰ ਦਾ ਦੇਖਦੇ ਹਾਂ ਤੇ ਉੱਥੇ ਤਾਂ 47 ਤੋਂ ਫੌਰਨ ਬਾਅਦ ਹੀ ਬੇਸ਼ੱਕ ਸ਼ੇਖ ਅਬਦੁੱਲੇ ਨਾਲ ਸਮਝੌਤਾ ਕਰਕੇ ਸਰਕਾਰਾਂ ਬਣੀਆਂ, ਪਹਿਲਾਂ ਬਣੀ, ਫਿਰ ਉਹਨੂੰ ਗ੍ਰਿਫਤਾਰ ਕੀਤਾ, ਫਿਰ ਦੂਜੇ ਲਿਆਂਦੇ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੰਮੂ ਜਿਹੜਾ ਭਾਰਤੀ ਕਬਜ਼ੇ ਵਾਲਾ ਜੰਮੂ ਕਸ਼ਮੀਰ ਹੈ, ਇੰਡੀਅਨ ਆਕੂਪਾਈਡ, ਉਸ ਨੂੰ ਸੈਂਟਰ ਦੀਆਂ ਏਜੰਸੀਆਂ ਫੌਜ ਦੀ ਤਾਕਤ ਨਾਲ ਹੀ ਰਨ ਕਰਦੀਆਂ। ਉਹ ਭਾਵੇਂ ਬਾਅਦ 'ਚ ਸ਼ੇਖ ਅਬਦੁੱਲੇ ਦਾ ਪੁੱਤਰ ਫਾਰੂਕ ਅਬਦੁੱਲਾ ਆ ਗਿਆ, ਜਾਂ ਹੁਣ ਜਿਹੜੀ ਜੰਮੂ ਕਸ਼ਮੀਰ ਦੀ ਟੈਰੀਟਰੀ ਉਮਰ ਅਬਦੁੱਲਾ ਹੈ। ਸੋ 5-6 ਲੱਖ ਫੌਜ ਉਹਨਾਂ ਨੇ ਭਾਰਤੀ ਕਬਜ਼ੇ ਵਾਲੇ ਕਸ਼ਮੀਰ 'ਚ ਰੱਖੀ ਹੋਈ ਹੈ, ਔਰ ਹਕੂਮਤ ਸਿਵਲੀਅਨ ਹੋਏ, ਗਵਰਨਰ ਦੀ ਹੋਏ, ਕੋਈ ਹੋਏ, ਉਹ ਉਹਨਾਂ ਦਾ ਹੀ ਰਹਿੰਦਾ। ਲੇਕਿਨ ਇੱਕ ਗੱਲ ਦਾ ਜਦੋਂ ਪਾਕਿਸਤਾਨ ਜੰਮੂ ਕਸ਼ਮੀਰ ਦੇ ਮੁੱਦੇ ਨੂੰ ਇੰਟਰਨੈਸ਼ਨਲ ਲੈਵਲ 'ਤੇ ਉਭਾਰਦਾ ਰਿਹਾ, ਕਿਉਂਕਿ ਅੰਡਰ ਦਾ UN ਸਿਕਿਉਰਿਟੀ ਕਾਉਂਸਲ ਰੈਜ਼ੋਲੂਸ਼ਨਸ ਇਹ ਇੱਕ ਡਿਸਪਿਊਟਡ ਟੈਰੀਟੋਰੀ ਹੈ, ਤੇ ਉਹਦੇ 'ਚ ਭਾਰਤ ਦੇ ਵਿੱਚ ਜ਼ਿਆਦਤੀਆਂ ਕੀ ਹੋ ਰਹੀਆਂ ਨੇ, ਕਿਵੇਂ ਜ਼ੁਲਮ ਹੋ ਰਹੇ ਨੇ, ਉਹ ਕਹਾਣੀ ਤਾਂ ਨੋਨ ਸੀ। ਉਹਨੂੰ ਜਿਹੜਾ ਡਾਕੂਮੈਂਟ ਐਮਨੈਸਟੀ ਇੰਟਰਨੈਸ਼ਨਲ, ਹਿਊਮਨ ਰਾਈਟਸ ਵਾਚ ਵਰਗੀਆਂ ਜਥੇਬੰਦੀਆਂ ਵੀ ਕਰਦੀਆਂ ਸੀ, ਉੱਥੇ ਫੇਕ ਐਨਕਾਊਂਟਰ ਵੀ ਔਰ ਅਨਮਾਰਕਡ ਗ੍ਰੇਵਸ ਵੀ ਔਰ ਉਹ ਜ਼ੁਲਮ। ਲੇਕਿਨ ਕਦੇ ਐਸਾ ਨਹੀਂ ਸੀ ਹੁੰਦਾ ਕਿ ਭਾਰਤ ਕਾਊਂਟਰ ਕਰਕੇ ਕਹੇ ਕਿ ਜੀ ਜਿਹੜਾ ਪਾਕਿਸਤਾਨ ਦੇ ਕੰਟਰੋਲ 'ਚ ਕਸ਼ਮੀਰ ਹੈ, ਆਜ਼ਾਦ ਕਸ਼ਮੀਰ ਹੈ, ਉੱਥੇ ਲੋਕ ਸੰਤੁਸ਼ਟ ਨਹੀਂ ਨੇ, ਉੱਥੇ ਪ੍ਰੋਟੈਸਟ ਹੋ ਰਹੇ ਨੇ, ਜਾਂ ਉਹ ਜਿਹੜੀਆਂ ਨੇ ਉਹਨਾਂ ਦੀ ਉੱਥੇ ਸੰਤੁਸ਼ਟਤਾ ਨਹੀਂ ਹੈ। ਇਹੀ ਕਾਰਨ ਹੈ ਕਿ ਪਾਕਿਸਤਾਨ ਦਾ ਕੇਸ ਵੀ ਮਜ਼ਬੂਤੀ ਦੇ ਨਾਲ, ਭਾਵੇਂ ਵਿੱਚ ਅਪਸ ਐਂਡ ਡਾਊਨਸ ਆਈਆਂ, ਲੇਕਿਨ ਪਾਕਿਸਤਾਨ ਦੇ, ਔਰ ਕਦੇ ਇਹ ਵੀ ਨਹੀਂ ਹੋਇਆ ਕਿ ਜੀ ਪਾਕਿਸਤਾਨ ਨੂੰ ਆਪਣੀ ਕੋਈ ਵਾਧੂ ਫੌਜ ਉੱਥੇ ਰੱਖਣੀ ਪਈ ਕਿ ਜੀ ਉਹ ਕਸ਼ਮੀਰ ਵਾਲੇ ਵੀ, ਕਿਉਂਕਿ ਜਦੋਂ ਵੀ ਇੱਕ ਡਿਬੇਟ ਜ਼ਰੂਰ ਵਿਦਨ ਕਸ਼ਮੀਰੀ ਸਰਕਲਸ ਦੇ ਰਹੀ ਹੈ, ਸਾਨੂੰ ਵੀ ਕਈ ਵਾਰ ਉਸ ਦਾ ਸਾਹਮਣਾ ਕਰਨਾ ਪਿਆ ਕਿ ਭਾਈ, ਕਿਉਂਕਿ ਜਦੋਂ UN ਰੈਜ਼ੋਲੂਸ਼ਨਸ ਦੇ ਵਿੱਚ ਇਹ ਗੱਲ ਆਈ ਤੇ ਉਹਦਾ ਤਾਂ ਇੱਕ ਪਾਰਟ ਸੀ ਕਿ ਵੀ ਜੰਮੂ ਕਸ਼ਮੀਰ ਦੇ ਲੋਕ ਡਿਸਾਈਡ ਕਰਨਗੇ, ਦੋਨੋਂ ਇੰਡੀਆ ਔਰ ਪਾਕਿਸਤਾਨ ਆਪਣੀਆਂ ਫੌਜਾਂ ਵਿਦਡਰਾ ਕਰਨਗੇ ਔਰ ਜੰਮੂ ਕਸ਼ਮੀਰ ਦੇ ਲੋਕ ਡਿਸਾਈਡ ਕਰਨਗੇ ਕਿ ਉਹਨਾਂ ਨੇ ਇੰਡੀਆ ਜੁਆਇਨ ਕਰਨਾ ਜਾਂ ਪਾਕਿਸਤਾਨ ਜੁਆਇਨ ਕਰਨਾ। ਲੇਕਿਨ ਓਵਰ ਏ ਪੀਰੀਅਡ ਆਫ ਟਾਈਮ ਇੱਕ ਐਲੀਮੈਂਟ ਜਿਹੜਾ ਇਧਰਲੇ ਕਸ਼ਮੀਰ 'ਚ ਵੀ ਤੇ ਪਾਕਿਸਤਾਨੀ ਕਸ਼ਮੀਰ 'ਚ ਤਾਂ ਮੈਨੂੰ ਨਹੀਂ ਪਤਾ ਹੈ, ਕਿਉਂਕਿ ਉਹਨਾਂ ਨਾਲ ਕੋਈ ਬਹੁਤਾ ਅਦਰ ਦੈਨ ਕਿ ਅਸੀਂ ਪ੍ਰੋਟੈਸਟ ਰੈਲੀਜ਼ 'ਤੇ ਮਿਲਦੇ ਹਾਂ, ਕੋਈ ਮੈਨੂੰ ਇਲਮ ਨਹੀਂ ਹੈ। ਲੇਕਿਨ ਇੱਕ ਐਲੀਮੈਂਟ ਜਿਹੜਾ ਹੈ ਉਹ ਜੰਮੂ ਕਸ਼ਮੀਰ ਨੂੰ ਇੱਕ ਇੰਡੀਪੈਂਡੈਂਟ ਕੰਟਰੀ ਦੇ ਤੌਰ 'ਤੇ ਦੇਖਣ ਵਾਲਾ ਵੀ ਰੁਝਾਨ ਆਇਆ,
ਹਾਲਾਂ ਇਸ ਤੇ ਜਦੋਂ ਸਾਨੂੰ ਪੁੱਛਿਆ ਜਾਂਦਾ ਸੀ ਜਾਂ ਪੁੱਛਿਆ ਜਾਂਦਾ ਰਿਹਾ, ਮੇਰਾ ਇਹ ਹੁੰਦਾ ਸੀ ਵੀ ਇਹ ਜੰਮੂ ਕਸ਼ਮੀਰ ਦੇ ਲੋਕਾਂ ਨੇ ਡਿਸਾਈਡ ਕਰਨਾ ਵੀ ਉਹਨਾਂ ਨੇ, ਇਹ ਤੁਹਾਡੀ ਇਨਰ ਡਿਬੇਟ ਹੈ। ਅਸੀਂ ਇਹ ਸਮਝਦੇ ਹਾਂ ਕਿ ਵੀ ਉਹਨਾਂ ਨੂੰ ਉਹਨਾਂ ਦੀ ਮਰਜ਼ੀ ਦੇ ਖਿਲਾਫ ਭਾਰਤ ਨੇ ਆਪਣੇ ਕਬਜ਼ੇ 'ਚ ਰੱਖਿਆ ਹੋਇਆ। ਸਟਰਗਲ ਇੱਧਰਲੇ ਜੰਮੂ ਐਂਡ ਕਸ਼ਮੀਰ ਦੀ ਹੈ। ਪਾਕਿਸਤਾਨ ਦੇ ਜਿਹੜਾ ਆਜ਼ਾਦ ਕਸ਼ਮੀਰ ਹੈ ਉੱਥੇ ਤਾਂ ਕੋਈ ਉਹਨਾਂ ਨੂੰ ਇਹ ਨਹੀਂ ਹੈ ਵੀ ਉਹ ਸੰਤੁਸ਼ਟ ਨਹੀਂ ਹੈਗੇ ਉਸ ਸਿਸਟਮ 'ਚੋਂ। ਇਸ ਲਈ ਇਹ ਜੰਮੂ ਕਸ਼ਮੀਰ ਦਾ ਮੁੱਦਾ ਜਿਹੜਾ ਇਵੈਂਚੁਅਲੀ ਇਹੀ ਹੈ ਕਿ ਭਾਈ ਉਹ ਸਿਕਿਉਰਿਟੀ ਕੌਂਸਲ ਜਿਹੜੀ ਹੈ ਕੋਈ ਬਹੁਤੀ ਚੋਇਸ ਨਹੀਂ ਦਿੰਦੀ ਅਦਰ ਦੈਨ ਕਿ ਜੁਆਇਨਿੰਗ ਪਾਕਿਸਤਾਨ। ਅਸੀਂ ਇਸ ਕਿਸਮ ਦਾ ਹੁਣ ਜਿਹੜੀਆਂ ਡਿਵੈਲਪਮੈਂਟਸ, ਹਾਲਾਂ ਪਿਛਲੇ ਸਾਲ ਵੀ ਐਸਾ ਕੁਛ ਹੋਇਆ ਥੋੜ੍ਹਾ ਬਹੁਤ, ਉਦੋਂ ਗੌਰਮੈਂਟ ਨੇ ਇੱਕਦਮ ਇੰਟਰਵੀਨ ਕੀਤਾ। ਕੁਛ ਉਹਨਾਂ ਦੀਆਂ ਜਿਹੜੀਆਂ ਲੋਕਲ ਲੈਵਲ ਦੀਆਂ ਡਿਮਾਂਡਸ ਨੇ, ਜੇ ਹੁਣ ਡੈਮ ਉਹਨਾਂ ਦੀ ਜ਼ਮੀਨ 'ਚ ਹੈ, ਬਿਜਲੀ ਜਿਹੜੀ ਹੈ ਤੁਸੀਂ ਪੈਦਾ ਕਰਦੇ ਹੋ ਉਹਨਾਂ ਤੋਂ ਵਾਧੂ ਚਾਰਜ ਕਰਦੇ ਹੋ, ਕੋਈ ਹੋਰ ਉਹਨਾਂ ਦੀ ਜਿਹੜੀ ਜੰਮੂ ਕਸ਼ਮੀਰ ਅਸੈਂਬਲੀ ਹੈ ਉਹਦੇ 'ਚ 12 ਸੀਟਾਂ ਐਸੀਆਂ ਰੱਖੀਆਂ ਹੋਈਆਂ ਨੇ ਜਿਹੜੀਆਂ ਨੇ ਕਿ ਵੀ ਜਿਹੜੇ ਕਸ਼ਮੀਰੀ ਹੈ ਮੂਲ ਤੌਰ 'ਤੇ ਕਸ਼ਮੀਰੀ ਪਰ ਰਹਿੰਦੇ ਦੂਸਰੀਆਂ ਥਾਵਾਂ 'ਤੇ ਨੇ। ਪਾਕਿਸਤਾਨ 'ਚ ਕੋਈ ਲਾਹੌਰ ਰਹਿੰਦਾ ਹੈ, ਕੋਈ ਸਿਆਲਕੋਟ ਹੈ, ਕੋਈ ਦੂਜਾ ਹੈ, ਪਰ ਉਹ ਖੀਰ ਖਾਣ ਉੱਥੇ ਚਲੇ ਜਾਂਦੇ ਨੇ ਕਿ ਵੀ ਉੱਥੋਂ ਹੀ ਉਹ ਉਹਨਾਂ ਨੂੰ ਹੌਲੀ ਇੱਕ ਸਟੇਜ 'ਤੇ ਤਾਂ ਉਹ ਚੱਲਦਾ ਰਿਹਾ ਹੋਣਾ, ਕੋਈ ਬਹੁਤਾ ਨਹੀਂ ਹੋਣਾ ਕਿ ਵੀ ਹੁੰਦਾ। ਹਾਲਾਂ ਇੱਧਰਲੇ ਜੰਮੂ ਕਸ਼ਮੀਰ ਦੀ ਅਸੈਂਬਲੀ 'ਚ ਵੀ ਹੁਣ ਤਾਂ ਮੈਨੂੰ ਨਹੀਂ ਪਤਾ ਉਹਦਾ ਉਹਨਾਂ ਨੇ ਯੂਨੀਅਨ ਟੈਰੀਟਰੀ 'ਚ ਕੀ ਬਣਾਇਆ, ਲੇਕਿਨ ਜਿਹੜੀ ਭਾਰਤੀ ਕਬਜ਼ੇ ਵਾਲੇ ਜੰਮੂ ਕਸ਼ਮੀਰ ਦੀ ਅਸੈਂਬਲੀ 'ਚ ਵੀ ਕੁਝ ਸੀਟਾਂ ਉਹਨਾਂ ਨੇ ਖਾਲੀ ਰੱਖੀਆਂ ਹੋਈਆਂ ਸੀ, ਪਤਾ ਨਹੀਂ 12, 14 ਜਾਂ 20, ਕਿ ਜੀ ਜਦੋਂ ਪਾਕਿਸਤਾਨ ਵਾਲਾ ਜੰਮੂ ਕਸ਼ਮੀਰ ਜਿਹੜਾ ਪਾਕਿਸਤਾਨ ਵਾਲਾ ਆਜ਼ਾਦ ਕਸ਼ਮੀਰ ਇੱਥੋਂ ਦਾ ਹਿੱਸਾ ਬਣੇਗਾ ਤੇ ਉਹਨਾਂ ਲਈ ਉਹ ਸਿੰਬੋਲਿਕ ਉਹ ਸੀਟਾਂ ਤੇ ਕਿਸੇ ਨੂੰ ਨੋਮੀਨੇਟ ਨਹੀਂ ਕੀਤਾ ਹੋਇਆ, ਇਹ ਰੱਖੀਆਂ ਹੋਈਆਂ ਜੀ, ਇਹ ਐਮਟੀ ਨੇ, ਇਹ ਦੱਸਣ ਦੇ ਲਈ ਜਿਹਨੂੰ ਇਹ ਰਿਪੀਟਡਲੀ ਕਹਿ ਰਹੇ ਨੇ ਕਿ ਕਸ਼ਮੀਰ ਤੇ ਸਾਡਾ ਪੂਰਾ ਦਾਅਵਾ ਹੈ। ਹੁਣ ਇੱਧਰ ਜਦੋਂ ਇਹ 12 ਸੀਟਾਂ ਰੱਖੀਆਂ ਹੋਣਗੀਆਂ, ਪੋਸੀਬਲ ਹੈ ਇਸ ਦਾ ਪਹਿਲਾ ਮਕਸਦ ਇਹ ਨਾ ਹੁੰਦਾ ਹੋਏ, ਇਵੇਂ ਹੀ ਹੋਏ ਕਿ ਵੀ ਉਹਨਾਂ ਨੇ ਇੱਧਰਲੇ ਭਾਰਤੀ ਕਬਜ਼ੇ ਵਾਲੇ ਜੰਮੂ ਕਸ਼ਮੀਰ 'ਚ ਜਦੋਂ ਹਿੱਸਾ ਬਣੇਗਾ ਆਜ਼ਾਦ ਕਸ਼ਮੀਰ ਦਾ ਤੇ ਉਹਦੇ ਨਾਲ ਜੋੜਨ ਦਾ ਰੱਖਿਆ ਹੋਏ। ਲੇਕਿਨ ਇਸ ਸਾਰੇ ਨੂੰ ਜ਼ਾਹਰ ਹੈ ਵੀ ਇਸ ਪੀਰੀਅਡ ਦੇ ਵਿੱਚ ਇਹ ਸਿਸਟਮ ਜਿਹੜਾ ਹੈ ਉਹ ਮਿਸਯੂਜ਼ ਹੋਇਆ ਔਰ ਜੰਮੂ ਕਸ਼ਮੀਰ ਜਿਹੜੇ ਆਜ਼ਾਦ ਕਸ਼ਮੀਰ ਦੇ ਲੋਕਾਂ ਨੂੰ ਲੱਗਾ ਕਿ ਬਈ ਇਹ ਬਾਹਰਲਿਆਂ ਰਾਹੀਂ ਸਾਡੇ ਹਕੂਕਾਂ ਦੇ ਉੱਤੇ ਜਾਂ ਸਾਨੂੰ ਕੰਟਰੋਲ ਕਰਨ ਦੀ ਲਾਈਨ ਹੈ। ਸੋ ਕੁੱਲ ਮਿਲਾ ਕੇ ਜਿਹੜੀਆਂ ਜੈਨੂਅਨ ਮੰਗਾਂ ਸੀ ਉਹਨਾਂ ਦੇ ਲਈ ਪ੍ਰੋਟੈਸਟ ਸ਼ੁਰੂ ਹੋਇਆ। ਲੇਕਿਨ ਇਹ ਜਦੋਂ ਕੋਈ ਚੀਜ਼ ਆਊਟ ਆਫ ਹੈਂਡ ਹੁੰਦੀ ਹੈ ਜਾਂ ਵਾਇਲੈਂਸ ਹੁੰਦੀ ਹੈ ਤੇ ਜ਼ਾਹਰ ਹੈ ਵੀ ਇਹਦੇ ਲਈ ਫਿਰ ਜ਼ਿੰਮੇਵਾਰ ਤਾਂ ਉਹੀ ਹੁੰਦਾ, ਭਾਵੇਂ ਉਹ ਪਾਕਿਸਤਾਨ ਦੀ ਹਕੂਮਤ ਹੈ ਜਾਂ ਪਾਕਿਸਤਾਨ ਦੀ ਐਸਟੈਬਲਿਸ਼ਮੈਂਟ ਹੈ। ਔਰ ਕਿਉਂਕਿ ਜਿਹੜਾ ਉਹਨਾਂ ਦਾ ਸਿਸਟਮ ਸੀ ਇੱਕ ਸਟੇਜ 'ਤੇ ਉੱਥੇ ਸ਼ਾਇਦ ਮੇਜਰ ਲੈਵਲ ਦਾ ਆਫਿਸਰ ਮੁਜ਼ੱਫਰਾਬਾਦ 'ਚ ਬੈਠਦਾ ਸੀ ਜਾਂ ਫਿਰ ਕਰਨਲ ਲੈਵਲ 'ਤੇ ਆ ਗਿਆ, ਫਿਰ ਦੂਸਰਾ ਹੋ ਗਿਆ ਫੌਜ ਦਾ ਜਿਹੜਾ ਪ੍ਰੋਟੈਸਟ ਦੇ ਉੱਤੇ ਟੀਅਰ ਗੈਸ, ਇਹ ਵੀ ਸਮਝ ਆ ਸਕਦਾ ਤੁਸੀਂ ਡਾਇਰੈਕਟ ਬੁਲੇਟਸ, ਨਤੀਜਾ ਹੁਣ ਕਿੰਨੀਆਂ ਮੌਤਾਂ ਹੋਈਆਂ ਨੇ ਪਤਾ ਨਹੀਂ। ਇੰਡੀਆ ਦਾ ਜੇ ਤੁਸੀਂ ਉਹਨਾਂ ਦਾ ਮੀਡੀਆ ਚੁੱਕ ਕੇ ਦੇਖੋ ਭਰਿਆ ਹੋਇਆ, ਕਿਉਂਕਿ ਉਹ ਇਨਕਰੇਜ ਕਰਦੇ ਨੇ, ਉਹਨਾਂ ਨੂੰ ਤਾਂ ਸੂਟ ਕਰਦਾ। ਔਰ ਜੇ ਇਹਦੀ ਟਾਈਮਿੰਗ ਦੇਖੀਏ ਕਿ ਇੱਕ ਪਾਸੇ ਜਿੱਥੇ ਪਾਕਿਸਤਾਨ ਦੀ ਚੜ੍ਹਤ ਹੈ ਮਿਲੀਟੈਰੀਲੀ ਜੋ ਉਹਨਾਂ ਨੇ 4 ਰੋਜ਼ਾ ਭਾਰਤ ਨਾਲ ਜੰਗ ਦੇ ਵਿੱਚ ਹਾਸਲ ਕੀਤਾ, ਇਹ ਤਾਂ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਮੈਨਾ ਫਰੋਮ ਦਾ ਹੈਵਨ, ਤੋਹਫਾ ਮਿਲ ਗਿਆ ਭਾਰਤ ਨੂੰ ਉਹਨਾਂ ਦੇ। ਤੁਸੀਂ ਆ 10 ਖਬਰਾਂ ਮੈਂ ਕੱਢੀਆਂ ਹੋਈਆਂ ਨੇ, ਜੇ ਤੁਸੀਂ ਇਹਨਾਂ 'ਚ ਦੇਖੋ ਕਿ ਪ੍ਰੋਟੈਸਟ ਸਵੀਪ ਪਾਕਿਸਤਾਨ ਆਕੂਪਾਈਡ ਜੰਮੂ ਕਸ਼ਮੀਰ as march towards Muzaffarabad intensifies on 5th day. 8 killed in protests in Pakistan occupied Kashmir. Pak government holds talks with protesters to end Pakistan occupied Kashmir unrest as death toll rises to 12. Pakistan occupied unrest deepens as thousands join funerals of youths killed by Pakistan forces. यानी ਹੁਣ ਇਹ ਸਾਰੀ ਕਹਾਣੀ ਇਵੇਂ ਹੈ ਕਿ ਜਿਹੜਾ ਜ਼ੁਲਮ ਔਰ ਜਿਹੜੇ ਭਾਰਤੀ ਕਬਜ਼ੇ ਵਾਲੇ ਕਸ਼ਮੀਰ ਦੇ ਨਾਲ ਜੋ ਧੱਕਾ ਜਾਂ ਲੱਦਾਖ ਦੇ ਵਿੱਚ ਵੀ ਜੋ ਇਹਨਾਂ ਨੇ ਕੀਤਾ, ਉਹਦਾ ਸਾਰਾ ਫੋਕਸ ਜਿਹੜਾ ਉਹ ਦੂਸਰੇ ਪਾਸੇ। ਔਰ ਇਹ ਖਬਰ ਜਿਹੜੀ ਹੈ, ਔਰ ਕੱਲਾ ਇਹੀ ਨਹੀਂ ਕਿ ਵੀ ਉੱਥੇ ਪ੍ਰੋਟੈਸਟ ਹੋਏ, ਡੈਥਸ ਕਿੰਨੇ ਨੇ, ਗਵਰਨਮੈਂਟ ਵਰਜਨ ਆ ਗਏ ਜੀ, 3 ਪੁਲਿਸ ਵਾਲੇ ਵੀ ਮਾਰੇ ਗਏ। ਜੇ ਪੁਲਿਸ ਵਾਲੇ ਵੀ ਮਾਰੇ ਗਏ ਜ਼ਾਹਰ ਹੈ ਉਹ ਲੋਕਲ ਹੀ ਹੋਣਗੇ, ਪਾਕਿਸਤਾਨੀ ਨੇ, ਕਸ਼ਮੀਰੀ ਨੇ। ਜੇ ਉਹਨਾਂ ਦੇ ਪ੍ਰੋਟੈਸਟਰ ਮਾਰੇ ਗਏ ਉਹ ਵੀ ਕਸ਼ਮੀਰੀ ਨੇ। ਸੋ ਮਤਲਬ ਇਹ ਹੈ ਕਿ ਵੀ ਇਹ ਇੱਕ ਇੰਨਾ ਵੱਡਾ ਸੈਟਬੈਕ ਹੈ ਉਹ ਸਾਰੇ ਲਾਈਨ ਨੂੰ
ਜਿਸ ਲੈਵਲ ਤੇ ਅਜੇ 2 ਦਿਨ 3 ਦਿਨ ਪਹਿਲਾਂ ਤਾਂ ਅਸੀਂ ਆਪਣੇ ਕਸ਼ਮੀਰੀ ਭਰਾਵਾਂ ਦੇ ਨਾਲ ਐਸ ਜੈ ਸ਼ੰਕਰ ਦੀ ਜਿਹੜੀ ਹੈ ਵਿਜ਼ਿਟ ਦੇ ਖਿਲਾਫ ਪ੍ਰੋਟੈਸਟ ਕਰਕੇ ਹਟੇ। ਹੁਣ ਕਿਉਂਕਿ ਜਿਵੇਂ ਮੈਂ ਕਿਹਾ ਵੀ 2 ਮਿਲੀਅਨ ਤੋਂ ਜ਼ਿਆਦਾ ਜਿਹੜਾ ਕਸ਼ਮੀਰੀ ਹੈ ਆਜ਼ਾਦ ਬਾਹਰਲੇ ਮੁਲਕਾਂ 'ਚ ਹੈ, ਹੁਣ ਇਹਨਾਂ ਦਿਨਾਂ 'ਚ ਜ਼ੋਰਦਾਰ ਪ੍ਰੋਟੈਸਟ ਹੋ ਰਹੇ ਨੇ ਪਾਕਿਸਤਾਨ ਦੀ ਐਮਬੈਸੀਆਂ ਕੌਂਸੂਲੇਟਸ ਦੇ ਬਾਹਰ। ਡੀਸੀ 'ਚ ਵੀ 2 ਥਾਂ ਬਰਮਿੰਗਮ UK ਔਰ ਕੈਲਗਰੀ ਕੈਨੇਡਾ ਦੇ ਵਿੱਚ ਤਾਂ ਖਿੱਚਤੂ ਕੀਤੀ ਆ ਕੌਂਸੂਲੇਟਸ ਦੀ। ਹਜ਼ਾਰਾਂ ਕਸ਼ਮੀਰ ਜੰਮੂ UK ਦੇ ਵਿੱਚ ਜ਼ਿਆਦਾ ਨੰਬਰ ਹੈ, ਹਜ਼ਾਰਾਂ ਉੱਤੇ ਪਹੁੰਚੇ ਨੇ। ਹੁਣ ਇਹ ਕੀ ਕਰਦਾ, ਇੱਕ ਤਾਂ ਡੀਫੋਕਸ ਹੋ ਗਿਆ ਜਿਹੜਾ ਅਸਲੀ, ਕਿਉਂਕਿ ਮੈਨੂੰ ਇਹ ਲੱਗਦਾ ਸੀ ਵੀ ਜਿਹੜਾ ਫਲਸਤੀਨ ਦਾ ਇਸ਼ੂ ਹਾਈਲਾਈਟ ਹੋ ਰਿਹਾ ਭਾਵੇਂ ਉਹ ਉਹਨਾਂ ਦੀ ਆਪਣੀ ਜ਼ੁਲਮਾਂ ਦੀ ਕਹਾਣੀ ਹੈ, ਪਰ ਜੇ 2 ਸਟੇਟ ਫਾਰਮੂਲਾ ਲਾਗੂ ਹੁੰਦਾ ਹੈ, ਇਸਲਾਮਿਕ ਕੰਟਰੀਜ਼ ਦੀ ਜਿਹੜੀ ਹੈ ਪੀਸ ਕੀਪਿੰਗ ਆਉਂਦੀ ਹੈ, ਹਮਾਸ ਨਾਲ ਕੋਈ ਅੰਡਰਸਟੈਂਡਿੰਗ, ਜਿਹਨੂੰ ਕਹਿੰਦੇ ਨੇ ਹੋਪਿੰਗ ਅਗੇਂਸਟ ਹੋਪ ਇਜ਼ ਦਾ ਫੋਲੀ ਆਫ ਹਿਊਮਨ ਨੇਚਰ। ਹਾਲਾਂਕਿ ਮੈਂ ਖੁਦ ਇਸ ਬਾਰੇ ਆਪਣੇ ਵਿਚਾਰ ਦੇ ਚੁੱਕਾ ਵੀ ਇਹ ਵਰਕਆਊਟ ਨਹੀਂ ਹੋਣਾ, ਲੇਕਿਨ ਮੈਨੂੰ ਇਹ ਲੱਗਦਾ ਸੀ ਕਿ ਇਸ ਤੋਂ ਬਾਅਦ ਇਹ ਜਿਹੜੀ ਇੱਕ ਅਨਰਿਜ਼ੋਲਵਡ ਅਨਫਿਨਿਸ਼ਡ ਬਿਜ਼ਨਸ ਹੈ UN ਦੀ, 2 ਵੱਡੀਆਂ ਨੇ, ਇੱਕ ਫਲਸਤੀਨ ਹੈ, ਇੱਕ ਕਸ਼ਮੀਰ ਹੈ। ਜੇ ਫਲਸਤੀਨ ਦਾ ਕੋਈ ਨਾ ਕੋਈ ਰਸਤਾ ਨਿਕਲ ਆਉਂਦਾ ਹੈ ਤੇ ਨੈਕਸਟ ਫੋਕਸ, ਕਿਉਂਕਿ ਪਾਕਿਸਤਾਨ ਦਾ ਰੁਤਬਾ ਵੱਡਾ ਹੋਇਆ ਹੈ ਮਿਲੀਟਰੀ ਮਾਈਟ ਦੇ ਤੌਰ ਤੇ ਵੀ, ਸਾਊਦੀ ਅਰੇਬੀਆ ਨਾਲ ਪੈਕਟ ਨਾਲ ਵੀ, ਅਮਰੀਕਾ ਦੇ ਨਾਲ ਜਿਹੜੀ ਹੈ ਉਹਨਾਂ ਦੀਆਂ ਸਾਂਝਾਂ ਨਾਲ ਵੀ, ਨੈਕਸਟ ਫੋਕਸ ਜੰਮੂ ਕਸ਼ਮੀਰ ਤੇ ਜਾਏਗਾ। ਔਰ ਹੁਣ ਹਾਲ ਦੀ ਘੜੀ, ਔਰ ਇਹ ਮੈਂ ਇੱਕ ਐਜ਼ ਏ ਜਿਹੜਾ ਗਮਖਾਰ ਲਫ਼ਜ਼ ਸ਼ਾਇਦ ਪਤਾ ਨਹੀਂ ਇਹ ਸੈਂਸ ਇਸਤੇਮਾਲ ਹੋਏ ਕਿ ਨਹੀਂ, ਜਿਹੜੇ ਪਾਕਿਸਤਾਨ ਦੀ ਅਸੀਂ ਬਿਹਤਰੀ, ਤਰੱਕੀ, ਖੁਸ਼ਹਾਲੀ, ਸਟੇਬਿਲਿਟੀ ਚਾਹੁੰਦੇ ਹਾਂ, ਕਿਉਂਕਿ ਸਾਡਾ ਮਾਡਲ ਹੈ। ਜੇ ਪਾਕਿਸਤਾਨ ਧਰਮ ਦੇ ਮਜ਼ਹਬ ਦੇ ਬਿਨਾਂ ਦੇ ਉੱਤੇ ਇੱਕ ਸੈਪਰੇਟ ਨੇਸ਼ਨ ਦੇ, ਤਾਂ ਇਹੀ ਸਾਡਾ ਖਾਲਿਸਤਾਨ ਦਾ ਜਿਹੜਾ ਰੈਜ਼ਨ ਡੈਟਰ ਇਹ ਹੈ ਫ੍ਰੈਂਚ ਦੇ ਵਿੱਚ ਕਹਿਣਾ ਹੋਏ, ਇਸੇ ਤੇ ਹੀ ਬੇਸਡ ਹੈ। ਤੇ ਜੇ ਇਹ ਮਾਡਲ ਨਹੀਂ ਚੱਲਦਾ ਜਾਂ ਕਾਮਯਾਬ ਨਹੀਂ ਹੁੰਦਾ ਜਾਂ ਫੇਲੀਅਰ ਹੁੰਦੀ ਹੈ ਤੇ ਸਾਡਾ ਕੇਸ ਵੀ ਡਿੱਗ ਪੈਂਦਾ ਹੈ ਜਾਂ ਉਸ ਨੂੰ ਹਾਰਮ ਹੁੰਦਾ ਐਟਲੀਸਟ। ਸੋ ਇਹ ਬੜਾ ਜ਼ਰੂਰੀ ਹੈ। ਹਾਲਾਂਕਿ ਹੁਣ ਹੋਇਆ ਕਿ ਜੀ ਸ਼ਹਬਾਜ਼ ਸ਼ਰੀਫ ਨੇ ਕਿਹਾ ਕਿ ਕਮੇਟੀ ਬਣਾਈ ਹੈ, ਗੱਲਬਾਤ ਕਰੋ, ਉਸ ਨੂੰ ਹੈਂਡਲ ਕਰੋ, ਉਹਨਾਂ ਦਾ ਜਿਹੜੀਆਂ ਮੰਗਾਂ ਮੰਨਣ ਦੀ ਗੱਲ ਹੋ ਰਹੀ ਹੈ ਕਿ ਜੀ ਉਹਨਾਂ ਨੇ 2 ਹੋਰ ਐਡ ਕਰਤੀਆਂ, ਹੁਣ ਉਹ ਅਸਤੀਫਾ ਵੀ ਮੰਗਦੇ ਨੇ। ਜੋ ਵੀ ਹੁੰਦਾ ਵਟ ਐਵਰ ਇਟ ਟੇਕਸ, ਇਟ ਸ਼ੁੱਡ ਬੀ ਰਿਜ਼ੋਲਵਡ ਇਮੀਡੀਏਟਲੀ, ਕਿਉਂਕਿ ਇਹ ਭਾਰਤ ਦੇ ਕੋਲ ਜਿਹੜਾ ਆਲਰੇਡੀ ਔਨ ਦਾ ਡਿਫੈਂਸਿਵ ਸੀ ਹਰ ਪਾਸਿਓਂ, ਇਹ ਉਹਨਾਂ ਦੇ ਹੱਥ ਦੇ ਵਿੱਚ ਉਹਨਾਂ ਨੂੰ ਵੈਪਨਾਈਜ਼ ਕਰਨਾ ਹੈ। ਔਰ ਜ਼ਾਹਰ ਹੈ ਕਿ ਜੇ ਇੰਨਾ ਵੱਡਾ ਤਬਕਾ ਜਿਹੜਾ ਡਾਇਸਪੋਰਾ ਦੇ ਵਿੱਚ ਵੀ ਜੰਮੂ ਕਸ਼ਮੀਰ ਦੀ ਆਵਾਜ਼ ਚੁੱਕਣ ਦੇ ਲਈ, ਭਾਵੇਂ ਚਲੋ ਪਾਕਿਸਤਾਨੀ ਭੈਣ ਭਰਾ ਵੀ ਆਉਂਦੇ ਨੇ, ਪਰ ਜਿਨ੍ਹਾਂ ਨੂੰ ਪੀੜ ਹੈ ਕਿ ਵੀ ਬਾਰਡਰ ਦੇ ਦੂਜੇ ਪਾਸੇ ਉਹਨਾਂ ਦੇ ਭਰਾਵਾਂ ਨਾਲ ਕੀ ਹੋ ਰਿਹਾ, ਉਹੀ ਬਾਹਰ ਨਿਕਲਦੇ ਨੇ। ਤੇ ਜੇ ਅੱਜ ਉਹਨਾਂ ਨੂੰ ਆਪਣੀ ਹਕੂਮਤ ਦੇ ਖਿਲਾਫ ਆਪਣੇ ਕੌਂਸੂਲੇਟਾਂ ਔਰ ਐਮਬੈਸੀ ਦੇ ਬਾਹਰ ਉਹ ਪ੍ਰੋਟੈਸਟ ਕਰ ਰਹੇ ਨੇ, ਤੇ ਫਿਰ ਤਾਂ ਤੁਹਾਡਾ ਕੇਸ ਕਿੱਥੇ ਗਿਆ ਉਹ ਸਾਰੇ ਦਾ। ਔਰ ਇਹ ਪਹਿਲਾਂ ਇਸ ਕਿਸਮ ਦਾ ਪਿਛਲੇ ਸਾਲ ਜਿਵੇਂ ਮੈਂ ਕਿਹਾ ਥੋੜਾ ਬਹੁਤ ਸੀ, ਇਸ ਵਾਰ ਤਾਂ ਇੰਨਾ ਜ਼ੋਰਦਾਰ ਔਰ ਕੰਪਲੀਟ ਸਟ੍ਰਾਈਕਸ ਨੇ, ਬਿਜ਼ਨਸ ਹੋਏ, ਸਕੂਲਿੰਗ ਹੋਏ, ਇੰਡਸਟਰੀ ਹੋਏ, ਦੂਸਰਾ ਹੋਏ, ਔਰ ਮੰਗਾਂ ਵੀ ਕੁਛ ਨਹੀਂ ਸੀ, ਏਡੀਆਂ ਵੀ ਨਹੀਂ ਹੈ ਕਿ ਵੀ ਕੋਈ ਦੇਵਰ ਆਸਕਿੰਗ ਫॉर ਦਾ ਮੂਨ। ਉਹਨਾਂ ਦਾ ਸੀ ਕਿ ਭਾਈ ਜੇ ਬਿਜਲੀ ਸਾਡੀ ਹੈ ਸਾਨੂੰ ਰੱਖੋ, ਜੋ ਤੁਸੀਂ ਜੇ ਗਿਰਗਿਤ ਬਾਲਿਸਤਾਨ ਦੇ ਵਿੱਚ ਜਿਸ ਕੀਮਤ ਤੇ ਆਟਾ ਚੌਲ ਤੁਸੀਂ ਲੋਕਾਂ ਨੂੰ ਦੇ ਰਹੇ ਹੋ ਸਬਸਿਡਾਈਜ਼ ਕਰਕੇ, ਸਾਨੂੰ ਵੀ ਦਿਓ ਜੀ। ਔਰ ਇਹ ਨਹੀਂ ਹੈ। ਔਰ 12 ਸੀਟਾਂ ਜਿਹੜੀਆਂ ਨੇ ਅਬੋਲਿਸ਼ ਕਰੋ, ਜਾਂ ਜੇ ਲੋਕਲ ਪਾਪੂਲੇਸ਼ਨ ਵੱਧ ਗਈ ਹੈ ਉਹਨਾਂ ਨੂੰ ਦਿਓ, ਬਜਾਏ ਕਿ ਤੁਸੀਂ ਕਹੋ ਜੀ ਕੋਈ ਲਾਹੌਰ ਬੈਠਾ, ਕੋਈ ਸਿਆਲਕੋਟ ਬੈਠਾ, ਕੋਈ ਇਸਲਾਮਾਬਾਦ ਬੈਠਾ ਜਿਹੜਾ ਉਹ ਨੁਮਾਇੰਦਾ ਬਣਦਾ। ਇਹਦੇ ਨਾਲ ਡਾਇਰੈਕਟ ਇੰਟਰਫੀਅਰੈਂਸ ਸੈਂਟਰ ਦੀ ਹੈ, ਤਾਂ ਕਿਤੇ ਨਾ ਕਿਤੇ ਇਹ ਆਟੋਨਮੀ ਦੇ ਨਾਲ ਹੀ ਜਾ ਕੇ ਜੁੜਦਾ ਕਿ ਭਾਈ ਸਾਡੇ ਕੋਲ ਆਪਣੀ ਡਿਸੀਜਨ ਮੇਕਿੰਗ ਹੋਏ, ਨਾ ਕਿ ਉੱਤੋਂ ਕੋਈ ਡਿਸੀਜਨ ਥੋਪਿਆ ਜਾਏ। ਸੋ ਐਜ਼ ਲੌਂਗ ਐਜ਼ ਉਹ ਕੋਈ ਥ੍ਰੈਟ ਨਹੀਂ ਨੇ ਸਿਕਿਉਰਿਟੀ ਨੂੰ, ਜਾਂ ਉਹ ਤਾਂ ਸਟਰੈਂਥ ਨੇ ਪਾਕਿਸਤਾਨ ਦੀ ਫੌਜ ਦੀ। ਅਦਰਵਾਈਜ਼ ਹੁਣ ਵੀ ਜਿਹੜੇ ਪ੍ਰੋਟੈਸਟ ਬਾਹਰ ਵੀ ਕਰ ਰਹੇ ਨੇ ਜੈਨੂਇਨ, ਉਹਨਾਂ ਦਾ ਵੀ ਅਸੀਂ ਨਥਿੰਗ ਅਗੇਂਸਟ ਪਾਕਿਸਤਾਨੀ ਸਟੇਟ ਜਾਂ ਪਾਕਿਸਤਾਨੀ ਪੀਪਲ। ਉਹ ਕਹਿੰਦੇ ਨੇ ਸਾਨੂੰ ਤਾਂ ਖੜੇ ਹੀ ਇੱਥੋਂ ਤੱਕ, ਪਰ ਜੋ ਜ਼ੁਲਮ ਹੋਇਆ, ਜਦੋਂ ਲਾਸ਼ ਡਿੱਗਦੀ ਹੈ ਫਿਰ ਤਾਂ ਜਿਹੜਾ ਜਿੰਨਾ ਮਰਜ਼ੀ ਕੋਈ ਪੈਟਰੀਆਟ ਹੋਏ, ਜਿੰਨਾ ਮਰਜ਼ੀ ਹੋਏ, ਉਹਨਾਂ ਨੇ ਵੀ ਅਲਟੀਮੇਟਲੀ ਆਪਣੇ ਬਾਕੀਆਂ ਨੂੰ ਜਵਾਬਦੇਹ ਹੋਣਾ। ਸੋ ਅਸੀਂ ਇਹ ਗੁਜ਼ਾਰਿਸ਼ ਹੀ ਕਰ ਸਕਦੇ ਹਾਂ। ਹਾਲਾਂਕਿ ਸਾਡੇ ਪਲੇਟਫਾਰਮ ਰਾਹੀਂ ਬਹੁਤ ਸਾਰੇ ਸਾਡੇ ਪਾਕਿਸਤਾਨੀ ਸਿਸਟਮ ਦੇ
ਓਪੀਨੀਅਨ ਮੇਕਰ, ਲਾ ਮੇਕਰ, ਡਿਸੀਜਨ ਮੇਕਰ ਵੀ ਜੁੜਦੇ ਨੇ ਕਿ ਭਾਈ ਇਹ ਇੱਕ ਤੁਹਾਡੇ ਐਡਮਾਇਰਰ, ਤੁਹਾਡੇ ਦੋਸਤ, ਤੁਹਾਡੇ ਵੈਲ ਵਿਸ਼ਰ ਜਿਹੜੀ ਸਿੱਖ ਕੌਮ ਹੈ ਉਹਨਾਂ ਦੇ ਵਿਊ, ਕਿਉਂਕਿ ਅਸੀਂ ਨਹੀਂ ਦੇਖਣਾ ਚਾਹੁੰਦੇ ਕਿ ਵੀ ਭਾਰਤ ਜਿਹੜਾ ਹੈ ਇਸ ਨੂੰ ਵੈਪਨਾਈਜ਼ ਕਰਕੇ ਜੋ ਕੁਛ ਉਹ ਖੁਦ ਕਰ ਰਹੇ ਨੇ ਉਹ ਫਿਰ ਜਿਹੜਾ ਉਹ ਪਰਦੇ ਦੇ ਪਿੱਛੇ ਚਲਾ ਜਾਏ। ਔਰ ਇਹ ਜਿਹੜਾ ਔਰ ਜਿਸ ਅੰਦਾਜ਼ ਦੇ ਵਿੱਚ ਭਾਰਤ ਨੇ ਖੁੱਲ੍ਹ ਕੇ ਉਹਨਾਂ ਦੀਆਂ ਨਿਊਜ਼ ਏਜੰਸੀਜ਼, ਉਹਨਾਂ ਦੀਆਂ ਇੰਟੈਲੀਜੈਂਸ ਏਜੰਸੀਜ਼, ਇਵੇਂ ਲੱਗ ਰਿਹਾ ਜਿਵੇਂ ਕਿ ਵੀ ਸਾਰਾ ਪਾਕਿਸਤਾਨ ਔਰ ਖ਼ਾਸ ਤੌਰ 'ਤੇ ਆਜ਼ਾਦ ਕਸ਼ਮੀਰ ਜਿਹੜਾ ਹੈ ਉਸ ਨੂੰ ਅੱਗ ਲੱਗੀ ਹੋਈ ਹੈ। ਇਹ ਅੰਦਾਜ਼ ਹੁੰਦਾ, ਤਰੀਕਾ ਹੁੰਦਾ। ਔਰ ਹੁਣ ਕਿਉਂਕਿ ਵਿਦਨ ਵੀ ਅਫਵਾਹਾਂ ਦਾ ਜ਼ੋਰ ਹੋਏਗਾ ਕਿਉਂਕਿ ਉੱਥੇ ਇੰਟਰਨੈਟ ਵੀ ਬੰਦ ਕਰਤਾ ਹੈ, ਦੂਜਾ ਵੀ ਬੰਦ ਕਰਤਾ ਹੈ। ਸੋ ਇਹ ਆਪਣੇ ਆਪ 'ਚ ਹੋਰ ਵੀ ਰਿਊਮਰਸ ਨੂੰ ਜਨਮ ਦਿੰਦਾ। ਔਰ ਕਿਉਂਕਿ ਡਾਇਸਪੋਰਾ ਜੇ 2 ਮਿਲੀਅਨ ਹੈ ਤਾਂ ਉਹਨਾਂ ਨੇ ਜੇ ਆਪਣੇ ਪਿੱਛੇ ਕਿਸੇ ਨਾਲ ਰਾਬਤਾ ਕਰਨਾ ਹੈ, ਜੇ ਫੋਨ ਲਾਈਨਾਂ ਕੱਟੀਆਂ ਹੋਈਆਂ ਨੇ, ਇੰਟਰਨੈਟ ਨਹੀਂ ਹੈ, ਉਹ ਉਹਨਾਂ ਨੂੰ ਵੀ ਪੈਨਿਕ ਕਰਦਾ ਹੈ ਕਿ ਸਾਡੇ ਪਰਿਵਾਰਾਂ ਨਾਲ ਕੀ ਹੋ ਰਿਹਾ ਜਾਂ ਕੀ ਨਹੀਂ ਹੈ। ਸੋ ਇਹ ਕਾਫੀ ਫਿਕਰ ਵਾਲੀ ਗੱਲ ਹੈ। ਬਾਕੀ ਅਸੀਂ ਸਮਝਦੇ ਹਾਂ ਕਿ ਵੀ ਸਿਆਣਪ ਦੇ ਨਾਲ ਇਸ ਨੂੰ ਨਜਿੱਠਿਆ ਜਾ ਸਕਦਾ। ਡੈਮੇਜ ਤਾਂ ਹੋਇਆ ਪਰ ਜਿੰਨਾ ਹੋਇਆ ਉਸ ਨੂੰ ਚੈੱਕ ਕਰੋ ਔਰ ਇਸ ਨੂੰ ਰਿਜ਼ੋਲਵ ਕਰੋ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੂੰ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। FBI ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ। ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਸਦੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ: ਨਿਗਰਾਨੀ ਰੱਖਣੀ, ਪਿੱਛਾ ਕਰਨਾ, ਤੰਗ ਪਰੇਸ਼ਾਨ ਕਰਨਾ, ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ ਅਤੇ ਧਮਕੀਆਂ ਤੇ ਡਰਾਵੇ ਰਾਹੀਂ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ, ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੁੜਨ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਦੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ, ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਕੂੜ ਪ੍ਰਚਾਰ ਕਰਨਾ, ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ FBI ਨੂੰ ਹੁਣੇ ਕਾਲ ਕਰੋ 1-800-CALL-FBI ਜਾਂ 1-800-225-5324 ਤੇ ਸੰਪਰਕ ਕਰੋ। ਤੇ ਜੇ ਤੁਹਾਡੇ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਮੁਸ਼ਕਲ ਹੈ ਤਾਂ ਤੁਸੀਂ ਪੰਜਾਬੀ ਵਿੱਚ ਗੱਲ ਕਰਨ ਲਈ ਕਹਿ ਸਕਦੇ ਹੋ ਜਾਂ FBI ਦੀ ਵੈਬਸਾਈਟ tips.fbi.gov ਤੇ ਆਪਣੀ ਸ਼ਿਕਾਇਤ ਦਰਜ ਕਰਾਓ। ਹੋਰ ਜਾਣਕਾਰੀ ਲਈ ਦੇਖੋ fbi.gov/TNR। ਜੇਕਰ ਤੁਸੀਂ ਤੁਰੰਤ ਸਰੀਰਕ ਖਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ। FBI ਵੱਲੋਂ ਤੁਹਾਡੀ ਰਿਪੋਰਟ ਕਦੇ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ। FBI ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਸੰਵਿਧਾਨ ਨੂੰ ਕਾਇਮ ਰੱਖਣਾ ਹੈ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਜਨੇਵਾ ਵਿੱਚ ਚੱਲ ਰਹੀ ਹਿਊਮਨ ਰਾਈਟ ਕਾਉਂਸਲ ਦੇ 40ਵੇਂ ਸੈਸ਼ਨ ਵਿੱਚ ਪਾਕਿਸਤਾਨ ਦੇ ਸੂਬਾ ਸਿੰਧ, ਬਲੋਚਿਸਤਾਨ ਆਦਿ ਦੇ ਗੈਰ ਸਰਕਾਰੀ ਨੁਮਾਇੰਦਿਆਂ ਨੇ ਪਾਕਿਸਤਾਨ ਦੇ ਖਿਲਾਫ ਮਨੁੱਖੀ ਹੱਕਾਂ ਦੇ ਘਾਣ ਦਾ ਦੋਸ਼ ਲਾਇਆ ਔਰ ਇਉਂ ਜਾਪਦਾ ਹੈ ਕਿ ਭਾਰਤ ਸਰਕਾਰ ਦੀ ਇਹਨਾਂ ਨੂੰ ਪੁਸ਼ਤ ਪਨਾਈ ਹੈ ਔਰ ਭਾਰਤੀ ਨੁਮਾਇੰਦੇ ਨੇ ਵੀ ਪਾਕਿਸਤਾਨ ਤੇ ਸਿੱਧੇ ਤੇ ਤਿੱਖੇ ਹਮਲੇ ਦੇ ਬੋਲ ਬੋਲੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਦੇਖਣ ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਪਾਕਿਸਤਾਨ ਦੇ ਆਜ਼ਾਦ ਕਸ਼ਮੀਰ 'ਚ ਪਿਛਲੇ 5-6 ਦਿਨ ਤੋਂ ਜੋ ਸਿਚੁਏਸ਼ਨ ਬਣੀ ਹੋਈ ਹੈ ਉਸ ਦੇ ਉੱਤੇ ਬੜੇ ਵੇਰਵੇ ਨਾਲ ਪਿਛਲੇ ਸੈਗਮੈਂਟ 'ਚ ਗੱਲ ਕੀਤੀ ਹੈ। ਔਰ ਜਦੋਂ ਅਸੀਂ ਇਹ ਕਿਹਾ, ਹਾਲਾਂ ਅਸੀਂ ਇਹ ਕੋਈ ਡਾਇਰੈਕਟ ਚਾਰਜ ਨਹੀਂ ਲਾਉਣਾ ਚਾਹੁੰਦੇ ਕਿ ਵੀ ਜੋ ਆਜ਼ਾਦ ਕਸ਼ਮੀਰ ਦੇ ਵਿੱਚ ਚੱਲ ਰਿਹਾ ਹੈ ਉਸ ਨੂੰ ਭਾਰਤ ਦੀ ਫੰਡਿੰਗ ਹੈ ਜਾਂ ਭਾਰਤ ਦੀ ਹੀ ਇਨਸਾਈਟਮੈਂਟ ਹੈ। ਜੈਨੂਇਨ ਇਸ਼ੂਜ਼ ਹੁੰਦੇ ਨੇ, ਲੇਕਿਨ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਵੀ ਉਸ ਸਾਰੇ ਨੂੰ ਜਿਹੜੇ ਇਸ਼ੂਜ਼ ਨੇ ਔਰ ਜੋ ਉਹਨਾਂ ਨੂੰ ਲੈ ਕੇ ਜਿਹੜੀ ਵਿਰੋਧਤਾ ਹੈ ਉਹਨੂੰ ਇੱਕ ਚੇਨ ਬਣਾਉਣਾ, ਉਸ ਨੂੰ ਮੀਡੀਆ ਦੇ ਵਿੱਚ ਹਾਈਲਾਈਟ ਕਰਕੇ ਇੰਟਰਨੈਸ਼ਨਲਾਈਜ਼ ਕਰਨਾ ਜਾਂ ਉਹਨਾਂ ਨੂੰ ਕਿਤੇ ਨਾ ਕਿਤੇ ਕੋਆਰਡੀਨੇਟ ਕਰਨਾ ਕਿ ਹਰ ਐਸੇ ਲੈਵਲ ਦੇ ਉੱਤੇ ਜਿੱਥੋਂ ਕਿ ਪਾਕਿਸਤਾਨ ਦੀ ਬਦਨਾਮੀ ਹੋਏ ਜਾਂ ਉਹਨਾਂ ਲੋਕਾਂ ਦੇ ਵਿੱਚ ਹੋਰ ਵੀ ਡਿਸਕੰਟੈਂਟ ਹੋਏ। ਇਸ ਨੂੰ ਇੰਡੀਅਨ ਏਜੰਸੀਜ਼ ਜਿਹੜੀਆਂ ਨੇ ਉਹ ਬੜੀ ਕਾਮਯਾਬੀ ਦੇ ਨਾਲ ਕਰ ਰਹੀਆਂ ਨੇ
ਔਰ ਉਹ ਬਹੁਤ ਕਾਮਯਾਬ ਹੋਏ ਨੇ ਕਿ ਉਹਨਾਂ ਨੇ ਜਿਹੜਾ 77-78 ਸਾਲ ਦੇ ਵਿੱਚ ਕਦੇ ਐਸੀ ਖਬਰ ਪਾਕਿਸਤਾਨ ਦੇ ਹਵਾਲੇ ਨਾਲ ਉਸ ਖਿੱਤੇ 'ਚੋਂ ਜਿਹੜਾ ਆਜ਼ਾਦ ਕਸ਼ਮੀਰ ਖਿੱਤਾ ਹੈ ਇਹ ਨਹੀਂ ਸੀ ਆਈ ਕਿ ਭਾਈ ਉਹਨਾਂ ਦੀ ਰਿਜ਼ੈਂਟਮੈਂਟ ਆਪਣੀ ਹਕੂਮਤ ਦੇ ਖਿਲਾਫ ਹੈ ਜਾਂ ਉੱਥੇ ਕੋਈ ਗੋਲੀ ਚੱਲੀ ਜਾਂ ਕੋਈ ਹੁਣ ਜਿਹੜੀਆਂ ਡੈਥਸ ਨੇ ਕੋਈ 12 ਹੈ ਕਿਤੇ 9 ਦੱਸਿਆ ਜਾ ਰਿਹਾ 3 ਪੁਲਿਸ ਵਾਲੇ ਮਾਰੇ ਜਾਣ ਦੀ ਗੱਲ ਹੈ ਔਰ 5ਵਾਂ ਦਿਨ ਬੀਤੇ ਜਾਣ ਦੇ ਬਾਵਜੂਦ ਜਿਹੜਾ ਹੈ ਹੁਣ ਮਾਰਚ ਟੂ ਮੁਜ਼ੱਫਰਾਬਾਦ ਸੀ ਹਜ਼ਾਰਾਂ ਲੋਕ ਉੱਥੇ ਪਹੁੰਚੇ ਔਰ ਉਹਨਾਂ ਦੇ ਬਾਕੀ ਟਾਊਨਸ਼ਿਪਸ ਦੇ ਵਿੱਚ ਉਹ ਰਾਵਲਾਕੋਟ ਹੋਏ ਉਹ ਬਾਗ ਹੋਏ ਉਹ ਜ਼ਾਹਰ ਹੈ ਕਿ ਮੀਰਪੁਰ ਹੋਏ ਬਹੁਤ ਵੱਡੇ ਵੱਡੇ ਪ੍ਰੋਟੈਸਟ ਔਰ ਜਿਹੜੀਆਂ ਨੇ ਟੋਟਲ ਸ਼ਟ ਡਾਊਨ ਜਿਸ ਨੂੰ ਕਹਿੰਦੇ ਨੇ ਉਸ ਕਿਸਮ ਦਾ ਪਾਰਟ ਚੱਲ ਰਿਹਾ ਪਰ ਕਿਉਂਕਿ ਬਹੁਤਿਆਂ ਦਾ ਧਿਆਨ ਉਸ ਪਾਸੇ ਹੈ ਔਰ ਉਹਦੇ 'ਚ ਇੰਡੀਆ ਕੀ ਰੋਲ ਪਲੇ ਕਰ ਰਿਹਾ ਹੈ ਜਾਂ ਉਹਦੇ 'ਚ ਜਿਹੜੀ ਵੀ ਉਹਨਾਂ ਦੀ ਅਵਾਮੀ ਪਾਰਟੀ ਜਾਂ ਦੂਜਾ ਹੈ ਉਹਦੇ 'ਚ ਕੋਈ ਜਿਹੜਾ ਉਹਨਾਂ ਦਾ ਇੰਡੀਆ ਦਾ ਜਾਂ ਕੀ ਉਸ ਬਾਰੇ ਸਾਨੂੰ ਨਹੀਂ ਪਤਾ ਪਰ ਜੋ ਕੁਛ ਜਿਹੜਾ 60ਵਾਂ ਸੈਸ਼ਨ ਹਿਊਮਨ ਰਾਈਟਸ ਕੌਂਸਲ ਦਾ ਜਿਨੇਵਾ ਦੇ ਵਿੱਚ ਚੱਲ ਰਿਹਾ ਉਹਦੇ 'ਚ ਜਿਵੇਂ ਇੰਡੀਅਨ ਰਿਪਰੈਜ਼ੈਂਟੇਟਿਵ ਜਾਂ ਇੰਡੀਅਨ ਏਜੰਸੀਜ਼ ਸਿੰਧੀਆਂ ਨੂੰ ਬਲੋਚੀਆਂ ਨੂੰ ਉਹਨਾਂ ਦੀਆਂ NGOs ਕਿਉਂਕਿ ਜਿਵੇਂ ਮੈਂ ਅੱਗੇ ਵੀ ਦੱਸਿਆ ਸੀ ਕਿ ਯੂਨਾਈਟਿਡ ਨੇਸ਼ਨਸ ਦਾ ਐਡਮਿਨਿਸਟ੍ਰੇਟਿਵ ਹੈੱਡਕੁਆਰਟਰ ਨਿਊਯਾਰਕ ਹੈ ਜਿਸ ਦੇ ਵਿੱਚ ਜਨਰਲ ਅਸੈਂਬਲੀ ਸੈਸ਼ਨ ਹੁੰਦਾ ਹੈ UN ਸਿਕਿਉਰਿਟੀ ਕੌਂਸਲ ਦੀ ਜਿਹੜੀ ਆ ਮੀਟਿੰਗ ਹੁੰਦੀ ਲੇਕਿਨ ਜਿਹੜਾ ਇਹਨਾਂ ਦੀ ਹਿਊਮਨ ਰਾਈਟ ਕੌਂਸਲ ਹੈ ਜਿਸ ਦਾ ਜਿਹੜਾ ਹਿਊਮਨ ਰਾਈਟ ਕਮਿਸ਼ਨ ਹੁੰਦਾ ਸੀ ਉਹਦੇ 60 ਵਰੇ ਪੂਰੇ ਹੋਏ ਨੇ ਉਹ UN ਬਣਨ ਤੋਂ 20 ਸਾਲ ਬਾਅਦ ਬਣੀ ਔਰ ਉਹ ਜਨੀਵਾ 'ਚ ਹੈ 40th ਸੈਸ਼ਨ ਉਹਦੇ 'ਚ ਜਿਹੜੀਆਂ ਹਿਊਮਨ ਰਾਈਟਸ ਲਈ ਕੰਮ ਕਰਨ ਵਾਲੀਆਂ ਆਡਡ ਜਥੇਬੰਦੀਆਂ ਨੇ ਉਹ ਆਪਣੀਆਂ ਪ੍ਰੈਜੈਂਟੇਸ਼ਨਸ ਦਿੰਦੀਆਂ ਨੇ ਔਰ ਉਹਦੇ 'ਚ ਈਵਨ ਸਿੱਖ ਕੌਮ ਦੇ ਨਾਲ ਭਾਰਤ 'ਚ ਕੀ ਹੋ ਰਿਹਾ ਪਿਛਲੇ ਦਿਨਾਂ 'ਚ ਮਨਿੰਦਰ ਸਿੰਘ ਜਿਹੜੇ ਸਿੱਖ ਫੈਡਰੇਸ਼ਨ ਕੈਨੇਡਾ ਦੇ ਜਿਹੜੇ ਪ੍ਰਮੁੱਖ ਆਗੂ ਨੇ ਉਹਨਾਂ ਨੇ ਜਨੀਵਾ ਦੇ ਵਿੱਚ ਜਿਹੜੇ ਹੈ ਉਹ ਆਪਣੀ ਪ੍ਰੈਜੈਂਟੇਸ਼ਨ ਦਿੱਤੀ ਹੁਣ ਕਿਉਂਕਿ ਜਦੋਂ ਅਸੀਂ ਟਾਈਮਿੰਗ ਇਹਦੀ ਦੇਖਦੇ ਹਾਂ ਇਹਨੂੰ ਕੋਆਰਡੀਨੇਟ ਕੌਣ ਕਰ ਰਿਹਾ ਕਿਵੇਂ ਹੋ ਰਿਹਾ ਹੁਣ ਜਨੀਵਾ ਦੇ ਵਿੱਚ ਕੱਲ੍ਹ ਹੀ ਹਿਊਮਨ ਰਾਈਟ ਐਕਟਿਵਿਸਟ ਜਿਹੜਾ ਆਪਣੇ ਆਪ ਨੂੰ ਦਿਵਿਆ ਅਡਵਾਨੀ ਦੇ ਨਾਂ ਥੱਲੇ ਬੀਬੀ ਹੈ ਔਰ ਇਹ ਇੱਕ NGO ਰਨ ਕਰਦੀ ਹੈ ਉਹਨੇ ਟੈਸਟੀਫਾਈ ਕੀਤਾ ਜਾਂ ਉੱਥੇ ਆਪਣੀ ਪ੍ਰੈਜੈਂਟੇਸ਼ਨ ਦਿੱਤੀ ਔਰ ਉਹ ਗੱਲ ਕਰ ਰਹੀ ਹੈ ਕਿ ਦੇਖੋ ਪਾਕਿਸਤਾਨ ਦੇ ਵਿੱਚ ਸਿੰਧੀਆਂ ਦਾ ਕੀ ਹਾਲ ਹੈ I don't think Sindhis are equally enjoying rights in Pakistan because the number of Sindhis are decreasing day by day in Pakistan ਕਿ ਜੀ ਉਹਨਾਂ ਦਾ ਤਾਂ ਗਿਣਤੀ ਘਟਦੀ ਜਾ ਰਹੀ ਹੈ ਕਿਉਂਕਿ ਉਹਨਾਂ ਨੂੰ ਕੋਈ ਹਕੂਕ ਨਹੀਂ In India they have flourished and are enjoying rights as per the media Sindhi population has become very small in Pakistan ਦੇਖੋ ਭਾਰਤ ਦੇ ਵਿੱਚ ਕਿੰਨੇ ਸਿੰਧੀ ਜਿਹੜੇ ਨੇ ਇਹ ਹੁਣ ਆਪਣੇ ਆਪ ਨੂੰ ਸਿੰਧੀ ਪ੍ਰੈਜ਼ੈਂਟ ਕਰਕੇ ਹੋਏਗੀ ਵੀ ਸਿੰਧਣ ਹੋਏਗੀ ਜਿਹੜਾ ਵੀ ਇਹਦਾ ਦਿਵਿਆ ਅਡਵਾਨੀ ਨਾ ਇਹ ਸਾਰੇ ਅਡਾਨੀ ਮਨਸੁਖਾਨੀ ਇਹ ਸਾਰੇ ਜਿਹੜੇ ਨੇ ਜੇਠ ਮਲਾਨੀ ਇਹ ਸਾਰੇ ਸਿੰਧੀ ਨੇ ਉਹ ਇਹ ਕਹਿ ਰਹੀ ਹੈ ਕਿ ਦੇਖੋ ਇਨ ਇੰਡੀਆ every minority even the Dalits have got rights as per our constitution. India has given each and every minority the right politically, socially and everywhere. ਹੁਣ ਇਹ ਇੰਡੀਆ ਨੂੰ ਡਿਫੈਂਡ ਕਰ ਰਹੀ ਹੈ ਉਹਨਾਂ ਨੇ ਲਿਆਂਦੀ ਹੈ NGO ਵੀ ਉਹਨਾਂ ਦੀ ਪਾਕਿਸਤਾਨ ਨੂੰ ਐਮਬੈਰਸ ਕਰਨਾ ਹੈ ਉਹਨੂੰ ਡਿਮੋਨਾਈਜ਼ ਕਰਨਾ ਹੈ ਬਹੁਤ ਵਕਤ ਪਹਿਲਾਂ ਕੁਝ ਦਹਾਕੇ ਪਹਿਲਾਂ ਭਾਰਤ ਨੇ ਇੱਕ ਪੂਰੀ ਮੂਵਮੈਂਟ ਸਿੰਧ ਦੇ ਵਿੱਚ ਸਪਾਂਸਰ ਕੀਤੀ ਸੀ ਜਿਹਨੂੰ GA ਸਿੰਧ ਮੂਵਮੈਂਟ ਕਹਿੰਦੇ ਸੀ ਔਰ ਜੇ ਇਹ ਦੇਖਣਾ ਹੈ ਕਿ ਵੀ ਇਹ ਸਿੰਧੀਆਂ ਨਾਲ ਬਲੋਚੀਆਂ ਨਾਲ ਜਾਂ ਪਖਤੂਨਾਂ ਦੇ ਨਾਲ ਇੰਡੀਅਨ ਏਜੰਸੀਆਂ ਦਾ ਕੀ ਸੰਬੰਧ ਹੈ ਜਾਂ ਅੱਜ ਇੱਕਦਮ ਇੱਕ ਪਾਸੇ ਆਜ਼ਾਦ ਕਸ਼ਮੀਰ ਦੇ ਵਿੱਚ ਪ੍ਰੋਟੈਸਟ ਹੋਏ ਔਰ ਇਹ ਜਿਹੜਾ ਉਹ ਬਿਲਕੁਲ ਤੇਜ਼ੀ ਆਈ ਤਾਂ ਫਿਰ ਸੁਬਰਾਮਨੀਅਮ ਸਵਾਮੀ ਨੇ ਇੱਕ ਵੱਡੇ ਇਕੱਠ ਦੇ ਵਿੱਚ ਜਿਹੜਾ ਵੱਡਾ ਆਈਡੀਆਲੋਗ ਹੈ ਭਾਵੇਂ ਮੋਦੀ ਦੇ ਨਾਲ ਉਹ ਆਈ ਟੂ ਆਈ ਸੀ ਨਹੀਂ ਕਰਦਾ ਜਾਂ ਡਿਫਰੈਂਸਿਸ ਰੱਖਦਾ ਪਰ ਪੱਕਾ ਹਿੰਦੂਤਵੀ ਹੈ ਔਰ ਉਸ ਕਰਾਊਡ ਨੂੰ ਜਿਹਦੇ 'ਚ ਬਹੁਤ ਜਿਹੜੇ ਨੇ ਐਜੂਕੇਟਿਡ ਲੋਕ ਔਰ RSS ਦਾ ਕਾਡਰ ਸੀ ਉਹਨਾਂ ਨੂੰ ਕਿਹਾ ਕਿ ਦੇਖੋ ਔਰ ਹਾਲਾਂਕਿ ਮਦਰਾਸੀ ਹੈ ਤਮਿਲ ਹੈ ਹਿੰਦੀ ਸੋਹਣੀ ਬੋਲ ਲੈਂਦਾ ਔਰ ਹਿੰਦੀ 'ਚ ਉਹਨਾਂ ਨੂੰ ਉਹ ਕਹਿ ਰਿਹਾ ਕਿ हमने अपने जीवन काल में पाकिस्तान को 2 टुकड़ों में बांटा। वो 1971 का जिक्र करता है भी असी बांग्लादेश बनाया।
अब ये आपकी जिम्मेवारी है कि आप इसके 4 टुकड़े आगे करेंगे कि भाई सिंध, बलूचिस्तान और ਜਿਹੜਾ ਹੈ ਉਹ ਪਖਤੂਨਿਸਤਾਨ ਔਰ ਜ਼ਾਹਰ ਹੈ ਪੰਜਾਬ ਰਹਿ ਜਾਂਦਾ, ਬਾਕੀ ਫਿਰ ਬਚਦਾ ਕੀ ਹੈ। ਹੁਣ ਇਹ ਜਿਹੜੀਆਂ ਇੰਡੀਅਨ ਏਜੰਸੀਆਂ ਨੇ ਇਹ ਇਸ ਏਜੰਡੇ ਤੇ ਹੀ ਫਰਲੋਂਗ ਕੰਮ ਕਰ ਰਹੀਆਂ, ਪਰ ਹੁਣ ਉਹਨਾਂ ਦਾ ਕਿਸ ਲੈਵਲ ਦੇ ਉੱਤੇ ਉਹਨਾਂ ਦੀ ਇਹ ਲਾਈਨ ਹੈ। ਹੁਣ ਇਹ ਅਸੀਂ ਸਿੰਧੀਆਂ ਦੀ ਗੱਲ ਕੀਤੀ ਕਿ ਭਾਈ ਇਹ ਜਿਹੜੀ ਹੈ ਅਡਾਨੀ ਜਿਹੜੀ ਹੈ ਅਡਵਾਨੀ, ਦਿਵਿਆ ਅਡਵਾਨੀ ਜਿਹੜੀ ਹੈ ਉਹ ਇੰਡੀਆ ਦੇ ਵਿੱਚ ਸਿੰਧੀ ਕਿੰਨੇ ਖੁਸ਼ਹਾਲ ਨੇ, ਦਲਿਤ ਵੀ ਖੁਸ਼ਹਾਲ ਨੇ, ਮਾਈਨੋਰਟੀਜ਼ ਵੀ ਔਰ ਦੂਜਾ ਵੀ। ਹੁਣ ਤੁਸੀਂ ਉਸੇ ਹੀ ਸੈਸ਼ਨ ਦੇ ਵਿੱਚ ਬਲੋਚ ਜਰਨਲਿਸਟ ਨੂੰ ਲਿਆਂਦਾ ਗਿਆ ਔਰ ਇਹ ਹੈਡਲਾਈਨ ਇਹਨਾਂ ਦੀ ANI ਜਿਹੜੀ ਰਾਅ ਦੀ ਆਊਟਫਿਟ ਹੈ, ਮੀਡੀਆ ਆਊਟਲੈਟ ਹੈ, ਬਲੋਚ ਜਰਨਲਿਸਟ ਐਕਸਪੋਜ਼ਸ ਪਾਕਿਸਤਾਨਸ ਬਰੂਟੈਲਿਟੀ, डिसअपीयरेंसेस, सेंसरशिप, डेली अटैक्स। और ये है कि जी स्विट्ज़रलैंड, जिनीवा स्विट्ज़रलैंड, ऑन द साइड लाइन्स ऑफ 60th session of United Nations Human Rights Council, in an exclusive interview with ANI, Baloch journalist and activist Bilal Baloch has painted a grim picture of the situation in Balochistan, asserting that conditions are far worse than publicly acknowledged। ਫਿਰ ਉਹ ਸਾਰੇ ਨੂੰ ਉਹਨਾਂ ਨੇ ਕਿਹਾ, ਫਿਰ ਇਹ ਕਿਉਂਕਿ ਆਪਣੀ ਆਲਰੇਡੀ ਪ੍ਰੈਜੈਂਟੇਸ਼ਨ ਦੇ ਚੁੱਕਾ ਸੀ ਅਤੇ ਉਹਨੇ ਕਿਹਾ ਕਿ ਵੀ ਇਹ ਜੇ ਅੱਜ ਉੱਥੇ ਰੈਫਰੈਂਡਮ ਕਰਵਾਇਆ ਜਾਏ ਤਾਂ ਫਿਰ 99% ਆਫ ਦਾ ਪੀਪਲ ਆਫ ਬਲੋਚਿਸਤਾਨ ਵੁੱਡ ਰਿਜੈਕਟ ਪਾਕਿਸਤਾਨ। ਔਰ ਮਤਲਬ ਇਹ ਹੈ ਕਿ ਵੀ ਇਹ ਹੁਣ ਜਿਹੜੀ ਬਲੋਚਿਸਤਾਨ ਦੇ ਵਿੱਚ ਹਾਲਾਂ ਬਲੋਚਿਸਤਾਨ ਲਿਬਰੇਸ਼ਨ ਆਰਮੀ ਜਿਹਨੂੰ ਇੰਡੀਅਨ ਰਾਅ ਫੰਡ ਕਰਦੀ ਹੈ, ਉਹਨੂੰ ਅਮਰੀਕਾ ਨੇ ਤਾਂ ਦਹਿਸ਼ਤਗਰਦ ਆਰਗੇਨਾਈਜੇਸ਼ਨ ਐਲਾਨੇ, ਪਰ ਜਦੋਂ UN ਦੇ ਵਿੱਚ ਆਇਆ ਉਦੋਂ ਅਮਰੀਕਾ ਨੇ ਉਹਨੂੰ ਵੀਟੋ ਕੀਤਾ। ਔਰ ਇਸ ਤੋਂ ਉਹਨਾਂ ਨੇ ਜਿਹੜਾ ਲੰਬੀ ਚੌੜੀ ਕਹਾਣੀ ਬਲੋਚਾਂ ਦੀ ਕਿ ਜੀ ਕਿੰਨੇ ਲੋਕ ਮਿਸਿੰਗ ਨੇ ਔਰ ਕਿਵੇਂ ਉਹਨਾਂ ਦੇ ਨਾਲ ਕੀ ਹੋ ਰਿਹਾ ਕੀ ਨਹੀਂ। ਹੁਣ ਇਸ ਦੇ ਨਾਲ ਅਸੀਂ ਮਿਲਾ ਕੇ ਜੇ ਇੰਡੀਆ ਦੀ ਰਿਪਰੈਜ਼ੈਂਟੇਸ਼ਨ ਜਨੇਵਾ ਦੇ ਵਿੱਚ, India rips Pakistan over its hypocrisy on human rights, calls it a country with worst record, Geneva, Switzerland। ਹੁਣ ਉਹਦੇ 'ਚ ਉਹਨਾਂ ਨੇ ਕਿਹਾ ਜੀ ਕਿ 60th ਸੈਸ਼ਨ ਹਿਊਮਨ ਰਾਈਟ ਕਾਉਂਸਲ ਦਾ। ਔਰ ਤੁਸੀਂ ਇੰਟਰਸਟਿੰਗਲੀ ਦੇਖੋ ਵੀ ਇਹ ਹਿੰਦੂਆਂ ਦੀ ਕਿੰਨੀ ਸਮਾਰਟਨੈਸ ਹੈ, ਜਿਹੜੇ ਇੰਡੀਆ ਨੂੰ ਰਿਪਰੈਜ਼ੈਂਟ ਕਰਨ ਲਈ ਲਿਆਂਦੇ ਨੇ ਉੱਥੇ ਜਿਹੜੇ ਪਾਕਿਸਤਾਨ ਦੇ ਖਿਲਾਫ ਬੋਲ ਰਹੇ ਉਹ ਮੁਸਲਮਾਨ ਨੇ। ਰਿਪਰੈਜ਼ੈਂਟਿੰਗ ਇੰਡੀਆ डिप्लोमैट मोहम्मद हुसैन वो कह रहे said it was deeply ironic that a country with one of the worst human rights records was attempting to lecture others। ਹੁਣ ਇੱਕ ਜਦੋਂ ਇੰਡੀਅਨ ਮੁਸਲਮਾਨ ਖਲੋ ਕੇ ਇੰਡੀਆ ਨੂੰ ਡਿਫੈਂਡ ਕਰ ਰਿਹਾ ਹੈ, ਜਿਵੇਂ ਹਿਊਮਨ ਰਾਈਟ ਕਾਉਂਸਲ 1994 'ਚ ਮਨਮੋਹਨ ਸਿੰਘ ਨੂੰ ਭੇਜਿਆ ਸੀ, ਉਹ ਕਹਿ ਰਹੇ ਸੀ ਉਦੋਂ ਸਿੱਖਾਂ ਦੀਆਂ ਕਿਲਿੰਗਸ ਹੋ ਰਹੀਆਂ ਸੀ ਪੰਜਾਬ 'ਚ, ਵੀ ਜਿਹੜਾ ਸਲਾਟਰ ਹਾਊਸ ਬਣਾਇਆ ਹੋਇਆ ਸੀ ਸਿੱਖ ਯੂਥ ਦਾ, ਉਹ ਕਹਿੰਦਾ ਮੈਂ ਸਿੱਖ ਹਾਂ, ਕਿਸੇ ਨਾਲ ਕੀ ਧੱਕਾ ਹੋ ਰਿਹਾ। ਫਾਰੂਕ ਅਬਦੁੱਲਾ ਨੂੰ ਭੇਜਿਆ, ਉਹਨੇ ਕਿਹਾ ਜੀ ਮੈਂ ਮੁਸਲਮਾਨ ਹੈ, ਬਿਲਕੁਲ ਬਹੁਤ ਵਧੀਆ ਨੇ ਉੱਥੇ ਰਹਿੰਦੇ। ਦਲਿਤਾਂ ਦਾ ਇਸ਼ੂ ਉੱਥੇ ਹਾਈਲਾਈਟ ਹੋ ਰਿਹਾ ਸੀ ਅਤੇ ਮੀਰਾ ਕੁਮਾਰ ਜਗਜੀਵਨ ਰਾਮ ਦੀ ਡਾਟਰ ਉਹ ਦਲਿਤਾਂ ਨੂੰ ਰਿਪਰੈਜ਼ੈਂਟ ਕਰ ਰਹੀ ਸੀ। ਸੋ ਇਹ ਉਹਨਾਂ ਦਾ ਅੰਦਾਜ਼ ਹੈ ਕਿ ਭਾਈ ਹੁਣ ਮੁਹੰਮਦ ਹੁਸੈਨ ਇਹ ਕਹਿ ਰਿਹਾ, ਔਰ ਨਾਲ ਦੀ ਨਾਲ ਕੋਈ ਜਿਹੜਾ ਇਸ ਦਾ ਹਾਲਾਂਕਿ ਪਾਕਿਸਤਾਨ ਦੇ ਜਿਹੜੇ ਐਨਵਾਏ ਨੇ ਉੱਥੇ ਅਬਾਸ ਸਰਵਰ ਉਹਨਾਂ ਨੇ ਜਵਾਬ ਦਿੱਤਾ, ਪਰ ਇਸ ਗੱਲ ਦੇ ਉੱਤੇ ਜਿਹੜਾ ਉੱਥੇ ਫਿਰ ਜਿਹੜਾ ਇਸ਼ੂ ਲਿਆਂਦਾ ਗਿਆ ਕਿਉਂਕਿ ਹੁਣ ਜੋ ਚੱਲ ਰਿਹਾ ਹੈ ਆਜ਼ਾਦ ਕਸ਼ਮੀਰ ਦੇ ਵਿੱਚ ਉਸ ਨੂੰ ਹਾਈਲਾਈਟ ਕਰਦਿਆਂ ਉਹਨਾਂ ਨੇ ਯੂਨਾਈਟਿਡ ਕਸ਼ਮੀਰ ਪੀਪਲਸ ਨੈਸ਼ਨਲ ਪਾਰਟੀ ਦੇ ਕਿਸੇ ਨਾਸਰ ਅਜ਼ੀਜ਼ ਖਾਨ ਨੂੰ ਲਿਆਂਦਾ। ਉਹਨੇ ਉੱਥੇ ਕਿਹਾ ਕਿ ਵੀ ਪਾਕਿਸਤਾਨ ਆਕੂਪਾਈਡ ਜੰਮੂ ਐਂਡ ਕਸ਼ਮੀਰ ਦੇ ਵਿੱਚ ਬਹੁਤ ਜ਼ੁਲਮ ਹੋ ਰਹੇ ਨੇ। ਉਹਨੇ ਕਿਹਾ ਉੱਥੇ ਪ੍ਰੋਟੈਸਟ ਚੱਲ ਰਹੇ ਨੇ, ਇਨਕਲੂਡਿੰਗ ਏ ਕੰਪਲੀਟ ਸ਼ਟਡਾਊਨ, ਵੀਲ ਜੈਮ ਸਟ੍ਰਾਈਕ ਹੈ, ਔਰ ਮੋਰ ਦੈਨ 3 ਮਿਲੀਅਨ ਕਸ਼ਮੀਰੀਜ਼ ਆਰ ਅੰਡਰ ਸੀਜ। 3 ਮਿਲੀਅਨ ਉਹ ਘੇਰਾਬੰਦੀ 'ਚ ਨੇ ਔਰ 2 ਮਿਲੀਅਨ ਜਿਹੜੇ ਬਾਹਰ ਨੇ ਕਸ਼ਮੀਰੀ ਉਹ ਕੱਟ ਆਫ ਨੇ। ਟੋਟਲ ਕੀ ਹੋ ਰਿਹਾ ਹੁਣ ਇਹ ਗਰਾਊਂਡ 'ਤੇ ਆਜ਼ਾਦ ਕਸ਼ਮੀਰ 'ਚ ਕੀ ਚੱਲ ਰਿਹਾ ਹੈ, ਜਨੀਵਾ 'ਚੋਂ ਕਿਹਨੂੰ ਰਿਪਰੈਜ਼ੈਂਟ ਕਰਵਾਇਆ ਜਾ ਰਿਹਾ ਹੈ। ਔਰ ਗੱਲ ਇਕੱਲੀ ਇਹ ਨਹੀਂ ਹੈ, ਪਾਕਿਸਤਾਨ ਨੂੰ ਘੇਰਨ ਦੇ ਲਈ ਹੁਣ ਉਹ ਤਾਲਿਬਾਨ ਜਿਨ੍ਹਾਂ ਦੇ ਡਰ ਤੋਂ ਇਹ ਕਾਬਲ ਦਾ ਆਪਣਾ ਦਫ਼ਤਰ ਛੱਡ ਕੇ ਦੌੜੇ ਸੀ, ਅਜੇ ਵੀ ਉਹਨਾਂ ਨੂੰ ਫਾਰਮਲੀ ਰੈਕਗਨਾਈਜ਼ ਤਾਲਿਬਾਨ ਗਵਰਨਮੈਂਟ ਨੂੰ ਨਹੀਂ ਕੀਤਾ। ਉਹ ਤਾਂ ਇੱਕ ਅੱਧੀ ਗਵਰਨਮੈਂਟ ਨਹੀਂ ਕੀਤਾ, ਸ਼ਾਇਦ ਰਸ਼ੀਆ ਨੇ ਕੀਤਾ ਜਾਂ ਕਿਹਨੇ ਕੀਤਾ। ਤਾਲਿਬਾਨ ਫੋਰਨ ਮਿਨਿਸਟਰ ਮੁਤੱਕੀ
to visit India next week. Indian officials indicated that temporary exemption that was issued by UN Security Council Sanctions Committee on September 30th finally firmed up the plans for Muttaqi's India visit. ਹੁਣ ਉਹ ਤਾਲਿਬਾਨ ਦਾ ਜਿਹਦੇ ਤੇ ਦਹਿਸ਼ਤਗਰਦ ਐਲਾਨੇ ਜਾਣ ਕਰਕੇ ਇੰਟਰਨੈਸ਼ਨਲ ਕਿਸੇ ਨਿਕਲ ਨਹੀਂ ਸਕਦਾ ਮੁਲਕ, ਇੰਡੀਆ ਜਾਣ ਲਈ ਐਗਜ਼ੈਂਪਸ਼ਨ। ਹੁਣ ਇਸ ਸਟੇਜ ਦੇ ਉੱਤੇ ਜਦੋਂ ਕਸ਼ਮੀਰ 'ਚ ਜੋ ਇਹ ਚੱਲ ਰਿਹਾ ਹੈ, ਜਨੀਵਾ 'ਚ ਸੈਸ਼ਨ ਚੱਲ ਰਿਹਾ ਹੈ, ਤਾਲਿਬਾਨ ਜਿਨ੍ਹਾਂ ਨੇ ਉੱਥੇ ਔਰਤਾਂ ਦੇ ਹੱਕ ਮਾਰੇ ਹੋਏ ਨੇ, ਪਿੱਛੇ ਇੰਟਰਨੈਟ ਵੀ ਬੰਦ ਕਰਤਾ ਸੀ, ਹੁਣ ਖੋਲ੍ਹ ਦਿੱਤਾ। ਦੂਜਾ ਉਹ ਉੱਥੇ ਦਿੱਲੀ ਕੀ ਕਰਨ ਆ ਰਿਹਾ, ਔਰ ਉਹੀ ਅਫਗਾਨ ਜਦੋਂ ਇੱਧਰ ਹੋਣਗੇ ਤਾਂ ਉਹਨਾਂ ਨੂੰ ਜਿਹੜਾ ਅਬਦਾਲੀ ਔਰ ਗਜ਼ਨੀ ਔਰ ਮੁਹੰਮਦ ਗੌਰੀ ਉਹਨਾਂ ਦਾ ਨਾਂ ਲੈ ਲੈ ਕੇ ਭਾਰਤ ਦੇ 20 ਕਰੋੜ ਮੁਸਲਮਾਨਾਂ ਨੂੰ ਕੁੱਟਦੇ ਨੇ ਵੀ ਤੁਸੀਂ ਜਿਹੜੀ ਆ ਉਹ ਮੁਹੰਮਦ ਗੌਰੀ ਦੀ ਔਲਾਦ ਹੋ ਔਰ ਮਹਿਮੂਦ ਗਜ਼ਨਵੀ ਦੀ ਔਲਾਦ ਹੋ। ਅਤੇ ਇਹ ਜਿਹੜੀ ਮਹਿਮੂਦ ਗਜ਼ਨਵੀ ਦੀ ਔਲਾਦ ਨੂੰ ਉੱਥੋਂ ਕਾਬਲ ਤੋਂ ਸੱਦ ਰਹੇ ਨੇ, ਕਿਉਂਕਿ ਪਾਕਿਸਤਾਨ ਦੇ ਖਿਲਾਫ ਇਹ ਤਾਲਿਬਾਨ ਦੇ ਨਾਲ ਇਹਨਾਂ ਨੂੰ ਪੈਸੇ ਪੂਸੇ ਦੇ ਦਿੰਦੇ ਨੇ, ਇਹਨਾਂ ਨੇ ਉੱਥੇ ਉਹ ਤਹਿਰੀਕੇ ਤਾਲਿਬਾਨ ਬਿਠਾਏ ਹੋਏ ਨੇ, ਉਹਨਾਂ ਤੋਂ ਵਾਇਲੈਂਸ ਕਰਵਾਉਂਦੇ ਨੇ। ਸੋ ਕੁੱਲ ਮਿਲਾ ਕੇ ਜਿਹੜਾ ਭਾਰਤ ਦਾ ਰੋਲ ਹੈ, ਜੇ ਤੁਸੀਂ ਇਸ ਸਾਰੇ ਨੂੰ ਓਵਰਆਲ ਦੇਖੋ, ਇੱਕ ਪੈਟਰਨ ਹੈ, ਤਾਂ ਫਿਰ ਇਹ ਸਮਝ ਆ ਸਕਦੀ ਹੈ ਕਿ ਭਾਈ ਈਵਨ ਹਾਲਾਂ ਜਿਵੇਂ ਮੈਂ ਪਹਿਲੇ ਸੈਗਮੈਂਟ 'ਚ ਵੀ ਕਿਹਾ ਵੀ ਜਿਹੜੀਆਂ ਆਜ਼ਾਦ ਕਸ਼ਮੀਰ ਦੇ ਲੋਕਾਂ ਦੀਆਂ ਮੰਗਾਂ ਨੇ ਉਹ ਜੈਨੂਅਨ ਨੇ, ਉਹਨਾਂ ਨਾਲ ਜੋ ਜਿੰਨਾ ਸਾਹਮਣੇ ਆਇਆ, ਲੇਕਿਨ ਜਿਸ ਅੰਦਾਜ਼ ਦੇ ਵਿੱਚ ਇਹ ਸਾਰੀ ਵਾਇਲੈਂਸ ਤੱਕ ਔਰ ਦੂਜਾ ਪਹੁੰਚਿਆ, ਇਹ ਹੋ ਨਹੀਂ ਸਕਦਾ ਕਿ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਦਾ ਇਹਦੇ 'ਚ ਰੋਲ ਨਾ ਹੋਏ। ਜਦੋਂ ਤੁਸੀਂ ਫਿਰ ਬਲੋਚ, ਸਿੰਧ ਔਰ ਇਹ ਤਾਲਿਬਾਨ ਜਿਹੜੇ ਨੇ ਇਹਨਾਂ ਨੂੰ ਦੇਖਦੇ ਹੋ, ਸੋ ਦੁਸ਼ਮਣ ਬਾਤ ਕਰੇ ਅਨਹੋਣੀ। ਉਹ ਜਿਵੇਂ ਸੁਬਰਾਮਨਿਅਮ ਸਵਾਮੀ ਨੇ ਕਿਹਾ ਵੀ ਤੁਸੀਂ 4 ਟੁਕੜੇ ਕਰ ਰਹੇ ਨੇ, ਦੇ ਆਰ ਵਰਕਿੰਗ ਸੀਰੀਅਸਲੀ ਔਨ ਦੈਟ। ਲੇਕਿਨ ਇਹ ਹੁਣ ਪਾਕਿਸਤਾਨ ਦੇ ਅੰਦਰੂਨੀ ਓਪੀਨੀਅਨ ਮੇਕਰ, ਲਾਅ ਮੇਕਰ, ਡਿਸੀਜਨ ਮੇਕਰ ਜਾਂ ਐਸਟੈਬਲਿਸ਼ਮੈਂਟ, ਉਹਨਾਂ ਨੇ ਦੇਖਣਾ ਵੀ ਇਹਨਾਂ ਸਾਰੇ ਜਿਹੜੇ ਭਾਰਤ ਦੇ ਹਥਿਆਰ ਨੇ ਉਹਨਾਂ ਨੂੰ ਕਿਵੇਂ ਨਾਕਾਮ ਕਰਨਾ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥਾਲੇ ਬ੍ਰੇਕ ਫਿਊਅਰਸ, ਸੋ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਲੱਦਾਖ ਦੇ ਬੋਧੀ ਲੀਡਰ ਸੋਨਮ ਵਾਂਗਚੁਕ ਨੂੰ ਨੈਸ਼ਨਲ ਸਿਕਿਉਰਿਟੀ ਐਕਟ ਥੱਲੇ ਗ੍ਰਿਫਤਾਰ ਕੀਤਾ ਗਿਆ ਹੈ ਔਰ ਉਸ ਦੀ ਪੂਰੀ ਕਿਰਦਾਰਕੁਸ਼ੀ ਹੋ ਰਹੀ ਹੈ। ਔਰ ਵਾਰਸ ਪੰਜਾਬ ਦੀ ਸਿੱਖ ਜਥੇਬੰਦੀ ਨੇ ਇਸ ਸੰਬੰਧੀ ਆਵਾਜ਼ ਚੁੱਕੀ ਹੈ ਔਰ ਬਾਕੀ ਸਿੱਖ ਜਥੇਬੰਦੀਆਂ ਨੂੰ ਵੀ ਆਪਣੀ ਆਵਾਜ਼ ਚੱਕਣੀ ਚਾਹੀਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਜਿਸ ਦਿਨ ਲੱਦਾਖ ਦੇ ਵਿੱਚ ਪ੍ਰੋਟੈਸਟ ਦੇ ਉੱਤੇ ਇਹਨਾਂ ਨੇ ਗੋਲੀ ਚਲਾਈ ਔਰ ਜਿਹੜੀਆਂ ਨੇ 4 ਦੇ ਕਰੀਬ ਮੌਤਾਂ ਉਦੋਂ ਕਨਫਰਮਡ ਸੀ, ਜ਼ਖਮੀ ਕਾਫੀ ਜ਼ਿਆਦਾ ਨੇ। ਅਸੀਂ ਇੱਕ ਪੂਰਾ ਸੈਗਮੈਂਟ ਔਰ ਸੋਨਮ ਵਾਂਗਚੁਕ ਜਿਹੜਾ ਇੱਕ ਬਹੁਤ ਵੱਡਾ ਕਲਾਈਮੇਟ ਨਾਲ ਜੁੜੀ ਹੋਈ ਸ਼ਖਸੀਅਤ ਹੈ, ਇੰਟਰਨੈਸ਼ਨਲ ਮੈਗਾਸੇਸੇ ਅਵਾਰਡ ਤੋਂ ਲੈ ਕੇ ਦੁਨੀਆ ਦਾ ਕਿਹੜਾ ਅਵਾਰਡ ਹੈ
ਜਿਹੜਾ ਉਹਨੂੰ ਨਹੀਂ ਮਿਲਿਆ, ਉਹਨੇ ਮੁਲਕ ਦਾ ਨਾਮ ਵੀ ਉੱਚਾ ਕੀਤਾ। ਪੱਕਾ ਗਾਂਧੀਵਾਦੀ, ਪੀਸਫੁਲ, ਮੋਦੀ ਦਾ ਐਡਮਾਇਰਰ ਐਟ ਵਨ ਸਟੇਜ। ਈਵਨ 2019 ਚ ਜਦੋਂ ਜੰਮੂ ਕਸ਼ਮੀਰ ਦਾ ਸਟੇਟਸ ਖਤਮ ਕੀਤਾ ਗਿਆ ਔਰ ਯੂਨੀਅਨ ਟੈਰੀਟਰੀ ਲਦਾਖ ਨੂੰ ਬਣਾਇਆ ਗਿਆ, ਵਧਾਈ ਦਿੱਤੀ, ਥੈਂਕ ਯੂ ਕੀਤਾ। ਕਿਉਂਕਿ ਲਦਾਖ ਵਾਲਿਆਂ ਨੂੰ ਹਮੇਸ਼ਾ ਇਹ ਲੱਗਦਾ ਸੀ ਕਿ ਵੀ ਹਾਲਾਂਕਿ ਲਦਾਖ ਦੇ 2 ਜ਼ਿਲ੍ਹੇ ਨੇ, ਉਹਨਾਂ ਦੇ ਵਿੱਚ ਜਿਹੜਾ ਡਿਸਟ੍ਰਿਕਟ ਲੇਹ ਹੈ ਉਹਦੇ 'ਚ ਬੁੱਧਿਸਟ ਦੀ ਮੈਜੋਰਿਟੀ ਹੈ ਔਰ ਦੂਸਰਾ ਡਿਸਟ੍ਰਿਕਟ ਕਾਰਗਿਲ ਹੈ ਜਿਸ 'ਚ ਮੁਸਲਮਾਨ ਜਿਹੜੇ ਜ਼ਿਆਦਾ ਸ਼ੀਆ ਫਿਰਕੇ ਨਾਲ ਸੰਬੰਧਿਤ ਨੇ ਉਹਨਾਂ ਦੀ ਮੈਜੋਰਿਟੀ ਹੈ। ਲੇਕਿਨ ਲੇਹ ਲਦਾਖ ਵਾਲਿਆਂ ਤੋਂ ਉਹਨਾਂ ਨੂੰ ਲੱਗਦਾ ਸੀ ਕਿ ਵੀ ਜਿਹੜਾ ਮੇਨ ਬਜਟ ਹੈ ਜੰਮੂ ਕਸ਼ਮੀਰ ਦਾ ਜਾਂ ਮੇਨ ਫੋਕਸ ਹੈ ਉਹ ਕਸ਼ਮੀਰ ਵਾਦੀ ਦੇ ਉੱਤੇ ਜਾਂ ਜੰਮੂ ਰੀਜਨ 'ਤੇ ਖਰਚ ਹੁੰਦਾ ਹੈ, ਅਤੇ ਸਾਨੂੰ ਜਿਹੜਾ ਇਗਨੋਰ ਕੀਤਾ ਜਾਂਦਾ। ਹਾਲਾਂਕਿ ਉਹਨਾਂ ਦੀਆਂ ਪਾਰਲੀਮੈਂਟ ਦੇ ਵਿੱਚ ਵੀ 1 ਸੀਟ ਸੀ, ਅਸੈਂਬਲੀ ਦੇ ਵਿੱਚ ਵੀ ਉਹਨਾਂ ਦੀਆਂ ਸੀਟਾਂ ਪੂਰਾ ਐਡਮਿਨਿਸਟ੍ਰੇਸ਼ਨ ਦਾ ਹਿੱਸਾ ਸੀ। ਸੋ ਉਹਨਾਂ ਨੂੰ ਇਹ ਸੀ ਕਿ ਵੀ ਅਸੀਂ ਜੇ ਹੁਣ ਯੂਨੀਅਨ ਟੈਰੀਟਰੀ ਦੀ ਉਹਨਾਂ ਦੀ ਮੰਗ ਸੀ ਕਿ ਸਾਨੂੰ ਅੱਡ ਕੀਤਾ ਜਾਏ ਕਿ ਤਾਂ ਕਿ ਡਿਵੈਲਪਮੈਂਟ ਹੋਏ। ਹਾਲਾਂਕਿ ਲਦਾਖ ਦੀ ਆਬਾਦੀ ਤਾਂ ਸਾਰੀ 3 ਲੱਖ ਹੈ, ਏਰੀਆ ਬਹੁਤ ਵੱਡਾ ਹੈ, ਖੁਸ਼ਕ ਪਹਾੜੀਆਂ ਨੇ। ਲੇਕਿਨ ਉਹਨਾਂ ਨੇ ਦੇਖਿਆ ਕਿ ਵੀ ਉਸ ਤੋਂ ਬਾਅਦ ਤਾਂ ਬਿਲਕੁਲ ਹੀ ਉਹਨਾਂ ਦੀ ਰਿਪਰੈਜ਼ੈਂਟੇਸ਼ਨ ਵੀ ਮੁੱਕ ਗਈ ਯੂਨੀਅਨ ਟੈਰੀਟਰੀ ਦੇ ਨਾਤੇ, ਕੋਈ ਅਸੈਂਬਲੀ ਜਾਂ ਦੂਜੀ ਨਹੀਂ। ਔਰ ਜਿਹੜਾ ਉਹਨਾਂ ਨੇ ਪ੍ਰੋਮਿਸ ਕੀਤਾ ਸੀ ਸਟੇਟਹੁੱਡ ਦਾ ਕੀ ਦੇਣਾ ਸੀ, ਈਵਨ 6th ਸ਼ਡਿਊਲ ਜਿਹਦੇ 'ਚ ਉਹ ਸ਼ਾਮਲ ਕਰਨਾ ਕਹਿੰਦੇ ਨੇ ਤਾਂ ਕਿ ਉਹਨਾਂ ਦੀਆਂ ਜ਼ਮੀਨਾਂ ਦੇ ਉੱਤੇ ਕੋਈ ਆ ਕੇ ਹੋਰ ਕੰਟਰੋਲ ਨਾ ਕਰੇ। ਔਰ ਕਿਉਂਕਿ ਬੜਾ ਸੈਂਸਿਟਿਵ ਜਿਹਾ ਉਹ ਏਰੀਆ, ਬਾਰਡਰ ਵੀ ਲੱਗਦਾ ਚਾਈਨਾ ਦੇ ਨਾਲ। ਔਰ ਜਿਹੜਾ ਉਹਨਾਂ ਦਾ ਹੁਣ ਖੁਦ ਕਿਉਂਕਿ ਸੋਨਮ ਵਾਂਗਚੁਕ ਕਲਾਈਮੇਟ ਜਾਂ ਇਨਵਾਇਰਨਮੈਂਟ ਦੇ ਨਾਲ ਸੰਬੰਧਿਤ ਉਹਨਾਂ ਦਾ ਸਾਰਾ ਕੰਮ ਹੈ, ਤਾਂ ਉਹਨਾਂ ਨੂੰ ਪਤਾ ਹੈ ਵੀ ਇਹ ਅੰਬਾਨੀ ਅਡਾਨੀ ਦੇ ਗੇੜੇ ਲੱਗਣ ਲੱਗ ਗਏ ਉੱਥੇ, ਵੀ ਇਹ ਇਨਵੈਸਟ ਵੀ ਕਰਨਗੇ ਉੱਥੇ ਔਰ ਪਹਾੜਾਂ ਨੂੰ ਵੀ ਤੋੜਨਗੇ, ਕੱਟਣਗੇ, ਇਨਵਾਇਰਨਮੈਂਟ ਨੂੰ ਵੀ ਗੰਦਲਾ ਕਰਨਗੇ, ਪੈਸੇ ਇਹ ਬਣਾਉਣਗੇ, ਅਤੇ ਜਿਹੜੀ ਕੁਦਰਤੀ ਉਹ ਸਾਰਾ ਕਲਾਈਮੇਟ ਆ ਉਹ ਵੀ ਖਰਾਬ ਹੋਏਗਾ। ਸੋ ਉਹਨਾਂ ਨੂੰ ਲੈ ਕੇ ਉਹਨਾਂ ਨੇ ਬੜਾ 4-5 ਸਾਲ ਤੋਂ ਬੜੇ ਪੀਸਫੁਲ ਢੰਗ ਦੇ ਨਾਲ ਜਿਹੜਾ ਗਾਂਧੀਅਨ ਸਟਾਈਲ ਮਾਰਚ ਵੀ ਕੀਤਾ, ਲਦਾਖ ਟੂ ਦਿੱਲੀ, ਵਰਤ ਵੀ ਕੋਈ ਅਸਰ ਨਹੀਂ ਹੋਇਆ। ਔਰ ਫਾਈਨਲੀ ਉਹ ਜਿਹੜੇ ਨੇ ਵਰਤ ਦੇ ਉੱਤੇ ਬੈਠੇ, 15ਵਾਂ ਦਿਨ ਸੀ ਵਰਤ ਦਾ, ਉਸ ਦਿਨ ਲੋਕਾਂ ਨੇ ਜਿਹੜੀ ਉਹਨਾਂ ਦੇ ਬਾਕੀ ਸੀ ਉਹਦੀ ਪ੍ਰੋਟੈਸਟ ਦੀ ਕਾਲ ਦਿੱਤੀ ਸੀ, ਉਹਦੇ 'ਚ ਵਾਇਲੈਂਸ ਹੋ ਗਈ। ਹੁਣ ਸੋਨਮ ਵਾਂਗਚੁਕ ਨੇ ਉਹਨੂੰ ਕੰਡੈਮ, ਔਰ ਮੌਕੇ 'ਤੇ ਵੀ ਨਹੀਂ ਸੀ ਸੋਨਮ ਵਾਂਗਚੁਕ ਜਿੱਥੇ ਵਾਇਲੈਂਸ ਹੋਈ, ਲੇਕਿਨ ਇਹਨਾਂ ਨੇ ਐਸਾ ਉਸ ਦੇ ਉੱਤੇ ਜਿਹੜਾ ਉਹ ਨੈਸ਼ਨਲ ਸਿਕਿਉਰਿਟੀ ਐਕਟ ਲਾ ਕੇ ਚੁੱਕ ਕੇ ਸ਼ਾਇਦ ਜੋਧਪੁਰ ਲੈ ਗਏ। ਹਾਲਾਂਕਿ ਉਹਨਾਂ ਦੀ ਵਾਈਫ ਜਿਹੜੀ ਵੀ ਇੱਕ ਡਾਕਟਰ ਹੈ ਇਹ ਸਾਰੇ ਦੀ, ਔਰ ਜਿਹੜੀ ਉਹਨੇ ਇੰਸਟੀਚਿਊਟ ਖੋਲ੍ਹੀ ਉਹਨੂੰ ਹੈੱਡ ਕਰਦੀ ਹੈ, ਉਹਦਾ ਬੀਬੀ ਦਾ ਨਾਂ ਵੀ ਉਹ ਹਿੰਦੂ ਲੇਡੀ ਲੱਗਦੀ ਹੈ, ਗੀਤਾਂਜਲੀ ਅੰਗਮੋ। ਔਰ ਉਹਨੇ ਕਿਹਾ ਵੀ ਉਹ ਤਾਂ ਉੱਥੇ ਵੀ ਨਹੀਂ ਸੀ, ਔਰ ਦੂਜਾ ਪਰ ਉਹਨਾਂ ਨੇ ਐਸੇ ਕੇਸ ਬਣਾ ਕੇ ਕਿ ਜੀ ਇਹ ਤਾਂ ਪਾਕਿਸਤਾਨ ਦਾ ਏਜੰਟ ਫਲਾਣੇ ਸਾਲ 'ਚ ਉੱਥੇ ਗਿਆ। ਔਰ UN ਦੇ ਫੰਕਸ਼ਨ ਸੀ ਜਿਹਦੇ 'ਚ ਕਲਾਈਮੇਟ ਦੇ, ਉਹ ਕਹਿੰਦੀ ਮੈਂ ਵੀ ਨਾਲ ਗਈ ਸੀ। ਫਿਰ ਇਹ ਜੀ ਕਿ ਫੰਡਿੰਗ ਇੱਧਰ ਨਹੀਂ ਜਮ੍ਹਾਂ ਕਰਾਏ, ਪੈਸੇ ਉੱਧਰ ਕਰਾਤੇ, ਕੈਸ਼ ਕਿੱਥੋਂ ਆਇਆ। ਜਦੋਂ ਤੁਸੀਂ ਕਿਸੇ ਨੂੰ ਫਸਾਣਾ ਹੀ ਹੈ ਤਾਂ ਉੱਥੇ ਤੁਸੀਂ ਜੋ ਮਰਜ਼ੀ ਕਰ ਲਓ। ਔਰ ਕਿਰਦਾਰ ਕੁਸ਼ੀ ਵੀ ਬਰਾਬਰ ਜਾਰੀ ਹੈ ਔਰ ਬਿਲਕੁਲ ਇੱਕ ਪੀਸਫੁਲ ਮੂਵਮੈਂਟ ਰਨ ਕਰਨ ਵਾਲਿਆਂ ਨੂੰ ਔਰ ਜਿਹਨੇ ਮੁਲਕ ਨੂੰ ਬਹੁਤ ਕੁਝ ਦਿੱਤਾ ਹੈ ਉਹਨੂੰ ਉਹਨਾਂ ਨੇ ਨੈਸ਼ਨਲ ਸਿਕਿਉਰਿਟੀ ਐਕਟ ਲਾ ਕੇ ਜਿਹੜਾ ਜੋਧਪੁਰ ਭੇਜਿਆ। ਵਾਈਫ ਨਾਲ ਉਹਦਾ ਪਹਿਲਾਂ ਸੰਪਰਕ ਨਹੀਂ ਸੀ ਹੋਇਆ ਔਰ ਉਹਨਾਂ ਦੀ ਵਾਈਫ ਨੇ ਈਵਨ ਪ੍ਰੈਜ਼ੀਡੈਂਟ ਮੁਰਮੂ ਨੂੰ ਵੀ ਲਿਖਿਆ ਕਿ ਭਾਈ ਇਹ ਜਿਹੜੀ ਹੈ ਵਿਚ ਹੰਟ ਬੰਦ ਕਰੋ, ਉਹਨਾਂ ਨੂੰ ਰਿਲੀਜ਼ ਕਰੋ। ਔਰ ਉਹਨਾਂ ਨੇ ਕਿਹਾ ਵੀ ਜੁਡੀਸ਼ੀਅਲ ਇਨਕੁਆਇਰੀ ਕਰਵਾਓ ਸਾਰੇ ਦੀ। ਹੁਣ ਮੈਜਿਸਟਰੀਅਲ ਇਨਕੁਆਇਰੀ ਉਹਨਾਂ ਨੇ ਆਰਡਰ ਕੀਤੀ ਹੈ ਕਿ ਜੀ ਕੁਛ ਵੀ ਨਹੀਂ ਹੈ, ਉਹਨਾਂ ਦੇ ਮੈਜਿਸਟ੍ਰੇਟ ਉਹਨਾਂ ਦਾ ਜੇ ਜੁਡੀਸ਼ੀਅਲ ਵੀ ਹੋਏ ਉਹਦੇ 'ਚੋਂ ਕੁਛ ਨਹੀਂ ਨਿਕਲਣਾ ਹੁੰਦਾ। ਲੇਕਿਨ ਇੱਕ ਗੱਲ ਬਿਲਕੁਲ ਕਲੀਅਰ ਹੈ ਕਿ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਜਿਹੜੇ 2 ਲੱਖ ਤੋਂ ਜ਼ਿਆਦਾ ਵੋਟਾਂ ਦੇ ਫਰਕ ਨਾਲ ਜਿੱਤੇ, ਉਹਨਾਂ ਨੂੰ ਨੈਸ਼ਨਲ ਸਿਕਿਉਰਿਟੀ ਐਕਟ ਦੇ ਥੱਲੇ 2 ਸਾਲ ਤੋਂ ਜ਼ਿਆਦਾ ਹੋ ਗਏ ਨੇ, 2900 ਕਿਲੋਮੀਟਰ ਦੂਰ ਭੇਜਿਆ ਹੋਇਆ। ਇੱਧਰ ਸੋਨਮ ਵਾਂਗਚੁਕ ਨੂੰ ਹੁਣ ਚੁੱਕ ਕੇ ਜੋਧਪੁਰ ਉਹਨਾਂ ਨੇ ਭੇਜਿਆ। ਜੇ ਜਦੋਂ ਇਹਦਾ ਮਿਸਯੂਜ਼ ਹੁੰਦਾ ਹੈ ਨੈਸ਼ਨਲ ਸਿਕਿਉਰਿਟੀ ਐਕਟ ਦਾ, ਉਦੋਂ ਸਾਰੇ ਆਵਾਜ਼ ਚੁੱਕਣ ਇੱਕ ਮੁੱਦੇ ਦੇ ਉੱਤੇ, ਤੇ ਘੱਟੋ ਘੱਟ ਹਕੂਮਤ ਕਿਸੇ ਦੂਸਰੇ ਦੇ ਉੱਤੇ ਲਾਉਣ ਤੋਂ ਪਹਿਲਾਂ 100 ਵਾਰ ਤਾਂ ਜ਼ਰੂਰ ਸੋਚੇਗੀ, ਜੇ 1000 ਵਾਰ ਨਹੀਂ ਸੋਚਦੀ। ਪਰ ਇਹ ਹੁੰਦਾ ਹੈ ਕਿ ਵਾਟ ਟੂ ਮੀ। ਔਰ ਇਹੀ ਕਾਰਨ ਹੈ ਕਿ ਜਦੋਂ ਨਾਜ਼ੀਆਂ ਦੀ ਪਰਸੀਕਿਊਸ਼ਨ ਚੱਲ ਰਹੀ ਸੀ ਔਰ ਇੱਕ ਰਵਾਈ ਨੇ ਜਾਂ ਪ੍ਰੀਸਟ ਨੇ ਇਹ ਗੱਲ ਕਹੀ ਕਿ ਵੀ ਉਹ ਯਹੂਦੀਆਂ ਦੇ ਪਿੱਛੇ ਆਏ, ਮੈਂ ਚੁੱਪ ਰਿਹਾ ਕਿਉਂਕਿ ਮੈਂ ਯਹੂਦੀ ਨਹੀਂ ਸੀ, ਉਹ ਕੈਥੋਲਿਕਸ ਦੇ ਪਿੱਛੇ ਆਏ,
ਉਹ ਸਿਵਲ ਲਿਬਰਟੇਰੀਅਨ ਦੇ ਮੈਂ ਚੁੱਪ ਰਿਹਾ ਕਿਉਂਕਿ ਮੈਂ ਉਹ ਨਹੀਂ ਸੀ। ਫਿਰ ਉਹ ਮੇਰੇ ਪਿੱਛੇ ਆਏ ਤਾਂ ਮੈਂ ਪਿੱਛੇ ਮੁੜ ਕੇ ਦੇਖਿਆ ਕਿ ਕੋਈ ਵੀ ਬੋਲਣ ਵਾਲਾ ਨਹੀਂ ਸੀ। ਮਤਲਬ ਇਹ ਹੈ ਵੀ ਇਸ ਸਾਰੇ ਦਾ ਸ਼ਿਕਾਰ ਕਿਸੇ ਨੂੰ ਮਾਓਵਾਦੀ ਕਹਿ ਕੇ NSA ਦੇ ਥੱਲੇ ਕਰ ਦਿਓ, ਮੁਕਾਬਲਾ ਬਣਾ, ਕਿਸੇ ਨੂੰ ਖਾਲਿਸਤਾਨੀ ਬਣਾ ਦਿਓ। ਹੁਣ ਇੱਕ ਬਿਲਕੁਲ ਪੀਸਫੁਲ ਬੁੱਧਿਸਟ ਇੱਕ ਕਲਾਈਮੇਟ ਨਾਲ ਸੰਬੰਧਿਤ ਇੰਟਰਨੈਸ਼ਨਲ ਫਿਗਰ ਨੂੰ ਤੁਸੀਂ ਜਿਹੜਾ ਉਹ ਦਹਿਸ਼ਤਗਰਦੀ ਨਾਲ ਜਾਂ ਉਹਨੂੰ ਏਜੰਟ ਬਣਾ ਦਿਓ ਪਾਕਿਸਤਾਨ ਦਾ। ਸੋ ਵਾਰਿਸ ਪੰਜਾਬ ਦੇ ਜਥੇਬੰਦੀ ਨੇ ਪਿਛਲੇ ਦਿਨਾਂ 'ਚ ਤਰਨਤਾਰਨ ਪ੍ਰੈਸ ਕਾਨਫਰੰਸ ਕੀਤੀ। ਉੱਥੇ ਜਿਮਨੀ ਚੋਣ ਹੋਣੀ ਆ, ਬਾਈ ਇਲੈਕਸ਼ਨ, ਉਹਦੇ 'ਚ ਆਪਣਾ ਉਮੀਦਵਾਰ ਖੜਾ ਕਰਨ ਲਈ ਉਹਨਾਂ ਨੇ ਜਿਹੜਾ ਉਹ ਸ਼ਾਇਦ ਸੰਦੀਪ ਸਿੰਘ ਜਿਹੜਾ ਪਟਿਆਲਾ ਜੇਲ੍ਹ 'ਚ ਹੈ, ਜਿਹਨੇ ਉਹਨੂੰ ਸੂਰੀ ਨੂੰ ਸੋਧਿਆ ਸੀ ਔਰ ਹੁਣ ਉਹ ਸੂਬੇ ਨੂੰ ਵੀ ਸੂਬੇਦਾਰੀ ਦਿੱਤੀ ਹੈ ਜੇਲ੍ਹ ਦੇ ਅੰਦਰ ਹੀ। ਸੋ ਸ਼ਾਇਦ ਉਸ ਨੂੰ ਪ੍ਰਪੋਜ਼ ਕਰਨ ਦੇ ਲਈ ਉਹਨਾਂ ਦੀ ਫੈਮਿਲੀ ਨੂੰ ਉਹਨਾਂ ਨੇ ਮਿਲਣਾ ਸੀ। ਪਰ ਜਿਹੜੀ ਗੱਲ ਮੈਨੂੰ ਚੰਗੀ ਲੱਗੀ ਵੀ ਉਹਨਾਂ ਨੇ ਪ੍ਰੈਸ ਕਾਨਫਰੰਸ ਦੀ ਓਪਨਿੰਗ ਦੇ ਵਿੱਚ ਹੀ ਸੋਨਮ ਵਾਂਗਚੁਕ ਦੇ ਉੱਤੇ ਜਿਹੜਾ ਨੈਸ਼ਨਲ ਸਿਕਿਉਰਿਟੀ ਐਕਟ ਲਾ ਕੇ ਉਹਨੂੰ ਰੱਖਿਆ ਹੈ ਅੰਦਰ, ਉਸ ਨੂੰ ਕੰਡੈਮ ਕੀਤਾ। ਉਹਨਾਂ ਨੇ ਕਿਹਾ ਵੀ ਇਹੀ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਹੋਇਆ। ਚਲੋ ਅਸੀਂ ਇਹ ਸਮਝਦੇ ਹਾਂ ਵੀ ਇਸ ਲੈਵਲ ਦੀ ਅੰਡਰਸਟੈਂਡਿੰਗ ਵਾਲੇ ਘੱਟੋ ਘੱਟ ਕੁਛ ਤਾਂ ਨੇ। ਹਾਲਾਂ ਚਾਹੀਦਾ ਇਹ ਹੈ ਕਿ ਵੀ ਇਹ ਸਮੁੱਚੀਆਂ ਸਿੱਖ ਜਥੇਬੰਦੀਆਂ ਨੂੰ ਜਾਂ ਦੂਜਿਆਂ ਨੂੰ ਇਸ ਮੁੱਦੇ ਦੇ ਉੱਤੇ ਪੂਰਾ ਖੁੱਲ੍ਹ ਕੇ ਇੰਡੀਅਨ ਗਵਰਨਮੈਂਟ ਨੂੰ ਕੰਡੈਮ ਕਰਨਾ ਚਾਹੀਦਾ, ਕਿਉਂਕਿ ਜਦੋਂ ਤੁਸੀਂ ਆਪਣੀ ਸਟਰਗਲ ਦੇ ਵੱਲ ਤੁਰਦੇ ਹੋ ਤੁਹਾਨੂੰ ਜਿਹੜੇ ਬਾਕੀ ਸਟਰਗਲ ਕਰ ਰਹੇ ਨੇ ਉਹਨਾਂ ਦੇ ਨਾਲ ਕੀ ਹੋ ਰਿਹਾ ਕੀ ਨਹੀਂ, ਜੇ ਤੁਸੀਂ ਉਹਨਾਂ ਦੇ ਦੁੱਖ ਦੇ ਵਿੱਚ ਜਾਂ ਉਹਨਾਂ ਦੇ ਧੱਕੇ ਦੇ ਖਿਲਾਫ ਆਵਾਜ਼ ਚੁੱਕਦੇ ਹੋ ਤੁਹਾਡਾ ਕੇਸ ਵੀ ਸਟਰੋਂਗ ਹੁੰਦਾ ਔਰ ਦੂਸਰਿਆਂ ਨੂੰ ਵੀ ਇਹ ਹੁੰਦਾ ਕਿ ਭਾਈ ਇਹਨਾਂ ਨੇ ਸਾਡੇ ਲਈ ਹਾਂ ਦਾ ਨਾਰਾ ਮਾਰਿਆ। ਹਾਲਾਂਕਿ ਵੀ ਇਹ ਜਿਹੜਾ ਉਮਰ ਅਬਦੁੱਲਾ ਜੰਮੂ ਕਸ਼ਮੀਰ ਦਾ ਯੂਨੀਅਨ ਟੈਰੀਟਰੀ ਦਾ ਚੀਫ ਮਿਨਿਸਟਰ, ਉਹਨੇ ਕਿਹਾ ਕਿ ਵੀ ਲਦਾਖੀਆਂ ਨਾਲ ਵੀ ਧੋਖਾ ਹੋਇਆ, ਸਾਡੇ ਨਾਲ ਵੀ, ਕਿਉਂਕਿ ਸਟੇਟਹੁੱਡ ਤਾਂ ਉਹਨਾਂ ਨੂੰ ਵੀ ਨਹੀਂ ਦਿੱਤਾ ਜੰਮੂ ਕਸ਼ਮੀਰ ਨੂੰ। 5 ਸਾਲ ਹੋ ਗਏ ਨਾਲ ਸੁਪਰੀਮ ਕੋਰਟ 'ਚ ਮੰਨ ਕੇ ਆਏ ਸੀ ਪਿਛਲੇ ਸਾਲ ਜੀ ਬਹੁਤ ਜਲਦੀ ਦੇਵਾਂਗੇ। ਹੁਣ ਜਦੋਂ ਮੰਗ ਹੋਈ ਉਹ ਕਹਿੰਦਾ ਜੀ ਦੇਖੋ ਉੱਥੇ ਹੁਣ ਸਿਕਿਉਰਿਟੀ ਸਿਚੁਏਸ਼ਨ ਬਹੁਤ ਖ਼ਰਾਬ ਹੋ ਗਈ, ਪਹਿਲਗਾਮ ਹੋ ਗਿਆ ਫਲਾਣਾ। ਉਦੋਂ ਵੀ ਉਹਨਾਂ ਦਾ ਕੰਟਰੋਲ ਸੀ, ਹੁਣ ਵੀ ਉਹਨਾਂ ਦਾ। ਉੱਥੇ ਸਟੇਟ ਵੀ ਬਣ ਜਾਏਗੀ, ਕੁਛ ਨਹੀਂ ਹੋਣਾ ਅਲਟੀਮੇਟਲੀ। ਜਿਵੇਂ ਅਸੀਂ ਪਹਿਲੇ ਸੈਗਮੈਂਟ ਜਿਹੜਾ ਲਦਾਖ 'ਤੇ ਕੀਤਾ ਸੀ ਕਿ ਭਾਈ ਈਵਨ ਲਦਾਖ ਦੀਆਂ ਖੁਸ਼ਕ ਪਹਾੜੀਆਂ ਜਿਨ੍ਹਾਂ ਬਾਰੇ ਕਦੇ ਨਹਿਰੂ ਨੇ ਕਿਹਾ ਸੀ ਕਿ ਕੋਈ ਬਲੇਡ ਆਫ ਗ੍ਰਾਸ ਵੀ ਨਹੀਂ ਹੁੰਦਾ ਉੱਥੇ, ਉਹਨਾਂ ਖੁਸ਼ਕ ਪਹਾੜੀਆਂ 'ਚ ਵੀ ਅੱਗ ਲੱਗ ਗਈ। ਔਰ ਬੁੱਧਿਸਟ ਜਿਹੜੇ ਬਿਲਕੁਲ ਪੀਸਫੁਲ ਕਰਨ ਵਾਲੇ ਨੇ, ਜੇ ਉਹ ਵੀ ਇਸ ਕਿਸਮ ਦੀ ਬਰੂਟੈਲਿਟੀ ਦਾ ਜੋ ਇੰਡੀਅਨ ਸਿਸਟਮ ਦੀ ਸ਼ਿਕਾਰ ਨੇ, ਤੇ ਫਿਰ ਸਾਨੂੰ ਇਹਨਾਂ ਸਾਰਿਆਂ ਦੀ ਆਵਾਜ਼ ਦੇ ਨਾਲ, ਉਹ ਬੁੱਧਿਸਟ ਹੋਣ, ਈਸਾਈ ਹੋਣ, ਦਲਿਤ ਹੋਣ, ਮੁਸਲਮਾਨ ਹੋਣ, ਦੂਸਰੇ ਜਿਹੜੇ ਦਬੇ ਕੁਚਲੇ ਨੇ ਸਾਰੇ, ਸੋ ਸਾਨੂੰ ਉਹਨਾਂ ਦੀ ਆਵਾਜ਼ ਬਣਨ ਦੀ ਲੋੜ ਹੈ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਜਿਹੜੀ ਵਾਰਿਸ ਪੰਜਾਬ ਦੇ ਜਥੇਬੰਦੀ ਨੇ ਸੋਨਮ ਵਾਂਗਚੁਕ ਦੇ ਲਈ ਪ੍ਰੈਸ ਕਾਨਫਰੰਸ ਆਵਾਜ਼ ਉਠਾਈ, ਇਹ ਕਾਫੀ ਐਪਰੀਸ਼ੀਏਬਲ ਹੈ। ਬਿਲਕੁਲ ਬਾਕੀ ਜਥੇਬੰਦੀਆਂ ਨੂੰ ਵੀ, ਸਾਡੀਆਂ ਧਿਰਾਂ ਨੂੰ ਵੀ ਇਸ ਕਿਸਮ ਦੇ ਮੌਕੇ ਦੇ ਉੱਤੇ ਫੌਰਨ ਜਿਹੜਾ ਉਹ ਪ੍ਰੈਸ ਸਟੇਟਮੈਂਟ ਦੇਣੀ ਚਾਹੀਦੀ ਹੈ ਔਰ ਸੋਲੀਡੈਰਿਟੀ ਦਾ ਵਿਖਾਵਾ ਕਰਨਾ ਚਾਹੀਦਾ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਥਲੈਂਡ ਬ੍ਰੇਕ ਵਿਊਅਰਸ, ਤੁਸੀਂ ਕਿਤਨੀ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਰਟ ਓਕ ਰੋਡ, ਸੂਈਟ ਨੰਬਰ 204,
ਹਿਊਸਟਨ ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਨੰਬਰ ਸੈਕਸ਼ਨ 'ਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਹਿੰਦੂਤਵੀ ਇੰਡੀਅਨ ਸਟੇਟ ਵੱਲੋਂ ਪੰਜਾਬ ਨੂੰ ਪੂਰੀ ਤਰ੍ਹਾਂ ਬਰਬਾਦ ਕਰਨ ਲਈ ਹਰ ਪਾਸਿਓਂ ਹੱਲਾ ਬੋਲਿਆ ਜਾ ਰਿਹਾ ਹੈ ਔਰ ਇਹ ਵੀ ਸੰਭਵ ਹੈ ਕਿ ਪੰਜਾਬ ਦੇ ਕੁਝ ਜ਼ਿਲ੍ਹਿਆਂ ਨੂੰ ਪੰਜਾਬ 'ਚੋਂ ਕੱਟ ਕੇ ਹਰਿਆਣਾ, ਹਿਮਾਚਲ ਪ੍ਰਦੇਸ਼ ਔਰ ਰਾਜਸਥਾਨ ਵਿੱਚ ਸ਼ਾਮਲ ਕਰ ਦਿੱਤਾ ਜਾਵੇ। ਸੋ ਇਸ ਸੰਬੰਧੀ ਆਬਜ਼ਰਵਰ ਸੈਂਟਰ ਤੋਂ ਸਾਨੂੰ ਜਿਹੜੀ ਆਈਡੀ ਤੋਂ ਲਿਖਤ ਵਸੂਲ ਹੋਈ ਹੈ, ਜਿਹੜੀ ਆਪਾਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਜਿਹੜਾ ਪਾਣੀ ਨੂੰ ਐਜ਼ ਏ ਵੈਪਨ ਇਸਤੇਮਾਲ ਕੀਤਾ ਹੈ, ਇਸ ਦੀ ਗੱਲ ਬਹੁਤ ਸਾਰੇ ਕਾਮਨਰਸ ਨੂੰ ਵੀ, ਸਾਡੇ ਸਿੱਖ ਭਰਾਵਾਂ ਭੈਣਾਂ ਨੂੰ ਵੀ ਸਮਝ ਆਈ। ਹਾਲਾਂਕਿ ਇਸ ਦੇ ਉੱਤੇ ਗੰਦੀ ਸਿਆਸਤ ਵੀ, ਜਿਹੜੇ ਜੋ ਸਿਆਸਤਦਾਨ ਹੀ ਜਦੋਂ ਗੰਦੇ ਨੇ ਤਾਂ ਉਹਨਾਂ ਨੇ ਗੰਦਾ ਪਾਣੀ ਕਰਨਾ। ਜਿਹੜੀ ਪੰਜਾਬ ਅਸੈਂਬਲੀ ਦੇ ਵਿੱਚ ਵੀ ਜਿਹੜੀ ਡਿਬੇਟ ਹੋਈ ਇਸ ਮੁੱਦੇ ਦੇ, ਸਪੈਸ਼ਲ ਸੈਸ਼ਨ ਸੱਦਿਆ ਗਿਆ, ਉਹਦੇ 'ਚ ਵੀ ਹਰ ਇੱਕ ਨੇ ਸਿਆਸੀ ਪੁਆਇੰਟ ਹੀ ਸਕੋਰ ਕਰਨੇ, ਚਾਹੇ ਉਹ ਪ੍ਰਤਾਪ ਸਿੰਘ ਬਾਜਵਾ ਹੋਏ ਜਾਂ ਆਮ ਆਦਮੀ ਪਾਰਟੀ ਜਿਹੜੀ ਹਕੂਮਤ 'ਚ ਹੈ, ਉਹਨਾਂ ਨੇ ਸਾਰਾ ਬਲੇਮ ਸੈਂਟਰ ਦੇ ਖਾਤੇ ਦੇ ਵਿੱਚ ਪਾਇਆ, ਕਾਂਗਰਸ ਆਪਣੀ ਥਾਂ। ਔਰ ਬਾਦਲਾਂ ਨੂੰ ਤਾਂ ਲੈ ਦੇ ਕੇ ਇਹਨਾਂ ਦਾ ਤਾਂ ਹੁਣ ਕੋਈ ਜਿਹੜੀ ਹੈ ਕਿੱਡੀ ਵੱਡੀ ਤਰਾਸਦੀ ਹੈ ਕਿ ਜਿਸ ਅਕਾਲੀ ਦਲ ਨੇ ਪੰਜਾਬੀ ਸੂਬਾ ਬਣਾਉਣ ਦੇ ਲਈ 17-18 ਸਾਲ ਮੂਵਮੈਂਟ ਲੀਡ ਕੀਤੀ ਹੋਏ, ਹਜ਼ਾਰਾਂ ਗ੍ਰਿਫਤਾਰੀਆਂ ਦਿੱਤੀਆਂ ਹੋਣ, ਅੱਜ ਪੰਜਾਬ ਅਸੈਂਬਲੀ ਦੇ ਵਿੱਚ ਉਹਨਾਂ ਨੂੰ ਜਿਹੜੇ 2-3 ਬਣੇ ਵੀ ਨੇ, ਇੱਕ ਉਹ ਮਜੀਠੀਆ ਦੀ ਘਰ ਵਾਲੀ ਗੁਰਨੀਤ ਕੌਰ ਕੇ ਕੀ ਹੈ, ਉਹ ਵਿਚਾਰੀ ਤਾਂ ਭੱਜ ਦੌੜ ਕਰ ਰਹੀ ਹੈ ਕਿ ਜ਼ਮਾਨਤ ਹੋ ਜਾਏ ਮਜੀਠੀਏ ਦੀ, ਔਰ ਜਿਹੜੇ ਇਆਲੀ ਜਨਾਬ ਨੇ ਉਹ ਦੂਸਰੇ ਪਾਸੇ ਨੇ। ਸੋ ਕੋਈ ਪੰਜਾਬ ਅਸੈਂਬਲੀ 'ਚ ਆਵਾਜ਼ ਨਹੀਂ। ਲੇਕਿਨ ਇਨ ਦਾ ਐਂਡ ਜਿਹੜਾ ਰੈਜ਼ੋਲੂਸ਼ਨ ਕੀਤਾ ਕਿ ਜੀ ਇਹਦੇ ਲਈ ਸੈਂਟਰ ਨੇ ਬਿਲਕੁਲ ਪੰਜਾਬ ਨਾਲ ਸਟੈਪ ਮਦਰਲੀ ਟਰੀਟਮੈਂਟ ਕੀਤਾ, ਇਹ ਉਹ ਫਿਰ ਹੋਇਆ ਜੀ, ਭਗਵੰਤ ਮਾਨ ਭੱਜਿਆ ਗਿਆ, ਅਮਿਤ ਸ਼ਾਹ ਨੂੰ ਮਿਲਿਆ ਔਰ ਇਹ ਵੀ ਆਇਆ ਕਿ ਵੀ ਬੜੇ ਬੇਆਬਰੂ ਹੋ ਕਰ ਤੇਰੇ ਕੂਚੇ ਸੇ ਹਮ ਨਿਕਲੇ, ਵੀ ਕੋਈ ਹੱਥ ਪੱਲੇ ਦਾ ਕੀ ਪੈਣਾ ਸੀ, ਵੀ ਉਹਦੀ ਬੇਇੱਜ਼ਤੀ ਕਰਕੇ ਤੋਰਿਆ, ਫਿਰ ਪੈ ਜਾਏਗਾ ਮੰਜੇ ਤੇ ਜਾ ਕੇ ਪੈਗ ਲਾ ਕੇ ਕਿ ਵੀ ਬਿਮਾਰ ਹੋ ਗਿਆ। ਹੁਣ ਇਸ ਸਾਰੇ ਦੇ ਚੱਲਦੇ ਆ ਇੱਕ ਪੋਜ਼ਿਟਿਵ ਪਾਰਟ ਵੀ ਹੈ, ਜਿਵੇਂ ਮੈਂ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਪ੍ਰੈਸ ਕਾਨਫਰੰਸ ਦਾ ਹਵਾਲਾ ਦਿੱਤਾ ਹੈ, ਉਹਦੇ 'ਚ ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਕਿ ਸੈਂਟਰ ਪੰਜਾਬ ਗਵਰਨਮੈਂਟ ਟੂ ਬਲੇਮ ਫॉर ਡਿਸਟਰਕਸ਼ਨ ਕਾਜ਼ਡ ਬਾਈ ਫਲੱਡਸ, ਕਿ ਜੋ ਹੋਇਆ ਇਹਦੇ ਲਈ ਇਹੀ ਜ਼ਿੰਮੇਵਾਰ ਨੇ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਈਵਨ ਇਹ ਮੰਗ ਸੀ ਕਿ ਵੀ ਅੰਮ੍ਰਿਤਪਾਲ ਸਿੰਘ ਹੋਰਾਂ ਨੂੰ ਪੈਰੋਲ ਦੇ ਉੱਤੇ ਭੇਜਿਆ, ਉਹਨਾਂ ਦਾ ਹਲਕਾ ਖਡੂਰ ਸਾਹਿਬ, ਔਰ ਸਭ ਤੋਂ ਜ਼ਿਆਦਾ ਨੁਕਸਾਨ ਤਾਂ ਗੁਰਦਾਸਪੁਰ, ਅੰਮ੍ਰਿਤਸਰ, ਫਿਰੋਜ਼ਪੁਰ ਜ਼ਿਲ੍ਹਿਆਂ 'ਚ ਹੀ ਹੋਇਆ। ਔਰ ਇਸ ਮੁੱਦੇ ਦੇ ਉੱਤੇ ਉਹਨਾਂ ਨੇ ਬੜੀ ਡਿਟੇਲ 'ਚ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਕਿ ਇਹ ਜਿਹੜੀ ਨੈਗਲੀਜੈਂਸ ਹੈ ਮੇਨਟੇਨਿੰਗ ਐਮਬੈਂਕਮੈਂਟਸ ਦੀ, ਡਰੇਨੇਜ ਸਿਸਟਮ ਦੀ, ਡੈਮਸ ਦੀ, ਉਸਨੇ ਵੀ ਕੰਟਰੀਬਿਊਟ ਕੀਤਾ ਲਾਰਜ ਸਕੇਲ ਡੈਮੇਜ ਦੇ ਵਿੱਚ। 1500 ਤੋਂ 2000 ਪਿੰਡਾਂ ਦੀ ਤਬਾਹੀ, 3 ਤੋਂ 4 ਲੱਖ ਲੋਕ ਪ੍ਰਭਾਵਿਤ ਹੋਏ ਨੇ ਤੇ 3 ਲੱਖ ਏਕੜ ਜਿਹੜੀ ਲੈਂਡ ਹੈ ਉਹ ਫਲੱਡਸ ਦੇ ਨਾਲ ਪ੍ਰਭਾਵਿਤ ਹੋਈ ਹੈ, ਜਿਹੜੀ ਕਿ 13,000 ਤੋਂ 14,000 ਕਰੋੜ ਦਾ ਨੁਕਸਾਨ ਹੈ ਔਰ 50 ਤੋਂ ਜ਼ਿਆਦਾ ਲੋਕਾਂ ਦੀਆਂ ਜ਼ਿੰਦਗੀਆਂ ਗਈਆਂ। ਔਰ ਜਿਹੜਾ ਮੋਦੀ ਨੇ ਆ ਕੇ ਕਰੂਅਲ ਜੋਕ ਕੀਤਾ, ਉਹਨਾਂ ਨੇ ਵੀ ਲਫ਼ਜ਼ ਜੋਕ ਹੀ ਕਿਹਾ। ਔਰ ਇਸ ਸਭ ਦਾ ਨਤੀਜਾ ਕਿ ਵੀ ਅਸੀਂ ਅੱਜ ਸਫ਼ਰ ਕਰ ਰਹੇ। ਔਰ ਇਹ ਮੈਂ ਸਮਝਦਾ ਵੀ ਅਜੇ ਵੀ ਉੱਥੇ ਜਿਹੜੇ ਨੇ ਉਹ ਖੁੱਲ੍ਹ ਕੇ ਤਾਂ ਇਹ ਨਹੀਂ ਕਹਿੰਦੇ ਕਿ ਜੀ ਇਹ ਜਿਹੜਾ ਤੁਸੀਂ ਹੜ੍ਹ ਵੀ ਲਿਆਂਦੇ ਨੇ ਉਹਦੇ ਲਈ ਤੁਸੀਂ ਜ਼ਿੰਮੇਵਾਰ ਹੋ, ਪਰ ਉਹਨਾਂ ਨੇ ਇਹ ਜ਼ਰੂਰ ਕਿਹਾ, ਉਹਨਾਂ ਨੇ 5 ਮੰਗਾਂ ਜਿਹੜੀਆਂ ਨੇ ਗਵਰਨਮੈਂਟ ਦੇ ਸਾਹਮਣੇ ਰੱਖੀਆਂ ਕਿ ਵੀ ਇੱਕ ਜੁਡੀਸ਼ੀਅਲ ਇਨਕੁਆਇਰੀ ਕਰਾਓ ਫਲੱਡਸ ਲਈ। ਭਾਈ ਜਿਨ੍ਹਾਂ ਨੇ ਲਿਆਂਦੇ ਨੇ ਉਹ ਕੌਣ ਕਿਹਨੂੰ ਕਹੇਗਾ, ਕਿਹਨੇ ਇਨਕੁਆਇਰੀ ਕਰਨੀ ਹੈ? ਬਿਲਕੁਲ ਫੁੱਲ ਕੰਟਰੋਲ ਆਫ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਇਨ ਪੰਜਾਬਸ ਹੈਂਡਸ। ਇਹ ਤਾਂ ਇਸ਼ੂ ਹੈ ਨਾ ਜਿਹੜਾ, ਜਿਸ ਦੇ ਉੱਤੇ ਜਿਹੜਾ ਅਕਾਲੀ ਦਲ ਜਾਂ ਪਾਣੀਆਂ ਦੇ ਮੁੱਦੇ ਤੇ ਮੋਰਚੇ ਲਾਉਣ ਦੀ ਗੱਲ ਸੀ, ਉਹ ਕਿੱਥੇ ਚਲੇ ਗਏ ਸਾਰੇ? ਔਰ ਇਹ ਸਪੈਸ਼ਲ ਰਿਲੀਫ ਪੈਕੇਜ ਆਫ ₹25,000 ਕਰੋੜ ਡਾਇਰੈਕਟ ਕੰਪਨਸੇਸ਼ਨ, ਇਹ ਜਿਹੜਾ ਇਹਦੇ 'ਚ ਕੁਛ ਕੱਢਣ ਪਾਉਣ ਨੂੰ ਨਹੀਂ ਹੈ। ਪਰ ਚੰਗੀ ਗੱਲ ਇਹ ਹੈ ਕਿ ਵੀ ਪੰਜਾਬ ਦੀਆਂ ਅੱਡ-ਅੱਡ ਧਿਰਾਂ ਵੀ ਭਾਵੇਂ ਇੱਕ ਦੂਸਰੇ ਦੇ ਨਾਲ ਨਾ ਵੀ ਸਹਿਮਤ ਹੋਣ, ਉਹ ਜਿਹੜੀਆਂ ਨੇ ਇਹ ਸਮਝ ਗਈਆਂ ਨੇ ਕਿ ਸਾਡਾ ਦੁਸ਼ਮਣ ਕੀ ਹੈ,
ਕੌਣ ਹੈ, ਕਿਵੇਂ ਸਾਨੂੰ ਲੌਕ ਸਟਾਕ ਐਂਡ ਬੈਰਲ ਡਿਸਟਰੋਏ ਕਰਨਾ ਚਾਹੁੰਦੇ। ਅੱਛਾ ਪਿਛਲੇ ਦਿਨਾਂ 'ਚ ਅਸੀਂ ਇੱਕ ਡਿਸਕਸ਼ਨ ਦੇ ਵਿੱਚ ਕਿਹਾ ਸੀ ਕਿ ਭਾਈ ਜਿਹੜੇ ਲੋਕ ਕਈ ਵਾਰ ਜਦੋਂ ਰੀਅਲ ਪ੍ਰੋਬਲਮ ਜਿਹੜੀ ਫੇਸ ਹੋ ਰਹੀ ਹੈ, ਭਾਵੇਂ ਉਹ ਭਈਆ ਮਾਈਗ੍ਰੇਸ਼ਨ ਦੀ ਹੈ ਜਾਂ ਡੈਮੋਗ੍ਰਾਫੀ ਚੇਂਜ ਹੈ ਜਾਂ ਕ੍ਰਾਈਮ ਹੈ, ਅਤੇ ਜਦੋਂ ਕੋਈ ਉਹਨੂੰ ਕਾਊਂਟਰ ਕਰਨ ਲੱਗਦਾ ਤਾਂ ਇੱਕ ਆਰਗੂਮੈਂਟ ਵਾਲੇ ਵਿੱਚ ਆ ਕੇ ਬਹਿ ਜਾਂਦੇ ਨੇ ਜੀ ਸਰਬੱਤ ਦਾ ਭਲਾ, ਜੀ ਸਰਬੱਤ ਦਾ ਭਲਾ। ਇਸ ਦੇ ਉੱਤੇ ਸਾਡੇ ਵੀਰ TS ਦੀ ID ਤੋਂ ਉਹਨਾਂ ਨੇ ਸਾਨੂੰ ਲਿਖਿਆ ਕਿ ਉਹਨਾਂ ਨੇ ਫਤਿਹ ਬੁਲਾ ਕੇ ਕਿਹਾ ਕਿ ਵੀ ਰੀਸੈਂਟਲੀ ਇਨ ਵਨ ਪ੍ਰੋਗਰਾਮ ਯੂ ਯੂਜ਼ ਦਾ ਵਰਡ ਸਰਬੱਤ ਦਾ ਭਲਾ ਐਂਡ ਲਿਬਰਲ ਅਪਰੋਚ। ਮੈਂ ਉਹਨਾਂ ਲੋਕਾਂ ਦਾ ਜ਼ਿਕਰ ਕੀਤਾ ਸੀ ਜਿਹੜੇ ਲਿਬਰਲ ਅਪਰੋਚ ਦੇ ਨਾਂ ਥੱਲੇ ਸਰਬੱਤ ਦੇ ਭਲੇ ਦੀ ਗੱਲ ਕਰਦੇ ਨੇ। ਸਿੱਖਸ ਹੈਵ ਅਬਜ਼ਰਵਡ ਐਂਡ ਫਾਊਂਡ ਦੈਟ ਸਰਬੱਤ ਦਾ ਭਲਾ ਐਂਡ ਲੰਗਰਾਈਟ ਕਲਚਰ, ਲੰਗਰਾਈਟ ਆ ਜਿੱਥੇ ਮਰਜ਼ੀ ਜਾ ਕੇ ਤੁਸੀਂ ਲੰਗਰ ਲਾ ਦਿਓ, ਵਿਦਾਊਟ ਗੁਰਮਤ ਅਪਰੋਚ ਇਜ਼ ਨਥਿੰਗ ਬਟ ਪੁਟਿੰਗ ਨੂਜ਼ ਇਨ ਓਨ ਨੈਕ ਐਂਡ ਗਿਵਿੰਗ ਅਦਰ ਐਂਡ ਆਫ ਰੋਪ ਟੂ ਐਨਮੀ। ਕਿ ਜੇ ਤੁਹਾਡਾ ਗੁਰਮਤ ਫਲਸਫਾ, ਗੁਰਮਤ ਸਿਧਾਂਤ ਨਹੀਂ ਹੈ, ਤੁਸੀਂ ਜਾ ਕੇ ਲੰਗਰ ਲਾਉਂਦੇ ਹੋ, ਤੁਸੀਂ ਜਾ ਕੇ ਉੱਥੇ ਪਹੁੰਚ ਜਾਂਦੇ ਹੋ, ਸੋ ਇਹ ਇਵੇਂ ਹੀ ਹੈ ਕਿ ਵੀ ਤੁਸੀਂ ਖੁਦ ਹੀ ਜਿਹੜਾ ਫਾਂਸੀ ਦਾ ਫੰਦਾ ਆਪਣੇ ਗਲ ਦੇ ਦੁਆਲੇ ਬੰਨ੍ਹ ਲਿਆ ਨੂਜ਼, ਔਰ ਉਹਦੀ ਜਿਹੜੀ ਰੋਪ ਹੈ ਉਹ ਦੁਸ਼ਮਣ ਨੂੰ ਦੇ ਦਿੱਤੀ ਕਿ ਵੀ ਹੈਂਗ ਕਰ ਦਿਓ ਸਾਨੂੰ। ਹੈਵਿੰਗ ਅੰਡਰਸਟੂਡ ਨੀਡ ਨਾਟ ਟੂ ਅਚੀਵ ਚੀਪ ਪੋਪੂਲੈਰਿਟੀ ਟੂ ਕਿਲ ਓਨ ਸਿੱਖ ਬਰੀਡ ਔਰ ਨਸਲ। ਕਿ ਵੀ ਇਹ ਜਿਹੜੀ ਚੀਪ ਜਿਹਾ ਸਾਨੂੰ ਲੱਭ ਗਿਆ ਵੀ ਅਸੀਂ ਸਰਬੱਤ ਦੇ ਭਲੇ ਦੇ ਨਾਂ ਥੱਲੇ ਇਸ ਕਿਸਮ ਦਾ ਵਿਹਾਰ ਕਰਦੇ ਹਾਂ, ਪਰ ਸਾਡੀ ਗੁਰਮਤ ਆਸ਼ਾ ਜਾਂ ਗੁਰਮਤ ਅਪਰੋਚ ਨਹੀਂ ਹੈ। ਇਹ ਆਪਣੇ ਭਰਾਵਾਂ ਨੂੰ ਹੀ ਮਾਰਨ ਵਾਲੀ, ਆਪਣੇ ਨਸਲ ਨੂੰ ਹੀ ਖਤਮ ਕਰਨ ਵਾਲੀ ਗੱਲ ਹੈ। My suggestion that your every program in last must motivate or inspire Sikh young generation to have 3 to 4 upbringing for sustainability of Sikhism। ਕਿ ਇਹ ਤੁਹਾਨੂੰ ਸੁਝਾਅ ਹੈ ਕਿ ਵੀ ਤੁਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਯੰਗਰ ਜਨਰੇਸ਼ਨ ਨੂੰ ਖਾਸ ਤੌਰ 'ਤੇ ਕਹੋ ਕਿ ਭਾਈ ਘੱਟੋ ਘੱਟ 3 ਤੋਂ 4 ਬੱਚੇ ਜਿਹੜੇ ਨੇ ਉਹ ਪਰਿਵਾਰ 'ਚ ਹੋਣੇ ਚਾਹੀਦੇ ਨੇ ਤਾਂ ਕਿ ਸਿੱਖੀ ਦੀ ਸਸਟੇਨੇਬਿਲਿਟੀ ਹੋਏ, ਅੱਗੇ ਤੁਰੇ। ਅਸੀਂ ਸਹਿਮਤ ਹਾਂ ਜੋ TS ਸਾਹਿਬ ਤੁਸੀਂ ਕਿਹਾ, ਔਰ ਇਸ ਦੇ ਉੱਤੇ ਕੋਈ ਦੋ ਰਾਵਾਂ ਨਹੀਂ ਨੇ ਕਿ ਜਿਹੜਾ ਇੱਕ ਤਬਕਾ ਇਸ ਸਰਬੱਤ ਦਾ ਭਲਾ ਔਰ ਲਿਬਰਲ ਅਪਰੋਚ ਨੂੰ ਵਰਤ ਕੇ ਆਪਣੀਆਂ ਜੜ੍ਹਾਂ 'ਚ, ਸਿੱਖ ਕੌਮ ਦੀਆਂ ਜੜ੍ਹਾਂ 'ਚ ਤੇਲ ਦੇਣ ਦਾ ਕੰਮ ਕਰਦਾ ਹੈ, ਦੁਸ਼ਮਣ ਦਾ ਟੂਲ ਬਣਿਆ ਹੋਇਆ। ਔਰ ਜਿਹੜੀਆਂ ਗੁਰਮਤ ਜਾਂ ਸਿੱਖੀ ਵੈਲਿਊਜ਼ ਨੇ ਜਿਹੜੀਆਂ ਪਰਿਵਾਰਾਂ ਦੇ ਵਿੱਚ ਪ੍ਰਪੱਕ ਹੁੰਦੀਆਂ ਸੀ, ਉਹਨਾਂ ਤੋਂ ਅਸੀਂ ਕਾਫੀ ਹੱਦ ਤੱਕ ਦੂਰ ਹੋ ਗਏ। ਔਰ ਸੋਸ਼ਲ ਮੀਡੀਆ ਨੇ ਬਾਕੀ ਕੰਮ ਕਰ ਦਿੱਤਾ ਹੈ ਕਿ ਅਟੈਂਸ਼ਨ ਸਪੈਨ ਖਤਮ ਕਰ ਦਿੱਤਾ ਹੈ। ਸਿਧਾਂਤਕ ਗੱਲ ਸੁਣਨ ਜਾਂ ਸਮਝਣ ਦੇ ਲਈ ਸਾਡੇ ਕੋਲ ਵਕਤ ਨਹੀਂ ਹੈ। ਉੜਦੀਆਂ ਜਿਹੀਆਂ ਗੱਲਾਂ ਦੇ ਮਗਰ ਅਸੀਂ ਜਾਂਦੇ ਹਾਂ ਜਿਨ੍ਹਾਂ ਦੀ ਵੈਲਿਊ ਕੁਛ ਘੰਟੇ ਹੁੰਦੀ ਹੈ, ਫਿਰ ਕੋਈ ਹੋਰ ਆ ਜਾਂਦਾ ਹੈ, ਫਿਰ ਉਹਦੇ ਪਿੱਛੇ ਤੋਂ ਅਸੀਂ ਤੁਰ ਪੈਂਦੇ ਹਾਂ। ਔਰ ਇਹ ਜਿਹੜਾ ਸਾਡਾ ਸਬਜੈਕਟ ਵੀ ਹੈ ਕਿ ਭਾਈ ਕਿਵੇਂ ਆਲ ਆਊਟ ਵਾਰ 'ਚ ਉਹਨਾਂ ਨੇ ਡਿਸਟਰਕਸ਼ਨ ਦਾ ਜਿਹੜਾ ਹੈ ਉਹ ਲਿਆ ਆਬਜ਼ਰਵੇਸ਼ਨ ਸੈਂਟਰ ਦੀ ID ਤੋਂ। ਉਹਨਾਂ ਨੇ ਕਿਹਾ ਕਿ ਵੀ ਹਿੰਦੂ ਸੁਪਰੈਮਿਸਿਸਟ ਆਰ ਮੂਵਿੰਗ ਫੁੱਲ ਸਟਰੀਮ ਅਹੈਡ in their plan to reorganize Punjab, in which northern Majha, Pathankot belt, Doaba and eastern parts of Punjab and some parts of southwestern Malwa, which are already Hindu majority or 50-50, will be merged with other states, and Sikh majority belt on border will be under direct Indian military occupation. On what basis have I said this? Recent interview of Captain Amrinder, who they will use as Maharaja Patiala to then make the case for reorganization of Hindu majority or Hindu plurality territories of current Punjab state into neighborhood states, into neighboring states, and rest of Punjab that will have Sikh majority will be ruled directly by Indian Army, BSF, etc. A lot is happening while Sikhs in general are asleep at wheel। ਅਸੀਂ ਵੀਲ ਦੇ ਉੱਤੇ ਹੀ ਸੁੱਤੇ ਹੋਏ ਹਾਂ। ਔਰ ਇਹ ਉਹਨਾਂ ਨੇ ਕਿਹਾ ਕਿ ਬਈ ਸਾਨੂੰ ਜਿਹੜਾ ਵਿਦ ਅਮਰੀਕਾ ਸਿੱਖਸ ਐਂਡ ਅਮਰੀਕਨ ਸ਼ੁੱਡ ਚੌਕ ਆਊਟ ਆਵਰ ਸਟ੍ਰੈਟਜੀ ਟੂ ਗੈਟ ਥਿੰਗਸ ਮੂਵਿੰਗ। ਮੇ ਵਾਹਿਗੁਰੂ ਬਲੈਸ ਅਸ ਵਿਦ ਵਿਲ ਐਂਡ ਕਰੇਜ ਟੂ ਫਾਈਟ ਫॉर 10,000 years if it takes that to win। ਇਹ ਵੀ ਇਹਨਾਂ ਦੀ ਵਿਲ ਹੈ
ਪਰ ਇਹ ਜਿਹੜੀ ਪਲਾਨ ਦਾ ਜ਼ਿਕਰ ਕੀਤਾ ਹੈ, ਮੈਂ ਇੰਟਰਵਿਊ ਤਾਂ ਨਹੀਂ ਦੇਖਿਆ ਇਹਦਾ ਅਮਰਿੰਦਰ ਦਾ, ਲੇਕਿਨ ਇਹ ਉਹਨਾਂ ਦੇ ਟੇਬਲ ਤੇ ਪਈ ਹੈ ਪਲਾਨ। ਉਹਨਾਂ ਨੂੰ ਜਦੋਂ ਇਹ ਲੱਗਦਾ ਕਿ ਵੀ ਅੱਜ ਸਾਡੇ ਕੋਲ 50,360 ਸਕੁਅਰ ਕਿਲੋਮੀਟਰ ਟੈਰੀਟਰੀ ਹੈ, ਜਿਹੜਾ ਅੱਜ ਦਾ ਪੰਜਾਬ ਹੈ, ਜਿਹੜਾ ਸਾਡਾ ਨਿਊਕਲੀਅਸ ਹੈ ਖਾਲਿਸਤਾਨ ਦੇ ਲਈ। ਬਾਕੀ ਜ਼ਾਹਰ ਹੈ ਸਾਡਾ ਕਲੇਮ ਗੰਗਾਨਗਰ, ਰਾਜਸਥਾਨ, ਪੰਜਾਬੀ ਸਪੀਕਿੰਗ ਏਰੀਆ, ਸਿੱਖ ਏਰੀਆਜ਼, ਹਰਿਆਣਾ ਔਰ ਹਿਮਾਚਲ ਦੀਆਂ ਹਿਲਸ, ਉਹ ਕੁਦਰਤੀ ਹੈ। ਸੋ ਇਹ ਉਸ ਕਲੇਮ ਨੂੰ ਵੀ ਤੋੜਨਾ ਚਾਹੁੰਦੇ ਨੇ ਔਰ ਸਿੱਖਾਂ ਨੂੰ ਸਿੱਧੇ ਤੌਰ 'ਤੇ ਸਬਕ ਸਿਖਾਉਣ ਦੇ ਲਈ, ਜਿਵੇਂ ਇਹ ਹੈ ਕਿ ਵੀ ਤੁਸੀਂ ਇੱਧਰ ਪਠਾਨਕੋਟ ਔਰ ਦੂਸਰਾ ਇੱਧਰ ਹਿਮਾਚਲ ਨੂੰ ਤੋੜ ਦਿਓ, ਕੋਈ ਜੰਮੂ ਨਾਲ ਲਾ ਦਿਓ, ਕੋਈ ਰਾਜਸਥਾਨ ਨਾਲ ਲਾ ਦਿਓ, ਕੋਈ ਹਰਿਆਣੇ ਨਾਲ ਲਾ ਦਿਓ, ਤੇ ਜਿਹੜੀ ਸੋਲਿਡ ਸਿੱਖ ਬੈਲਟ ਜਿਹੜੀ ਆ ਅੰਮ੍ਰਿਤਸਰ, ਗੁਰਦਾਸਪੁਰ ਜਾਂ ਫਿਰੋਜ਼ਪੁਰ ਦੇ, ਉਹਨੂੰ ਸਿੱਧੇ ਮਿਲਟਰੀ ਦੇ ਹਵਾਲੇ ਕਰ ਦਿਓ। ਆਲਰੇਡੀ ਅੱਧਾ ਪੰਜਾਬ BSF ਦੇ ਹਵਾਲੇ, ਔਰ ਹੁਣ ਵੀ ਜਿਹੜੀਆਂ 50 ਦੇ ਕਰੀਬ ਕੰਪਨੀਆਂ ਇਹਨਾਂ ਨੇ ਮੂਵ ਕੀਤੀਆਂ। ਇਹਨਾਂ ਦਾ ਏਜੰਡਾ ਕੀ ਹੈ ਪਤਾ ਨਹੀਂ, ਪਰ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਜਿਹੜਾ ਉਹ ਬੁੱਚੜ ਬੇਅੰਤੇ ਦਾ ਪੋਤਾ ਬਿੱਟੂ ਲਿਆ ਕੇ ਬਿਠਾਇਆ ਹੋਇਆ ਉਹਨੇ, ਅਮਿਤ ਸ਼ਾਹ ਨੇ, ਔਰ ਜਿੱਦਾਂ ਦੀਆਂ ਜਬਲੀਆਂ ਉਸ ਤੋਂ ਮਰਵਾਈਆਂ ਜਾਂਦੀਆਂ ਨੇ, ਉਹਨੂੰ ਭੌਂਕਾ ਬਣਾਇਆ ਹੋਇਆ। ਜਿਹੜੇ ਜਿਵੇਂ ਜਿਉਂ ਹੀ ਪੰਜਾਬ ਦੇ ਵਿੱਚ ਹੜ੍ਹ ਆਏ ਤਾਂ ਉਹਨੇ ਕਿਹਾ ਕਿ ਜੀ ਇਹ ਜੇ ਪੰਜਾਬ ਹਰਿਆਣੇ ਨੂੰ ਪਾਣੀ ਦੇ ਦਿੰਦਾ ਫਿਰ ਹੜ੍ਹ ਨਹੀਂ ਸੀ ਹੋਣੇ। ਔਰ ਉਹੀ ਗੱਲ ਬਾਅਦ ਦੇ ਵਿੱਚ ਜਦੋਂ ਭਾਖੜਾ ਬਿਆਸ ਮੈਨੇਜਮੈਂਟ ਵਾਲਾ ਤਿਵਾੜੀ, ਉਹਨੇ ਜਦੋਂ ਐਨ ਤਬਾਹੀ ਹੋ ਗਈ, ਉਹਨੇ ਕਿਹਾ ਜੀ ਇਹ ਹਰਿਆਣੇ ਨੇ ਮੰਗਿਆ ਸੀ, ਜੇ ਉਦੋਂ ਰਿਲੀਜ਼ ਕਰਤਾ ਹੁੰਦਾ ਪਾਣੀ ਤਾਂ ਹੁਣ ਬੁੱਚੜ ਬੇਅੰਤੇ ਦੇ ਪੋਤੇ ਨੂੰ ਇਹ ਗੱਲ ਕਿਹਨੇ, ਉਹਨਾਂ ਨੇ ਉਹ ਦਿੱਤੀ ਲਿਖ ਕੇ ਕਿ ਵੀ ਇਹ ਪੜ੍ਹ ਦੇ ਤੂੰ। ਹੁਣ ਇਸੇ ਕੌਂਟੈਕਸਟ ਦੇ ਵਿੱਚ ਹੀ ਜੇ ਉਹਨਾਂ ਨੂੰ ਇਹ ਲੱਗਾ ਫਾਈਨਲੀ, ਜਿਹੜਾ ਉਹਨਾਂ ਨੂੰ ਉਸ ਨਤੀਜੇ ਤੇ ਪਹੁੰਚ ਰਹੇ ਨੇ, ਜਿਵੇਂ ਅਮਿਤ ਸ਼ਾਹ ਨੇ ਕਿਹਾ ਸੀ कि जी इस सृष्टि को बनाने वाला ब्रह्मा भी नहीं जानता कि पंजाब में क्या होने वाला है। तो कोई ना कोई नेफेरियस एजेंडा, मैं देखांगा अमरिंदर का इंटरव्यू किया, वो तो अजकल ਉਹਦੀ ਮੈਂ ਹੈਡਲਾਈਨਸ ਤਾਂ ਦੇਖੀਆਂ, ਉਹਨੂੰ ਫੇਰ ਕੱਢਿਆ ਮਰੇ ਨੂੰ, ਉਹਨੂੰ ਕਿਹਾ ਹੋਣਾ ਵੀ ਸਵਿਸ ਬੈਂਕ ਵਾਲਾ ਤੇਰੀ ਘਰ ਵਾਲੀ ਦਾ ਅਕਾਊਂਟ ਲੱਗਿਆ ਪਬਲਿਕ ਕਰਨ, ਬੋਲ ਕੁਛ। ਸੋ ਕੋਈ ਨਾ ਕੋਈ ਏਜੰਡਾ ਦੇ, ਕਿਉਂਕਿ ਉਹਨੇ ਹੀ ਜਿਹੜਾ ਸਭ ਤੋਂ ਜ਼ਿਆਦਾ ਪਾਕਿਸਤਾਨ ਤੋਂ ਡਰੋਨ, ਡਰੱਗਸ, ਇਹ ਉਹ ਆਉਣ ਦਾ ਰੌਲਾ ਅਮਰਿੰਦਰ ਔਰ ਉਹਦਾ ਜਿਹੜਾ DGP ਸੀ ਦਿਨਕਰ ਗੁਪਤਾ, ਤੋ ਜਿਨ੍ਹਾਂ ਨੂੰ ਯਾਦ ਹੋਏ ਕਿ ਦਿਨਕਰ ਗੁਪਤੇ ਨੇ ਤਾਂ ਸਭ ਤੋਂ ਵੱਧ ਕਰਤਾਰਪੁਰ ਕੋਰੀਡੋਰ ਨੂੰ ਅਪੋਜ਼ ਕੀਤਾ ਸੀ। ਉਹਨੇ ਕਿਹਾ ਸੀ ਸਵੇਰੇ ਜਿਹੜੇ ਜਾਣਗੇ ਜਥੇ ਦੇ ਵਿੱਚ ਉੱਥੇ ਬੰਬ ਅਸੈਂਬਲ ਕਰਨਾ ਵੀ ਸਿੱਖਣਗੇ, ਚਾਂਦਮਾਰੀ 'ਤੇ ਲਿਜਾ ਕੇ ਨਿਸ਼ਾਨੇਬਾਜ਼ੀ ਵੀ ਉਹਨਾਂ ਨੂੰ ਸਿਖਾਈ ਜਾਏਗੀ, ਉਹ ਸ਼ਾਮ ਤੱਕ ਦਹਿਸ਼ਤਗਰਦ ਬਣ ਕੇ ਆਉਣਗੇ ਔਨ ਪਬਲਿਕ ਰੈਕਡ। ਔਰ ਇਹ ਅਮਰਿੰਦਰ ਤੇ ਇਹ ਤਾਂ ਖਾਨਦਾਨ ਹੀ ਟ੍ਰੇਟਰਸ ਦਾ ਹੈਗਾ, ਬਦ ਇਖਲਾਕ, ਬਦ ਸ਼ਕਲ, ਬਦ ਕਲਾਮ ਔਰ ਬਦਬੂਦਾਰ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਗੁਰਦੇਵ ਸਿੰਘ ਜੀ ਸਾਡੇ ਜਿਹੜੇ ਪਹਿਲੇ ਵਿਊਅਰ ਨੇ, ਇਹ ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਿਹੰਗ ਸਿੰਘ ਜੀ, ਜਤਿੰਦਰ ਸਿੰਘ ਜੀ, ਸੋਨਮਾਲ ਜੀ, ਅਮਰਜੀਤ ਸਿੰਘ ਸੈਣੀ ਜੀ, ਔਰ ਫਿਰ ਇਸ ਤਰ੍ਹਾਂ ਬਲਜੀਤ ਵਰੈਤ ਜੀ ਔਰ ਖਾਲਸਾ ਅਜੀਤ ਸਿੰਘ ਜੀ, ਔਰ ਫਿਰ ਇਸੇ ਤਰ੍ਹਾਂ ਹਾਂਜੀ ਮੁਹੰਮਦ ਯਾਕੂਬ ਜੀ ਬੜੇ ਦੁਖੀ ਨੇ। ਇਹ ਕਹਿ ਰਹੇ ਕਿ ਜੋ ਕਸ਼ਮੀਰ 'ਚ ਹੋ ਰਿਹਾ ਫਲਸਤੀਨ ਨਾਲ ਹੋ ਰਿਹਾ। ਸੋ ਫਿਰ ਇਸੇ ਤਰ੍ਹਾਂ ਕਹਿੰਦੇ ਖਾਲਸਾ ਜ਼ਿੰਦਾਬਾਦ। ਔਰ ਫਿਰ ਗੁਰਵਿੰਦਰ ਮਾਨ ਜੀ, ਧਰਮ ਸਿੰਘ ਜੀ, ਹਰਮਨ ਪੰਨੂ ਜੀ, ਰਵਿੰਦਰ ਸਿੰਘ ਜੀ, ਔਰ ਫਿਰ ਇਸੇ ਤਰ੍ਹਾਂ ਰਾਜਵਿੰਦਰ ਕੌਰ ਜੀ TC, ਔਰ ਫਿਰ ਇਸੇ ਤਰ੍ਹਾਂ ਬਲਵਿੰਦਰ ਸਿੰਘ ਜੀ HG, ਨੂਪਾ ਜੀ, ਔਰ ਰਾਜਦੀਪ ਸਿੰਘ ਜੀ, ਔਰ ਸੁਖਜੀਤ ਸਿੰਘ ਜੀ ਵੀ, ਫਿਰ ਸਿੰਘ ਗਰਚਾ ਜੀ ਵੀ, ਔਰ ਫਿਰ ਇਸ ਤਰ੍ਹਾਂ ਇੰਦਰਜੀਤ ਸਿੰਘ ਸੰਧੂ ਜੀ ਵੀ, ਜੁਝਾਰ ਸਿੰਘ ਜੀ ਵੀ। ਸਿੰਪਲ ਗਾਈਡਿੰਗ ਵਿਦ ਰਿਜ਼ਲਟਸ ਲਿਖਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਵੈਨ ਹਿੰਦੂਤਵੀ ਇਜ਼ ਆਰ imposing their charter on every Sikh institutions, Sikhs fees. So choking while you are our guide, how to live with that? ਦੇਖੋ, ਆਜ਼ਾਦੀ ਆਜ਼ਾਦੀ ਆਜ਼ਾਦੀ, ਖਾਲਿਸਤਾਨ ਖਾਲਿਸਤਾਨ ਖਾਲਿਸਤਾਨ, ਬਸ ਇਸ ਦੇ ਉੱਤੇ ਫੋਕਸ। ਅਦਰਵਾਈਜ਼ ਉੱਥੇ ਬੈਠਿਆਂ ਨੂੰ ਤੁਸੀਂ ਐਕਸਪੈਕਟ ਕਰੋ ਕਿ ਵੀ ਉਹ ਬਿਮਾਰੀ ਦੇ ਸਿੰਪਟਮਸ ਨਾਲ ਇੱਧਰ ਲੜ ਲੈਣਗੇ, ਉੱਧਰ ਲੜ ਲੈਣਗੇ। ਇਨ ਦਾ ਐਂਡ ਜਿਹੜਾ ਇਹਨਾਂ 'ਚੋਂ ਇਹ ਵੇਸਟ ਆਫ ਐਨਰਜੀ, ਵੇਸਟ ਆਫ ਟਾਈਮ ਹੈ। ਅਲਟੀਮੇਟਲੀ ਸਾਨੂੰ ਫੋਕਸ ਆਜ਼ਾਦੀ ਦੇ ਉੱਤੇ ਹੀ ਕਰਨ ਦੀ ਲੋੜ ਹੈ। ਸਤਨਾਮ ਸਿੰਘ ਜੀ ਵੀ, ਹਰਪ੍ਰੀਤ ਸਿੰਘ ਜੀ ਵੀ, ਬਲਵਿੰਦਰ ਸਿੰਘ ਜੀ ਵੀ, ਵਾਟਸ ਪੰਜਾਬ ਦੇ ਜੀ, ਕੁਲਦੀਪ ਕੌਰ ਜੀ, ਇੰਦਰਪ੍ਰੀਤ ਸਿੰਘ ਜੀ, ਜਸਕੀਤ ਸਿੰਘ,
ਸਿੰਘ ਐਸਡੀ ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਸਪਤੇ ਤੇ sos@tvtv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਰਸ ਨੂੰ ਆ ਗਿਆ ਦੋ ਦੇਖਦੇ ਰਹੋ TV 4 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।